ਸਾਮੀਨ ਤੁਸੀਂ ਸੁਣਦੇ ਪਏ ਹੋ ਕੈਂਪਸ ਰੇਡੀਓ VOV FM 98.2। ਮੈਂ ਤੁਹਾਡੀ ਮੇਜ਼ਬਾਨ ਕਿਰਨ ਮਲਿਕ ਤੇ ਪ੍ਰੋਗਰਾਮ ਲੈ ਕੇ ਆਈ ਹਾਂ ਲੋਕ ਰਹਿਤਲ। ਸਾਡੇ ਨਾਲ ਹਮੇਸ਼ਾ ਦੀ ਤਰ੍ਹਾਂ ਮੌਜੂਦ ਨੇ ਡਾਕਟਰ ਮੁਨੀਰ ਗੁੱਜਰ ਸਾਹਿਬ ਤੇ ਸਾਡੇ ਨਾਲ ਸਾਰੇ ਇੱਕ ਸਾਮੀਨ ਨੂੰ ਦੱਸਣਾ ਚਾਹੀਦਾ ਕਿ ਸਾਡੇ ਨਾਲ ਇੱਕ ਬੜੇ ਸਾਡੇ ਪੰਜਾਬੀ ਸ਼ਾਇਰੀ ਦੇ ਵਿੱਚ ਵੱਡਾ ਨਾਂ ਨੇ ਪ੍ਰਾਹੁਣੇ ਸਾਡੇ ਨਾਲ ਮੌਜੂਦ ਨੇ ਮਹਿਮੂਦ ਅਵਾਨ ਸਾਹਿਬ ਤੇ ਅਸੀਂ ਉਹਨਾਂ ਨੂੰ ਵੀ ਆਪਣੇ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਆਖਦੇ ਹਾਂ। ਮਹਿਮੂਦ ਸਾਹਿਬ ਤੁਹਾਡਾ ਸਾਡੇ ਪ੍ਰੋਗਰਾਮ ਦੇ ਵਿੱਚ ਖੁਸ਼ ਆਮਦੀਦ ਆਖਦੇ ਹਾਂ ਤੁਹਾਨੂੰ। ਬੜੀ ਮਿਹਰਬਾਨੀ ਜੀ, ਬੜੀ ਖੁਸ਼ੀ ਹੋਈ ਇੱਥੇ। ਸਾਮੀਨ ਡਾਕਟਰ ਸਾਹਿਬ ਸਾਡੇ ਨਾਲ ਪੂਰੇ ਪ੍ਰੋਗਰਾਮ ਦੇ ਵਿੱਚ ਰਹਿਣਗੇ ਤੇ ਅਸੀਂ ਆਪਣੇ ਰਹਿਤਲ ਦੇ ਬਾਰੇ 'ਚ ਗੱਲਾਂ ਕਰਾਂਗੇ, ਆਪਣੀ ਜਿਹੜੀ ਪੰਜਾਬੀ ਸ਼ਾਇਰੀ ਹੈ ਉਸ ਦੇ ਬਾਰੇ 'ਚ ਗੱਲਾਂ ਕਰਾਂਗੇ ਤੇ ਤੁਸੀਂ ਵੀ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਸਕਦੇ ਹੋ। 923798 ਸਾਡਾ ਫੋਨ ਨੰਬਰ ਹੈ। 048 ਮਿਲਾਸੋ ਅਗਰ ਮੋਬਾਈਲ ਫੋਨ ਤੋਂ ਕਾਲ ਕਰੇ ਸੋ ਜਾਂ ਸਰਗੋਦਿਓਂ ਬਾਹਰੋਂ। SMS ਲਈ VOV ਲਿਖੋ, ਨਾ ਲਿਖੋ, ਥਾਂ ਲਿਖੋ, ਗੱਲ ਲਿਖੋ ਤੇ ਭੇਜ ਦਿਓ 8881 ਤੇ। ਫੇਸਬੁੱਕ ਦਾ ਸਾਡਾ ਲਿੰਕ ਹੈ www.facebook.com/VOVFM 98.2। ਉੱਥੇ ਸਾਡਾ ਸਟੇਟਸ ਅਪਡੇਟ ਹੋ ਗਿਆ, ਉਹਦੇ ਥੱਲੇ ਕਮੈਂਟ ਕਰਕੇ ਤੁਸੀਂ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਸਕਦੇ ਹੋ, ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ। ਮਜ਼ੀਦ ਡਾਕਟਰ ਸਾਹਿਬ ਦੀ ਕੋਈ ਸ਼ਾਇਰੀ ਸੁਣਨਾ ਚਾਹੋ ਤਾਂ ਉਹ ਵੀ ਸਾਡੇ ਨਾਲ ਤੁਸੀਂ ਫਰਮਾਇਸ਼ ਦੇ ਉੱਤੇ ਸ਼ਾਮਿਲ ਹੋ ਸਕਦੇ ਹੋ, ਜਾਂ ਅਗਰ ਉਹਨਾਂ ਕੋਈ ਗਾਣੇ ਦੀ ਫਰਮਾਇਸ਼ ਹੋਵੇ ਤਾਂ ਉਹ ਵੀ ਕਰ ਸਕਦੇ ਹੋ, ਕਿਉਂਕਿ ਅੱਜ ਅਸਾਂ ਆਪਣੇ ਰਹਿਤਲ ਨੂੰ ਜਿਹੜਾ ਅੱਜ ਦੀ ਨਸਲ ਹੈ ਨਾ ਉਸ ਤੋਂ ਮੁਤਾਰਿਫ ਕਰਾਉਣਾ ਹੈ, ਕਿਉਂਕਿ ਕਈ ਐਸੀਆਂ ਗੱਲਾਂ ਨੇ ਜਿਹੜੀਆਂ ਮੈਨੂੰ ਵੀ ਨਹੀਂ ਪਤਾ ਹੋਣਗੀਆਂ ਤੇ ਅਸੀਂ ਡਾਕਟਰ ਸਾਹਿਬ ਦੇ ਜ਼ਰੀਏ ਪਤਾ ਕਰਾਂਗੇ ਕਿ ਬਈ ਸਾਡੇ ਰਹਿਤਲ ਦੀਆਂ ਹੋਰ ਕਿਹੜੀਆਂ ਖੂਬਸੂਰਤੀਆਂ ਨੇ। ਜੀ ਬਹੁਤ ਸ਼ੁਕਰੀਆ। ਔਰ ਮੈਂ ਸਾਰੇ ਯੂਨੀਵਰਸਿਟੀ ਵੱਲੋਂ ਔਰ ਬਲਕਿ ਸਾਰੇ ਸ਼ਹਿਰ ਵੱਲੋਂ ਬੜਾ ਸ਼ੁਕਰਗੁਜ਼ਾਰ ਮਹਿਮੂਦ ਅਵਾਨ ਸਾਹਿਬ ਦਾ ਤੇ ਬਹੁਤ ਪਿਆਰ ਕਰਨ ਵਾਲੇ ਜੀ ਔਰ ਬਹੁਤ ਸੋਹਣੇ ਸ਼ਾਇਰ। ਮੈਂ ਅਸੀਂ ਅੱਗੇ ਵੀ ਸ਼ਾਇਦ ਇੱਕ ਦੋ ਵਾਰੀ ਗੱਲ ਕੀਤੀ ਕਿ ਤਾਦਾਦ ਦੇ ਹਵਾਲੇ ਨਾਲ ਤੇ ਅਸੀਂ ਸ਼ਾਇਰਾਂ 'ਚ ਖੁਦ ਕਫੀਲ ਕੀ ਬਲਕਿ ਉਸ ਤੋਂ ਅੱਗੇ ਨਿਕਲ ਗਏ ਹਾਂ, ਲੇਕਿਨ ਮਿਆਰ ਦੇ ਲਿਹਾਜ਼ ਨਾਲ ਜਿਹੜਾ ਨਾ ਵਾਕਈ ਉਹ ਮੈਨੂੰ ਬਲਕਿ ਯਾਦ ਆ ਗਿਆ ਲਤੀਫਾ ਹੈ ਕਿ ਕਿਸੇ ਬੰਦੇ ਸਿਆਲਕੋਟ ਜਾ ਕੇ ਨਾ ਤੇ ਕਿਸੇ ਮੁਹੱਲੇ 'ਚੋਂ ਪੁੱਛਿਆ ਜੀ ਮੈਂ ਇਕਬਾਲ ਸਾਹਿਬ ਦੇ ਘਰ ਜਾਣਾ, ਉਸ ਕਹਾ ਭਈਆ ਇਕਬਾਲ ਤੇ ਹੋਇਆ ਇੱਥੇ ਇੱਕੋ ਹੀ ਤੇ ਹੁਣ ਤੇ ਲੋਕ ਇੰਝ ਨਾਂ ਰੱਖੇ ਜਾਂਦੇ ਨੇ। ਤੇ ਇਹ ਉਹ ਗੱਲ ਹੈ ਕਿ ਸ਼ਾਇਰ ਜਿਹੜੇ ਨੇ ਉਹ ਬਹੁਤ ਘੱਟ ਹੁੰਦੇ ਨੇ ਤੇ ਔਰ ਸਾਡੀ ਖੁਸ਼ਕਿਸਮਤੀ ਕਿ ਮਹਿਮੂਦ ਅਵਾਨ ਸਾਹਿਬ ਉਹਨਾਂ ਸ਼ਾਇਰਾਂ ਵਿੱਚੋਂ ਨੇ। ਔਰ ਅਗਲੀ ਖੁਸ਼ਕਿਸਮਤੀ ਜਿਹੜੀ ਇਹ ਹੈ ਕਿ ਇਹਨਾਂ ਦਾ ਤਾਲੁਕ ਵੀ ਬੁਨਿਆਦੀ ਤੌਰ 'ਤੇ ਇਸੇ ਖਿੱਤੇ ਨਾਲ ਪਧਰਾੜ ਦੇ ਜੰਮਪਲ ਨੇ, ਸਰਗੋਦਾ ਗੌਰਮੈਂਟ ਕਾਲਜ ਦੇ ਦੌਰ ਦੀ ਬੜੀਆਂ ਯਾਦਾਂ ਨੇ। ਮੈਂ ਬੋਲਣਾ ਨਹੀਂ ਚਾਹੁੰਦਾ, ਮੈਂ ਚਾਹੁੰਦਾ ਕਿ ਅਸੀਂ ਅਵਾਨ ਸਾਹਿਬ ਨੂੰ ਜ਼ਹਿਮਤ ਦਈਏ ਕੋਈ ਸਾਨੂੰ ਸਰ ਆਪਣੇ ਬਾਰੇ 'ਚ ਕੋਈ ਸੁਣਨੇ ਵਾਲਿਆਂ ਨੂੰ ਜ਼ਰਾ ਕਿ ਇਬਤਦਾਈ ਜਿਹੜਾ ਪਿੰਡ ਦੇ ਹਵਾਲੇ ਨਾਲ ਔਰ ਫਿਰ ਗੌਰਮੈਂਟ ਕਾਲਜ ਦੇ ਹਵਾਲੇ ਨਾਲ ਜਿਹੜੀਆਂ ਕੋਈ ਹੈ ਨੇ। ਉਸ ਤੋਂ ਪਹਿਲੇ ਮੈਂ ਵੀ ਸਾਮੀਨ ਦੱਸਾਂ ਵੀ ਜਿਹੜੇ ਮਹਿਮੂਦ ਸਾਹਿਬ ਨੇ ਉਹ ਮੇਰੇ ਗਵਾਡੀ ਨੇ ਕਿਉਂਕਿ ਇਹਨਾਂ ਦਾ ਤੇ ਸਾਡਾ ਇਲਾਕਾ ਬਿਲਕੁਲ ਨਾਲ ਆ ਲਈਏ ਤੇ ਗਵਾੜ ਰਹਿਣ ਦੀ ਵਜ੍ਹਾ ਤੋਂ ਮੈਂ ਤੇ ਹੋਰ ਜ਼ਿਆਦਾ ਖੁਸ਼ੀ ਹੋ ਰਹੀ ਹੈ ਇਹਨਾਂ ਦੇ ਆਉਣ ਦੀ, ਕਿਉਂਕਿ ਆਖੀ ਦਾ ਹੈ ਨਾ ਕਿ ਪ੍ਰਦੇਸ਼ ਦੇ ਵਿੱਚ ਜਾਂ ਬੰਦਾ ਆਪਣੇ ਇਲਾਕੇ ਤੋਂ ਬਾਹਰ ਹੋਵੇ ਤਾਂ ਆਪਣੇ ਇਲਾਕੇ ਦਾ ਕੋਈ ਵੀ ਬੰਦਾ ਭਾਵੇਂ ਤੁਸੀਂ ਉਸਨੂੰ ਜਾਣਦੇ ਵੀ ਨਾ ਹੋਵੋ ਨਾ ਤਾਂ ਉਹ ਬੜਾ ਚੰਗਾ ਤੇ ਬੜਾ ਮਿੱਠਾ ਲੱਗਦਾ ਹੈ। ਜੀ ਸਰ, ਇੰਜੇ ਜੀ ਬਿਲਕੁਲ। ਬੜੀ ਮਿਹਰਬਾਨੀ ਕਿਰਨ ਤੁਹਾਡੀ ਤੇ ਮੁਨੀਰ ਸਾਹਿਬ ਤੁਹਾਡੀ। ਬੜੀ ਖੁਸ਼ੀ ਹੋਈ ਇੱਥੇ ਆ ਕੇ। ਇਹ ਤੇ ਜਿਵੇਂ ਕਹਿੰਦੇ ਨੇ ਨਾ ਘਰ ਵਾਪਸੀ, ਜਿਹੜੀ RSS ਨੇ ਘਰ ਵਾਪਸੀ ਸ਼ੁਰੂ ਕੀਤੀ ਹੈ ਇਹ ਸਾਡੀ ਪਿੰਡ ਵਾਪਸੀ ਹੈ ਤੇ ਬੜੀ ਖੁਸ਼ੀ ਹੋਈ ਆ ਕੇ। ਤੇ ਯੂਨੀਵਰਸਿਟੀ ਤੋਂ ਵੀ ਸਾਨੂੰ ਸਾਡੀ ਤੇ ਮਤਲਬ ਕਾਲਜ ਸੀ ਤੋਂ ਯੂਨੀਵਰਸਿਟੀ ਹੈ ਤੇ ਸਾਨੂੰ ਇੰਜ ਨਹੀਂ ਭੁੱਲਦੀ। ਮੈਂ ਜੀ ਜੰਮਪਲ ਤੇ ਮੈਂਡੀ ਜੀ ਪਧਰਾੜ ਦੀ, ਪਧਰਾੜ ਸੂਣ ਸਕੇਸਰ। ਠੀਕ। ਤੇ ਉਹ ਪਧਰਾੜ ਦੇ ਬਾਰੇ 'ਚ ਅਸੀਂ ਆਖਦੇ ਹਾਂ ਸੁਣਾ ਲਿਆ ਆਖਦੇ ਹਨ ਬਈ ਪਧਰਾੜ ਸੂਣ ਸਕੇਸਰ 'ਚ ਨਹੀਂ ਤੇ ਉਸ ਲੱਗਦਾ ਜਿਹੜਾ ਸੌਖਾ ਬੰਦਾ ਉੱਥੇ ਤੱਕ ਚਲੇ ਜਾਂਦਾ ਜੀ। ਹਾਂ, ਉਹ ਪਧਰਾੜ ਤੱਕ ਨਹੀਂ ਪੈਂਦਾ ਜੀ। ਤੇ ਉਹ ਅਸਾਂ ਉਸ ਤੋਂ ਬਾਅਦ ਆਖਿਆ ਜੇ ਉਹ ਸੂਣ ਵੈਲੀ ਹੈ ਤੇ ਪਧਰਾੜ ਵੈਲੀ ਤੇ ਅਸੀਂ ਜਿਹੜਾ ਨਾ ਜੀ ਅਸੀਂ ਪਧਰਾੜ ਵੈਲੀ ਦੇ ਉੱਥੋਂ ਦੀ ਜੰਪ ਵਾਲੇ ਜੀ। ਤੇ ਮੈਂ 8 ਜਮਾਤਾਂ ਪੜ੍ਹੀਆਂ ਜੀ ਪਧਰਾੜ। ਅੱਛਾ। ਅੱਬਾ ਜੀ ਮੇਰੇ ਜਿਹੜੇ ਨੇ ਉਹ ਸਕੂਲ ਟੀਚਰ ਸਨ ਉੱਥੇ ਹਾਈ ਸਕੂਲ ਪਧਰਾੜ ਸੀ ਤੇ ਮੇਰੇ ਅੱਬਾ ਜੀ ਜਿਹੜੇ ਨੇ ਉਹ ਵੀ 1960 'ਚ ਇੱਥੋਂ FA ਕਰਕੇ ਗਏ ਨੇ ਗੌਰਮੈਂਟ ਕਾਲਜ। ਫਿਰ ਤੁਹਾਡਾ ਤੇ ਜੱਦੀ ਕੁਸ਼ਤੀ ਮਤਲਬ ਜੱਦੀ ਕੁਸ਼ਤੀ ਕਾਲਜ ਹੈ ਜੀ ਤੇ ਯੂਨੀਵਰਸਿਟੀ ਹੈ। ਠੀਕ। ਤੇ ਉਹਨਾਂ ਨੇ ਉਸ ਟਾਈਮ ਤੇ ਜੀ 60 ਦੇ ਵਿੱਚ ਇੱਥੋਂ ਆ ਕੇ ਕੀਤੀ ਸੀ FA। ਠੀਕ। ਤੇ ਫਾਰਸੀ ਉਹਨਾਂ ਦਾ ਸਬਜੈਕਟ ਸੀ। ਵਾਹ ਵਾਹ। ਤੇ ਜੀ ਪਧਰਾੜ ਦੀ ਜੰਪ ਵਾਲੇ 8 ਜਮਾਤਾਂ ਮੈਂ ਪੜ੍ਹੀਆਂ ਜੀ ਪਧਰਾੜੋਂ। ਠੀਕ। ਉਸ ਤੋਂ ਬਾਅਦ ਅਸੀਂ ਆ ਗਏ ਸਾਂ ਸਰਗੋਦੇ। ਠੀਕ। ਸਰਗੋਦਿਓ ਮੈਂ ਫਿਰ ਗੌਰਮੈਂਟ ਕਾਲਜ ਜਿਹੜਾ ਜਾਮਿਆ ਹਾਈ ਸਕੂਲ ਹੈ। ਠੀਕ। ਇਹਦੇ ਵਿੱਚੋਂ ਮੈਂ ਕੀਤੀ 9ਵੀਂ 10ਵੀਂ। ਠੀਕ। ਤੇ 9ਵੀਂ 10ਵੀਂ ਉੱਤੇ ਉਦੋਂ ਵਿੱਚ ਰਾਹ ਖੁੱਲ੍ਹਾ ਹੁੰਦਾ ਸੀ ਗੌਰਮੈਂਟ ਕਾਲਜ ਦਾ, ਉਦੋਂ ਕਾ ਨਿਸ਼ਾਨ ਕੋਈ ਨਹੀਂ ਸੀ। ਉਹ ਅਸੀਂ ਜਿਹੜੀ ਲੰਚ ਬ੍ਰੇਕ ਉਸ ਨਿਕਲ ਆਉਂਦੇ ਸਾਂ ਅਸੀਂ ਗੌਰਮੈਂਟ ਕਾਲਜ ਸਰਗੋਦੇ ਦੇ ਵਿੱਚ। ਵਾਹ ਵਾਹ ਵਾਹ। ਤੇ ਉੱਥੋਂ ਕਰਕੇ ਜੀ ਮੈਂ ਫਿਰ FSC ਵਾਸਤੇ ਗੌਰਮੈਂਟ ਕਾਲਜ ਸਰਗੋਦਾ ਆ ਗਿਆ। ਠੀਕ। ਇਹ ਸੀ 93 94 MH ਮੁਸੱਦਕ ਸਾਹਿਬ ਉਦੋਂ ਸਾਡੇ ਪ੍ਰਿੰਸੀਪਲ ਹੁੰਦੇ ਸੀ। ਤੇ FSC ਮੈਂ ਕੀਤੀ ਪ੍ਰੀ ਇੰਜੀਨੀਅਰਿੰਗ 'ਚ। ਠੀਕ। ਉੱਥੋਂ ਸਰਗੋਦਾ ਬੋਰਡ 'ਚ ਮੇਰਾ ਸਿਲਵਰ ਮੈਡਲ ਸੀ। ਅੱਛਾ। ਹਾਂਜੀ। ਇਹ ਵੈਸੇ ਬੜਾ ਕਮਾਲ ਦੀ ਗੱਲ ਹੈ, ਸ਼ਾਇਰ ਵੀ ਔਰ ਲਾਇਕ ਬੰਦਾ ਉਹ ਵੀ ਸਰ ਇੰਜੀਨੀਅਰਿੰਗ ਦੇ ਵਿੱਚ। ਵਰਨਾ ਆਮ ਤੌਰ ਤੇ ਸਾਡਾ ਇੱਕ ਜਿਹੜਾ ਇੱਕ ਹੈ ਤਾਂ ਗਲਤ ਖਿਆਲ ਹੈ ਲੇਕਿਨ ਬਣਿਆ ਹੈ ਕਿ ਜਿਹੜਾ ਬੰਦਾ ਪੜ੍ਹਾਈ 'ਚ ਰਹਿ ਜਾਂਦਾ ਨਾ ਫਿਰ ਉਹ ਸ਼ਾਇਰੀ ਕਰਦਾ। ਅੱਛਾ ਮਾਸ਼ਾਅੱਲਾ।
ਤੇ ਉੱਥੋਂ ਜੀ ਇੱਥੋਂ 94 ਦੀ ਸਾਡੀ FSC ਮੇਰੀ ਤੇ ਇੱਥੋਂ FSC ਕਰਕੇ ਵਕਤ ਮੈਂ ਲੱਗ ਗਿਆ ਜੀ ਉੱਥੇ ਯੂਨੀਵਰਸਿਟੀ ਲਾਹੌਰ। ਅੱਛਾ। ਉਹ ਵਕਤ 95 ਸੈਸ਼ਨ ਸੀ ਮੇਰਾ ਇਲੈਕਟ੍ਰੀਕਲ ਇੰਜੀਨੀਅਰਿੰਗ ਦਾ। ਠੀਕ। ਉੱਥੋਂ ਇਲੈਕਟ੍ਰੀਕਲ ਇੰਜੀਨੀਅਰਿੰਗ ਕੀਤੀ ਮੈਂ। ਠੀਕ। ਤੇ ਉਹ ਕਰਨ ਤੋਂ ਬਾਅਦ ਫਿਰ ਕੁਝ ਅਰਸਾ SDOਸ਼ਿਪ ਕੀਤੀ PTCL ਵਿੱਚ। ਅੱਛਾ। ਤੇ ਉਹ ਵਕਤ ਜਿਵੇਂ ਸਰਕਾਰੀ ਨੌਕਰੀ ਛੋੜਨੀ ਪੈਂਦੀ ਹੈ ਉਹ ਛੱਡ ਦਿੱਤੀ। ਠੀਕ। ਤੇ ਉੱਥੋਂ PTCL ਛੱਡ ਕੇ ਫਿਰ ਮੈਂ ਆ ਗਿਆ ਜੀ ਮੋਬਿਲਿੰਗ ਛੱਡ ਕੇ ਫਿਰ ਵਾਰਿਦ ਆ ਗਿਆ। ਅੱਛਾ। ਵਾਹ ਵਾਹ। ਵਾਰਿਦ ਤੋਂ ਬਾਅਦ ਫਿਰ 2005 ਵਿੱਚ ਮੈਂ 6 ਚ ਮੈਂ ਐਰਿਕਸਨ ਚਲਾ ਗਿਆ ਜੀ। ਐਰਿਕਸਨ ਸਾਊਦੀ ਤੇ ਮਿਡਲ ਈਸਟ ਵਿੱਚ। ਠੀਕ। 2007 ਤੋਂ ਮੈਂ ਹੁਣ ਸੋਨੀ ਐਰਿਕਸਨ ਜਿਹੜੀ ਹੈ ਉਹਦੇ ਵਿੱਚ ਮੈਂ ਡਬਲਿਨ ਵਿੱਚ ਆਇਰਲੈਂਡ ਵਿੱਚ। ਅੱਛਾ। ਤੇ ਪਹਿਲੇ 10 ਸਾਲ ਤੋਂ ਮੈਂ ਪਰਦੇਸੀ ਹਾਂ, ਪੱਕਾ ਪਰਦੇਸੀ ਜਿਹਨੂੰ। ਠੀਕ ਠੀਕ ਸਹੀ ਮਾਸ਼ਾਅੱਲਾ। ਤੇ ਇਹ ਦਾ ਮਤਲਬ ਸਫ਼ਰ ਤੁਹਾਡਾ ਜਿਹੜਾ ਇਹ ਇੰਜੀਨੀਅਰਿੰਗ ਦਾ ਸਫ਼ਰ ਹੈ ਤੇ ਜਿਹੜਾ ਹੁਣ ਤੱਕ ਦਾ ਸਫ਼ਰ ਹੈ ਜੀ। ਬਿਲਕੁਲ। ਕੋਈ ਸ਼ਾਇਰੀ ਦੇ ਹਵਾਲੇ ਨਾਲ ਅਸੀਂ ਤੇ ਕਿਉਂਕਿ ਸਾਡਾ ਤੇ ਦਿਲਚਸਪੀ ਉਹਦੇ ਨਾਲ ਹੈ। ਹਾਂਜੀ। ਸ਼ਾਇਰੀ ਦੇ ਸਫ਼ਰ ਇਹ ਸ਼ੁਰੂ ਹੋਇਆ ਜੀ ਕਿ ਇੱਥੇ ਜਦੋਂ ਜਿਹੜਾ ਟਾਈਮ ਸਾਡਾ ਟਾਈਮ ਸੀ ਔਰ ਸ਼ਾਇਦ ਕੁਝ ਤੁਹਾਨੂੰ ਵੀ ਯਾਦ ਹੋਏਗਾ ਕਿ ਉਹ ਜਿਹੜਾ ਟਾਈਮ ਹੈ ਸਕੂਲਾਂ ਦਾ ਵੀ ਉਦੋਂ ਵੀ ਬਸ ਮੈਂ ਅਦਬ ਇੱਕ ਬਹੁਤ ਵੱਡੀ ਐਕਟੀਵਿਟੀ ਹੁੰਦੀ ਹੈ। ਬਿਲਕੁਲ। ਔਰ ਹਰ ਜੁਮਰਾਤ ਜਿਸ ਤੱਕ ਮਾਂ ਯਾਦ ਹੈ ਜੀ ਹਰ ਜੁਮਰਾਤ ਉਹ ਐਕਟੀਵਿਟੀ ਜ਼ਰੂਰ ਹੁੰਦੀ ਹੈ ਜਾਮਿਆ ਹਾਈ ਸਕੂਲ ਵਿੱਚ। ਔਰ ਫਤਿਹ ਮੁਹੰਮਦ ਨਸੀਮ ਸਾਹਿਬ ਪ੍ਰਿੰਸੀਪਲ ਸਨ ਤੇ ਉਹਨਾਂ ਨੂੰ ਬੜੀ ਠਰਕ ਸੀ ਸ਼ਾਇਰੀ ਦੀ ਔਰ ਚੰਗੇ ਸ਼ੇਰ ਦੀ ਔਰ ਨਾਤਾਂ ਦੀ। ਨਾਤਾਂ ਵੀ ਬੜੀਆਂ ਪੜ੍ਹਦਾ ਸਾਂ ਮੈਂ ਵੈਸੇ। ਤੇ ਨਾਤਾਂ ਦੀ ਔਰ ਡਿਬੇਟਿੰਗ ਸਾਡੇ ਡਿਬੇਟਿੰਗ ਸੁਸਾਇਟੀ ਹੁੰਦੀ ਸੀ। ਤਕਰੀਰਾਂ ਬਹੁਤ ਕੀਤੀਆਂ ਔਰ ਉਹ ਬੜਾ ਪਰਸਨਲ ਇੰਟਰਸਟ ਲੈਂਦੇ ਸਨ। ਬਲਕਿ ਉਹ ਕਈ ਵਾਰ ਤੇ ਆਪਣੀ ਪ੍ਰਿੰਸੀਪਲ ਉਹਨਾਂ ਦਾ ਹਾਊਸ ਸੀ ਬੜਾ ਪ੍ਰੋਪਰ ਘਰ ਸੀ ਜਿਹੜਾ ਉਹਦੇ ਵਿੱਚ ਨਾਤਖਾਨੀ ਦੀਆਂ ਮਹਿਫਲਾਂ ਹੋਣੀਆਂ ਤੇ ਤਕਰੀਰਾਂ ਹੋਣੀਆਂ। ਸੋ ਉਹਨਾਂ ਦਾ ਬੜਾ ਰੋਲ ਹੈ ਜੀ ਉਹਨਾਂ ਦਾ। ਹਾਂਜੀ। ਸੋ ਇੱਕ ਤੇ ਉਹ ਸਮਝੋ ਜਾਗ ਲੱਗੀ ਉੱਥੋਂ ਸਾਨੂੰ। ਦੈਨ ਜਦੋਂ 11ਵੀਂ 'ਚ ਇੱਥੇ ਆਏ ਹਾਂ ਗੌਰਮੈਂਟ ਕਾਲਜ ਸਰਗੋਦਾ 'ਚ ਤੇ ਹੈ ਸੀ ਤੇ ਸਾਡਾ ਸਾਇੰਸ ਸਬਜੈਕਟ ਪਰ ਯਾਰੀ ਸਾਡੀ ਸਾਰੀ ਆਰਟਸ ਵਾਲਿਆਂ ਨਾਲ ਸੀ। ਤੁਹਾਡੇ ਕੰਮ ਸਾਰੇ ਆਰਟਸ ਵਾਲੇ ਸਨ ਜੀ। ਬਿਲਕੁਲ। ਤੇ ਉਹ ਲਿੱਤਰ ਵੀ ਪੈਂਦੇ ਸਨ ਘਰੋਂ ਕਿਉਂਕਿ ਉਹਨਾਂ ਨੂੰ ਜਦੋਂ ਤੱਕ ਮਤਲਬ ਮੈਡਲ ਨਹੀਂ ਆ ਗਿਆ ਉਦੋਂ ਤੱਕ ਲਿੱਤਰ ਹੀ ਪੈਂਦੇ ਰਹੇ। ਉਹਨਾਂ ਨੇ ਕਿਹਾ ਐਵੇਂ ਕਿਤਾਬ ਰੱਖੀ ਰੱਖਦਾ ਅਸਲ ਤੇ ਸ਼ਾਇਰੀ ਕਰਦਾ ਹੈ। ਤੇ ਉਦੋਂ ਸ਼ਾਦ ਸਾਹਿਬ ਨਾਲ ਤਾਲੁਕ ਬਣਿਆ ਜੀ ਬੜਾ ਕਰੀਬੀ ਜੀ। ਔਰ ਉਹ ਆਖਰੀ ਉਮਰ ਤੱਕ ਤੁਹਾਨੂੰ ਪਤਾ ਹੀ ਹੈ ਉਹਨਾਂ ਦੇ ਈਵਨ ਡੈਥ ਤੋਂ ਕੁਝ ਅਰਸੇ ਪਹਿਲਾਂ ਸ਼ਾਦ ਸਾਹਿਬ ਨਾਲ ਤੇ ਫਿਰ ਜਿਹਦਾ ਵੀ ਤਾਲੁਕ ਬਣਿਆ ਉਹ ਆਖਰ ਤੱਕ ਹੀ ਰਿਹਾ। ਕੀ ਬਾਤ। ਤੇ ਉਹ ਸ਼ਾਦ ਸਾਹਿਬ ਨਾਲ ਜੀ ਤਾਲੁਕ ਜੁੜ ਗਿਆ ਤੇ ਉਹ ਫਿਰ ਉਹਦੇ ਨਾਲ ਡੈਕਲੇਮੇਸ਼ਨ ਕੰਟੈਸਟ ਹੋਏ ਔਰ ਫਿਰ ਸ਼ਾਇਰੀ ਸ਼ੁਰੂ ਹੋ ਗਈ ਔਰ ਪੰਜਾਬੀ ਸ਼ਾਇਰੀ ਪਹਿਲੀ ਵਾਰ ਉਦੋਂ ਅਸਾਂ ਸਾਡੇ ਕੰਨਾਂ 'ਚ ਪਈ ਇਨ ਅ ਸੈਂਸ। ਠੀਕ। ਕਿਉਂਕਿ ਮੇਰੇ ਅੱਬਾ ਜੀ ਦਾ ਫਾਰਸੀ ਸਬਜੈਕਟ ਸੀ ਤੇ ਅਸੀਂ ਬੋਲਦੇ ਤਾਂ ਸਾਰੇ ਪੰਜਾਬੀ ਹੀ ਸਾਂ ਲੇਕਿਨ ਉਹ ਉਰਦੂ ਸ਼ਾਇਰੀ ਦਾ ਉਹਨਾਂ ਨੂੰ ਸ਼ੌਕ ਸੀ ਕਿ ਇੱਕ ਸਟੇਜ ਤੱਕ ਰਿਹਾ ਜੀ। ਠੀਕ। ਤੇ ਉਹ ਸ਼ਾਦ ਸਾਹਿਬ ਦੇ ਨਾਲ ਤਾਲੁਕ ਬਣਿਆ। ਉਸ ਤੋਂ ਬਾਅਦ ਆਗਾ ਸਾਹਿਬ ਦੇ ਘਰ ਮਹਿਫਲ ਹੁੰਦੀ ਸੀ। ਅਸੀਂ ਫਿਰ ਕੁਝ ਜਿਹੜੇ 5-7 ਦੋਸਤ ਸਨ ਜੀ ਉਹ ਫਿਰ ਇਕੱਠੇ ਹੋ ਜਾਂਦੇ ਸਨ ਆਗਾ ਸਾਹਿਬ ਦੇ ਘਰ ਰੇਲਵੇ ਰੋਡ ਤੇ। ਯਾਨੀ ਜ਼ਮਾਨਾ ਤਾਲਬ ਇਲਮ ਤੋਂ ਤੁਸੀਂ ਮਾਸ਼ਾਅੱਲਾ ਬਹੁਤ ਵੱਡੇ ਲੋਕਾਂ ਨਾਲ ਉਹ ਨਾਂ ਨੇ ਮੈਂ ਸਮਝਦਾ ਕਿ ਜਿਨ੍ਹਾਂ ਦਾ ਮਤਲਬ ਕਿ ਕੋਈ ਇਹਤਰਾਮ ਦੇ ਵਿੱਚ ਕੋਈ ਸ਼ੱਕ ਹੀ ਨਹੀਂ ਕੋਈ ਦੋ ਰਾਏ ਨਹੀਂ ਆਗਾ ਸਾਹਿਬ ਦਾ ਜਾਂ ਰਿਆਜ਼ ਸ਼ਾਦ ਸਾਹਿਬ ਦਾ। ਐਬਸੋਲੂਟਲੀ ਜੀ। ਔਰ ਆਗਾ ਸਾਹਿਬ ਦੀ ਜਿਹੜੀ ਐਕਸੈਸਿਬਿਲਿਟੀ ਸੀ ਉਹ ਬੜੀ ਸੀ ਜੀ ਬੜੀ। but he was always accessible। ਤੁਸੀਂ ਜਾਓ ਅਗਰ ਇੱਥੇ ਹੈ ਨੇ ਸਰਗੋਦੇ ਤੇ ਤੁਸੀਂ ਬੂਹਾ ਖੜਕਾ ਕੇ ਜਾ ਸਕਦੇ ਹੋ। ਵਾਹ ਵਾਹ। ਔਰ ਕੋਈ ਵੀ ਬੇਤੁਕਾ ਸਵਾਲ ਕੋਈ ਵੀ ਚੀਜ਼ ਮਤਲਬ ਉਹਦੇ ਅੰਦਰ ਜਿਹੜੀ ਉਹ ਹੈ ਸੀ ਨਾ ਵੱਡਾ ਬੰਦਾ ਐਵੇਂ ਨਹੀਂ ਸੀ ਮਤਲਬ ਵੱਡਾ ਬੰਦਾ ਬਾਕੀ ਵੱਡਾ ਬੰਦਾ। ਤੇ ਅਸੀਂ ਬਹੁਤ ਸਾਰੇ ਦੋਸਤ ਯਾਰ ਸਾਂ। ਆਬਿਦ ਸਿਆਲ ਸੀ ਸਾਡੇ ਨਾਲ ਉਹ ਹੁਣ ਨਮਲ ਵਿੱਚ ਪ੍ਰੋਫੈਸਰ ਉਰਦੂ ਦਾ। ਹਾਂਜੀ। ਆਮਿਰ ਰਾਣਾ ਸੀ ਸਾਡੇ ਨਾਲ ਲਿਖਦਾ ਵੀ ਹੈ ਡਾਨ ਵਾਸਤੇ। ਅੱਛਾ। ਆਪਣੀ ਉਹਦੀ ਪਿਪਸ ਆਰਗੇਨਾਈਜੇਸ਼ਨ ਵੀ ਹੈ। ਰਾਣਾ ਉਦੋਂ ਸਾਡੇ ਤੋਂ ਸੀਨੀਅਰ ਸੀ 1 ਸਾਲ ਤੇ ਉਹ ਫਿਰ ਅਸੀਂ ਉਹਦੇ ਵਿੱਚ ਸਾਰੇ ਇੰਗੇਜ ਹੋ ਕੇ ਬਹਿੰਦੇ ਸਾਂ ਉੱਥੇ ਆਗਾ ਸਾਹਿਬ ਦੇ ਕੋਲ ਜਿਹੜਾ ਉਹ ਯੂਥ ਕਲੱਬ ਸੀ। ਆਬਦ ਖੁਰਸ਼ੀਦ ਹੁੰਦਾ ਸੀ। ਵਾਹ ਵਾਹ। ਹਾਂ ਜੀ ਮੇਰੀ ਅੱਜ ਵੀ ਮੁਲਾਕਾਤ ਡਾਕਟਰ ਆਬਦ ਖੁਰਸ਼ੀਦ PhD ਹੋ ਗਈ। ਬਿਲਕੁਲ ਵੈਰੀ ਗੁੱਡ। ਬਹੁਤ ਸੋਹਣੇ ਸ਼ਾਇਰ ਜੀ। ਤੇ ਉਹ ਉੱਥੇ ਰਹੀ ਜੀ ਉਹ ਸਿਟਿੰਗਸ ਰਹੀਆਂ ਤੇ ਉਸ ਤੋਂ ਬਾਅਦ ਨਿਕਲ ਗਏ ਅਸੀਂ ਜੀ ਯੂਨੀਵਰਸਿਟੀ। ਠੀਕ। ਸੋ ਉੱਥੇ ਜਾ ਕੇ ਫਿਰ ਤੁਹਾਨੂੰ ਪਤਾ ਹੀ ਹੈ ਇੱਕ ਉੱਥੋਂ ਦੀ ਜਿਹੜੀ ਰਿਨਾਇਸੈਂਸ ਹੈ ਲਾਹੌਰ ਦੀ ਉਹਦੇ ਵਿੱਚ ਵੜ ਜਾਂਦਾ ਬੰਦਾ ਜਾ ਕੇ। ਤੇ ਉਸ ਵਿੱਚ ਨਜਮ ਸੈਦ ਨਾਲ ਮੁਲਾਕਾਤਾਂ ਰਹੀਆਂ। ਸੰਗਤ ਤੇ ਮੈਂ ਨਹੀਂ ਬੈਠਿਆ ਕਦੀ ਲੇਕਿਨ ਸ਼ਾਹ ਜੀ ਦੀਆਂ ਕਿਤਾਬਾਂ ਪੜ੍ਹੀਆਂ। ਠੀਕ। ਤੇ ਲਿਖਣਾ ਸ਼ੁਰੂ ਕਰ ਦਿੱਤਾ ਸੀ ਮੈਂ ਜਦੋਂ ਮੈਂ FSC ਜਿੱਥੇ ਆਇਆ ਸਫਰ। ਅੱਛਾ। ਤੇ ਕਿਤਾਬਾਂ ਦੇ ਵਿੱਚ ਫਿਰ ਮਤਲਬ ਫਾਸਟ ਫਾਰਵਰਡ ਕਰਦੇ ਹਾਂ। ਪਹਿਲੀ ਕਿਤਾਬ ਮੇਰੀ ਆਈ ਸੀ ਜੀ ਰਾਤ ਸਮੁੰਦਰ ਖੇਡ। ਠੀਕ। ਉਹ 2002 ਵਿੱਚ ਛਪੀ ਸੀ। ਠੀਕ। ਤੇ ਉਸ ਤੋਂ ਬਾਅਦ ਦੂਜੀ ਕਿਤਾਬ ਵੀ ਨਹੀਂ ਲਿਖਿਆ ਦਿਨ ਆਈ 2012 ਦੇ ਵਿੱਚ 10 ਸਾਲ ਬਾਅਦ। ਠੀਕ। ਤੇ ਤੀਜੀ ਜਿਹੜੀ ਕਿਤਾਬ ਹੈ ਉਹ ਸੇਜਲ ਉਹ ਆਈ ਹੈ ਜੀ 2017 ਪਿਛਲੇ ਸਾਲ। ਸਹੀ। ਅੱਛਾ। ਮੈਨੂੰ ਗੱਲ ਕਿਤੇ ਗੱਲਾਂ 'ਚ ਤੁਸੀਂ ਸਾਨੂੰ ਵਲਾ ਨਾ ਜਾਓ। ਇੱਕ ਮੈਨੂੰ ਨਾ ਤੁਹਾਡੀ ਪਹਿਲੀ ਕਿਤਾਬ ਦੇ ਵਿੱਚੋਂ ਬੜੀ ਨਜ਼ਮ ਇੱਕ ਜਿਹੜੀ ਨਾ ਉਹ ਅਗਰ ਉਹ ਤੁਹਾਨੂੰ ਵੀ ਸ਼ਾਇਦ ਕਿਉਂਕਿ ਮਾਸ਼ਾਅੱਲਾ ਤੁਸੀਂ ਜਿੰਨੇ ਇੱਕ ਕਹਿ ਲਓ ਮਸਰੂਫ
ਜ਼ਿੰਦਗੀ ਗੁਜ਼ਾਰ ਰਹੇ ਹੋ ਤਾਂ ਸਾਰੀਆਂ ਨਜ਼ਮਾਂ ਯਾਦ ਰੱਖਣੀਆਂ ਜਿਹੜੀਆਂ ਮੇਰੇ ਖਿਆਲ ਮੁਮਕਿਨ ਨਹੀਂ ਹੋਣੀਆਂ, ਲੇਕਿਨ ਅਗਰ ਤੁਹਾਨੂੰ ਯਾਦ ਹੋਵੇ ਤਾਂ ਉਹ 'ਚ ਇੱਕ ਨਜ਼ਮ ਹੈ ਜਿਹਦੇ 'ਚ ਕੋਈ ਉਨਵਾਨ ਜਿਹੜਾ ਨਾ ਉਹ ਇੱਕ ਨੋਸਟੈਲਜੀਆ ਦੀ ਇੱਕ ਕੈਫੀਅਤ ਹੈ ਕਿ ਜੀ ਇੱਕ ਬੰਦਾ ਵਾਪਸ ਆਉਣ ਨੂੰ ਤਾਂਘ ਰਿਹਾ, ਉਹ ਅਗਰ ਤੁਹਾਨੂੰ ਯਾਦ ਹੋਵੇ ਤਾਂ ਮੈਂ ਮੇਰੀ ਫਰਮਾਇਸ਼ ਹੈ ਵਾਹ ਵਾਹ ਬਿਲਕੁਲ ਹੋਈ ਤੇ ਉਹ ਅਗਰ ਸੁਣਾਓ ਸਾਡੇ ਸਾਹਮਣੇ। ਜੀ ਇਹ ਮੈਂ ਬਿਲਕੁਲ ਸੁਣਾਉਂਦਾ ਜੀ, ਬੜੀ ਮਿਹਰਬਾਨੀ ਪਸੰਦ ਕਰਨ ਦੀ। ਇਹ ਮਤਲਬ ਇਹਦੀ ਜਿਹੜੀ ਸੈਂਸ ਹੈ ਨਾ, ਸੈਂਸ ਬੜੀ ਬਿਟਰ ਹੈ, ਮਤਲਬ ਉਹ ਜ਼ਰਾ ਤਲਖੀ ਹੈ ਇਸ ਵਿੱਚ, ਲੇਕਿਨ ਉਹ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਤਲਖੀ ਉਹ ਤਲਖੀ ਹੈ ਨਹੀਂ। ਨੀ ਮਾਏ ਹੁਣ ਭੀੜ ਲੈ ਬੂਆ ਪੈ ਗਈਆਂ ਨੇ ਸ਼ਾਮਾਂ, ਬਹਿ ਜਾ ਅੰਦਰ ਮੰਜੀ ਉੱਤੇ ਖੋਲ ਕੇ ਚਿੱਟੇ ਵਾਲ, ਮੈਂ ਨਹੀਂ ਆਉਣਾ। ਵਾਹ 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 ਵਾਹ। ਨੀ ਮਾਏ ਹੁਣ ਭੀੜ ਲੈ ਬੂਆ ਪੈ ਗਈਆਂ ਨੇ ਸ਼ਾਮਾਂ, ਬਹਿ ਜਾ ਅੰਦਰ ਮੰਜੀ ਉੱਤੇ ਖੋਲ ਕੇ ਚਿੱਟੇ ਵਾਲ, ਮੈਂ ਨਹੀਂ ਆਉਣਾ। ਮੇਜ਼ ਉੱਤੇ ਮੈਂ ਛੱਡ ਆਇਆ ਸਾਂ ਅੱਧ ਖੁੱਲੇ ਅਖਬਾਰ, ਕੱਚੀਆਂ ਪੱਕੀਆਂ ਯਾਦਾਂ ਨਸਦੇ ਵੱਜਦੇ ਸਾਹ। ਮੇਜ਼ ਉੱਤੇ ਮੈਂ ਛੱਡ ਆਇਆ ਸਾਂ ਅੱਧ ਖੁੱਲੇ ਅਖਬਾਰ, ਕੱਚੀਆਂ ਪੱਕੀਆਂ ਯਾਦਾਂ ਨਸਦੇ ਭਜਦੇ ਸਾਹ। ਰੱਖ ਦੇਵੀਂ ਉਹ ਸ਼ੈਲਫਾਂ ਅੰਦਰ ਤੇ ਮੈਨੂੰ ਨਾ ਲੱਭੀ, ਰੱਖ ਦੇਵੀਂ ਉਹ ਸ਼ੈਲਫਾਂ ਅੰਦਰ ਤੇ ਮੈਨੂੰ ਨਾ ਲੱਭੀ, ਮੈਂ ਨਹੀਂ ਲੱਭਣਾ ਗਲੀਆਂ ਮੁਲਕਾਂ ਖਾਬਾਂ ਅੰਦਰ। ਵਾਵਾਂ ਦੇ ਹੱਥ ਕੋਈ ਚਿੱਠੀ ਨਾ ਗੱਲੀ ਮੈਂਡੇ ਨਾਂ ਦੀ, ਵਾਵਾਂ ਦੇ ਹੱਥ ਕੋਈ ਚਿੱਠੀ ਨਾ ਗੱਲੀ ਮੈਂਡੇ ਨਾਂ ਦੀ, ਪੱਖੂ ਵਾਪਸ ਆਉਂਦੇ ਤੱਕ ਕੇ ਪੀੜ ਲੁਕਾਈ ਹਾਂ ਦੀ। ਓਏ ਹੋਏ ਵਾਹ ਵਾਹ ਸਾਰੀ ਤੇ ਕਮਾਲ ਹੈ, ਮਤਲਬ ਕਿ ਮੈਂ ਕਹਿੰਦਾ ਉਸ ਜਿਹੜੀ ਕੈਫੀਅਤ ਜਿਹੜੀ ਜਿਹੜਾ ਬੰਦਾ ਜਿਹਨੂੰ ਵਤਨ ਛੱਡਣਾ ਪੈਂਦਾ ਹੈ। ਅਸੀਂ ਵੈਸੇ ਕੱਲ ਵੀ ਅਸੀਂ ਜਿਹੜਾ ਨਾ ਗੱਲ ਕਰ ਰਹੇ ਸਾਂ ਇਨਸਾਨੀ ਸਮਗਲਿੰਗ ਦੇ ਹਵਾਲੇ ਨਾਲ, ਤੇ ਮੌਜੂ ਇੰਝ ਦੇ ਰਹੇ ਕਿ ਇੱਥੋਂ ਲੋਕ ਜਿਹੜੇ ਜਾਂਦੇ ਨੇ ਨਾ ਉਹ ਬੜੇ ਚਾਵਾਂ ਨਾਲ ਸਾਡੇ ਨੌਜਵਾਨ ਹੁੰਦਾ ਕਿ ਮੈਂ ਕਿਵੇਂ ਬਾਹਰ ਚਲੇ ਜਾਵਾਂ, ਔਰ ਲੇਕਿਨ ਇਹ ਜਿਹੜੀ ਨਜ਼ਮ ਹੈ ਯਕੀਨ ਕਰੋ ਇਹਦੇ 'ਚ ਮਤਲਬ ਬੰਦੇ ਨੂੰ ਪਤਾ ਲੱਗਦਾ ਕਿ ਯਾਰ ਮੈਂ ਜ਼ਿੰਦਗੀ ਦਾ ਸੱਤ ਜਿਹੜਾ ਉਹਨੂੰ ਮੈਂ ਮਿਸ ਕਰਨਾ। ਜੀ ਔਰ ਇਕਨੋਮਿਕ ਉਹ ਜਿਵੇਂ ਉਹ ਸਾਡਾ ਯਾਰ ਚੰਦਨ ਕਹਿੰਦਾ ਹੁੰਦਾ, ਉਹ ਕਹਿੰਦਾ ਕਿ ਸੁੱਖ ਦੇ ਦੁੱਖ ਨੂੰ ਹੀ ਅਸੀਂ ਪਰਦੇਸੀ ਹੁੰਦੇ ਹਾਂ। ਸੁੱਖ ਦਾ ਦੁੱਖ ਹੈ ਬੇਸਿਕਲੀ, ਇਮੀਗ੍ਰੇਸ਼ਨ ਹੈ ਉਹ ਸੁੱਖ ਦਾ ਦੁੱਖ ਹੀ ਹੈ। ਔਰ ਮੇਰਾ ਖਿਆਲ ਜਿਹੜਾ ਉਹ ਅਸੀਂ ਸਾਰੇ ਜਿਹਨੂੰ ਅੰਗਰੇਜ਼ੀ ਵਿੱਚ ਕਹਿੰਦੇ ਨੇ ਇਕਨੋਮਿਕ ਮਾਈਗਰੈਂਟ ਹੈ ਨਾ ਜੀ, ਅਸੀਂ ਤੇ ਸ਼ਾਇਦ ਉਸ ਤਰ੍ਹਾਂ ਦੇ ਇਕਨੋਮਿਕ ਮਾਈਗਰੈਂਟ ਨਹੀਂ ਹੈ, ਕਿਉਂਕਿ ਸਾਨੂੰ ਤੇ ਰੋਟੀ ਰੋਜ਼ੀ ਇੱਥੇ ਵੀ ਲੱਭ ਰਹੀ ਸੀ। ਬਹੁਤ ਸਾਰੇ ਜਿਹੜੇ ਲੋਕ ਜਿਹਨਾਂ ਤੁਸੀਂ ਜ਼ਿਕਰ ਕਰ ਰਹੇ ਹੋ ਸਾਡੇ, ਔਰ ਪੰਜਾਬੀਆਂ ਤੇ ਕੋਈ ਬਦਦੁਆ ਹੈ ਬਿਲਕੁਲ ਪਰਦੇਸੀ ਹੋਣ ਦੀ। ਔਰ ਸਾਡੀ ਤੁਸੀਂ ਪ੍ਰਦੇਸ਼ ਦਾ ਜਿਹੜੀ ਸਾਡੀ ਤਾਰੀਖ ਹੈ ਉਹ ਕੋਈ ਮੈਨੂੰ ਤਾਂ ਲੱਗਦਾ ਕੋਈ ਹਜ਼ਾਰਾਂ ਸਾਲਾਂ ਦੀ ਤਾਰੀਖ ਹੈ ਬਿਲਕੁਲ, ਕਿ ਉਹ ਕਿਹੜਾ ਮਤਲਬ ਪ੍ਰਦੇਸ਼ ਅਸੀਂ ਵੀ ਪਿੰਡੋਂ ਜਦੋਂ ਅਸੀਂ ਸਰਗੋਧੇ ਆਏ ਹਾਂ ਤਾਂ ਉਹ ਵੀ ਪ੍ਰਦੇਸੀ ਪ੍ਰਦੇਸ਼ ਬਿਲਕੁਲ, ਜਦੋਂ ਤੁਸੀਂ ਪਿੰਡ ਛੱਡ ਕੇ ਸ਼ਹਿਰ 'ਚ ਆਉਂਦੇ ਹੋ ਉਹ ਵੀ ਪ੍ਰਦੇਸ਼ ਹੈ ਬਿਲਕੁਲ ਬਿਲਕੁਲ। ਕਿਉਂਕਿ ਵੇਖੋ ਨਾ ਵਾਰਿਸ ਸ਼ਾਹ ਜਿਵੇਂ ਕਹਿੰਦਾ, ਜਿਵੇਂ ਹੀਰ ਮਿਲਦੀ ਹੈ ਪਹਿਲੀ ਦਫਾ ਰਾਂਝੇ ਨੂੰ, ਉਹਦੇ ਕੋਲ ਪੁੱਛਦੀ ਹੈ ਨਾ ਕੌਣ ਵਤਨ ਤੇ ਨਾਮ ਕੀ ਸਾਈਆਂ ਦਾ, ਅਤੇ ਜ਼ਾਤ ਦਾ ਕੌਣ ਸਦਾਵਣਾ ਹੈ। ਵਾਹ ਵਾਹ ਬਿਲਕੁਲ। ਵਤਨ ਦਮਾਂ ਦੇ ਨਾਲ ਤੇ ਜ਼ਾਤ ਜੋਗੀ, ਫਿਰ ਅੱਗੇ ਆ ਕੇ ਜਵਾਬ ਦਿੰਦਾ ਵਾਰਿਸ ਸ਼ਾਹ, ਕਹਿੰਦਾ ਵਤਨ ਦਮਾਂ ਦੇ ਨਾਲ ਤੇ ਜ਼ਾਤ ਜੋਗੀ, ਤੇ ਉਹ ਵਤਨ ਤੇ ਜ਼ਾਤ ਧਿਆਨ ਰੱਖੇ, ਦੁਨੀਆਦਾਰ ਹੈ ਉਹ ਦਰਵੇਸ਼ ਕੀ ਹੈ। ਤੇ ਵਤਨ ਜਿਹੜਾ ਉਹ ਤੇ ਬਰਥ ਪਲੇਸ ਵਤਨ ਹੈ ਨਾ ਸਾਡਾ ਵਤਨ। ਚਲੋ ਸਰ ਮੇਰੇ ਖਿਆਲ ਗੱਲਾਂ ਹੁੰਦੀਆਂ ਰਹਿਣਗੀਆਂ, ਤੇ ਕੋਈ ਸੁਣਨੇ ਵਾਲਿਆਂ ਨੂੰ ਉਹ ਗਾਣਾ ਚੰਗਾ ਜਿਹਾ ਸੁਣਾਓ ਜੀ, ਫਿਰ ਉਸ ਤੋਂ ਬਾਅਦ ਵਾਪਸ ਆਉਣੇ। ਸਾਮੀਨ ਤੁਹਾਨੂੰ ਇੱਕ ਖੂਬਸੂਰਤ ਜਿਹਾ ਗੀਤ ਸੁਣਾਉਂਦੇ ਆ ਤੇ ਸੁਣਦੇ ਰਹੋ ਕੈਂਪਸ ਰੇਡੀਓ VOV FM 98.2। ਅੱਲਾ ਵਾਸਤੇ ਕਰ ਮੁਲਾਕਾਤ ਸਾਡਾ ਬਿਲਕੁਲ ਕਤਾਨ ਸਲਾਮ ਨਾ ਲਈ ਛੜਾ ਬੂਏ ਤੂੰ ਪਾਚਾ ਜਾਤੇ ਮਨ ਵੰਗੇ ਤਾਂ ਮਿਨਤ ਮੋਤਾਜ ਕਰੇ ਦਈ ਕਰ ਖਤਮ ਚਲੇ ਜਜ਼ਬਾਤ ਤੂੰ ਰੋਕ ਰਵਾਲੀ ਰੁਕ ਸਕਦੀ मेरी रखी चूने बरसात उड़दी हिल माया और असी तेरे सारा सानू एक बारी मिल माया कर मुलाकात तेरे कने आने आवे साडा सरगो दे कौन आंदा, तेरे कने आने आवे साडा सरगो दे कौन आंदा। कर
कर मुलाकातां नित नूं साडे कोलों लाउण आउंदा तेरे कने आउने वे साडा सरगो दे कौन आउंदा तेरे कने आउने वे साडा सरगो दे कौन आउंदा तेरियां कर दे पैया कसम ढोला मर दे पैया मिन्नता तेरियां कर दे पैया कसम ढोला मर दे पैया कर मुलाकात मार न ढोला मोया नू अंदर बुला ले बाहर खलोते रोना नू अंदर बुला ले बाहर खलोते रोना नू वक्त न मोंदा पासिया साडा कुछ तां कर दे सासिया साडा न मोंदा पासिया साडा कुछ तां कर दे सासिया साडा कर मुलाकातां उधरा साडियां ले जावें हस के मिल पवे माणिया साडे रह जावें हस के मिल पवे माणिया साडे रह जावें साडी होर न कई फरमैश बस तैनू सोनिया मिलन दी खैश साडी होर न कई फरमैश बस तैनू सोनिया मिलन दी खैश कर मुलाकातां साफ जवाब न दे माया असा तैनू वेखण वे तेरे कोलों मंगना के माया असा तैनू वेखण वे तेरे कोलों मंगना के माया सफर कुटांगे करके साइल तेरे कोल आए मर मर के सारिल सफर कुटांगे करके साइल तेरे कोल आए मर मर के सारिल कर मुलाकातां शाहपुर छड़ के आए वधिया एक बारी मिल पवे रसी डाढे घबराए वधिया एक बारी मिल पवे रसी डाढे घबराए वधिया कर मुलाकातां नित नूं साडे कोलों लाउण आउंदा तेरे कने आउने वे साडा सरगो दे कौन आउंदा तेरे कने आउने वे साडा सरगो दे कौन आउंदा कर मुलाकातां नित नूं साडे कोलों लाउण आउंदा तेरे कने आउने वे साडा सरगो दे कौन आउंदा तेरे कने आउने वे साडा सरगो दे कौन आउंदा तेरे कने आउने वे साडा सरगो दे कौन आउंदा साडा सरगो दे कौन आउंदा सामने तुसी सुनदे पए सो खूबसूरत जिहा गीत ते मेरा ख्याल है तुसी भी महमूद साहब तुसी भी सरगो दे सिर्फ मेरा ख्याल है डॉक्टर साहब लेई आंदे हो और तुहाडा कौन होंदा है नहीं डॉक्टर ओ बड़े ने दे सरगो दे तुसी नज़मां पढ़ो ना जरा तुहानू पता लगेगा ओ जेड़ा उन्हां जिक्र कर छड़िया अच्छा मजे दी गल है नज़मां तो पता नहीं कईयां नू भुलेखा होना भी मेरे वास्ते आउंदे ने सर यही खूबसूरती होनी चाहिए है हर बंदे नू हां जी सामिन तुसी साडे नाल राबता कर सकदे हो 3 तरीके ने 923798 साडा फोन नंबर है 048 मिलासो अगर मोबाइल फोन तो कॉल करसो या सरगो दे बाहरों
SMS ਲਈ VOV ਲਿਖੋ, ਨਾ ਲਿਖੋ, ਥਾਂ ਲਿਖੋ, ਗੱਲ ਲਿਖੋ ਤੇ ਭੇਜ ਦਿਓ 8881 ਤੇ ਫੇਸਬੁੱਕ ਦਾ ਸਾਡਾ ਲਿੰਕ ਹੈ www.facebook.com/VOVFM98.2। ਸਾਡਾ ਸਟੇਟਸ ਅਪਡੇਟ ਹੋ ਚੁੱਕਿਆ, ਉਹਦੇ ਥੱਲੇ ਕਮੈਂਟ ਕਰਕੇ ਤੁਸੀਂ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਸਕਦੇ ਹੋ, ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ। ਮਜ਼ੀਦ ਡਾਕਟਰ ਸਾਹਿਬ ਨੂੰ ਜਿਹੜੇ ਲੋਕ ਜਾਣਦੇ ਨੇ, ਮੇਰਾ ਖਿਆਲ ਹੈ ਸਰਗੋਧੇ ਤੇ ਪਦਰਾੜ ਖੁਸ਼ਾਬੀ ਤੇ ਕਾਫੀ ਲੋਕ ਜਾਣਦੇ ਹੋਣਗੇ। ਅਗਰ ਸਾਨੂੰ ਸੁਣ ਰਹੇ ਨੇ ਤਾਂ ਕੋਈ ਆਪਣਾ ਜਿਹੜਾ ਉਹਨਾਂ ਦਾ ਪਸੰਦੀਦਾ ਸ਼ੇਰ ਹੋਵੇ ਜਾਂ ਕੋਈ ਨਜ਼ਮ ਹੋਵੇ ਡਾਕਟਰ ਸਾਹਿਬ ਕੋਲ ਸੁਣਨਾ ਚਾਹੁੰਦੇ ਹੋਣ ਤਾਂ ਉਹ ਵੀ ਸਾਨੂੰ ਦੱਸ ਸਕਦੇ ਨੇ। ਅਸੀਂ ਕੋਸ਼ਿਸ਼ ਕਰਾਂਗੇ ਵੀ ਡਾਕਟਰ ਸਾਹਿਬ ਸਾਨੂੰ ਸੁਣਾ ਛੱਡਣ ਇੱਥੇ। ਠੀਕ, ਅੱਛਾ ਜੀ। ਤੇ ਅੱਛਾ ਸਰ, ਮੈਂ ਇੱਕ ਤੇ ਸ਼ਾਇਰੀ ਦੇ ਹਵਾਲੇ ਨਾਲ ਗੱਲ ਵੀ ਕਰਨੇ, ਕਿਉਂਕਿ ਮਾਸ਼ਾਅੱਲਾ ਸਾਰਾ ਪ੍ਰੋਗਰਾਮ ਤੇ ਅਸੀਂ ਸ਼ਾਇਰੀ ਦੀ ਗੱਲ ਕਰਨੀ। ਕਿ ਬੜੀ ਅਹਿਮ ਗੱਲ ਜਿਹੜੀ ਮੈਂ ਸੁਣਨੇ ਵਾਲਿਆਂ ਨੂੰ ਅਕਸਰ ਤੁਹਾਨੂੰ ਬਤੌਰ ਸ਼ਾਇਰ ਤੇ ਮਾਸ਼ਾਅੱਲਾ ਬਹੁਤ ਲੋਕ ਜਾਣਦੇ ਨੇ, ਕਮ ਸੇ ਕਮ ਪੰਜਾਬੀ ਦਾ ਹਰ ਜਿਹੜਾ ਸੰਜੀਦਾ ਪੜ੍ਹਨਹਾਰ ਹੈ ਉਹ ਜਾਣਦਾ। ਤੇ ਜਿਹੜਾ ਅਸਲ 'ਚ ਮੈਂ ਸਮਝਦਾ ਜ਼ਿਆਦਾ ਵੱਡਾ ਕੰਮ ਤੁਸੀਂ ਕਰ ਰਹੇ ਹੋ, ਔਰ ਮਾਸ਼ਾਅੱਲਾ ਜਿਹਦੇ ਵਾਸਤੇ ਬੜੀ ਸਲਾਹਣਾ ਬਣਦੀ ਹੈ, ਕਿ ਦੀ ਨਿਊਜ਼ ਜਿਹੜਾ ਅੰਗਰੇਜ਼ੀ ਅਖਬਾਰ ਉਹਦੇ 'ਚ ਬਾਕਾਇਦਗੀ ਨਾਲ ਕਾਲਮ ਹੁੰਦਾ ਹੈ ਵਾਣ ਸਾਹਿਬ ਦਾ, ਔਰ ਉਹ ਹਮੇਸ਼ਾ ਮਤਲਬ ਉਹ ਤੈਅ ਹੈ ਕਿ ਪੰਜਾਬੀ ਦੇ ਹੀ ਜਿਹੜੀ ਵੀ ਮਤਲਬ ਸਮਝੋ ਕਿ ਜਿਹਦੀ ਸਭ ਤੋਂ ਜ਼ਿਆਦਾ ਬੰਦੇ ਨੂੰ ਲੱਗਦਾ ਨਾ ਯਾਰ ਇਸ ਗੱਲ ਦੀ ਲੋੜ ਹੈ, ਉਹ ਇਹ ਆਪਣੇ ਕਾਲਮ 'ਚ ਹਰ ਹਫ਼ਤੇ ਕਰਦੇ ਨੇ। ਤੇ ਉਹ ਜ਼ਰਾ ਮੈਂ ਚਾਹਾਂਗਾ ਕਿ ਉਹਦੇ ਬਾਰੇ ਸਾਨੂੰ ਕੋਈ ਦੱਸੋ। ਕਿ ਉਹ ਹਾਲਾਂਕਿ ਆਮ ਤੌਰ 'ਤੇ ਅਖਬਾਰਾਂ ਦੀ ਪਾਲਿਸੀ ਇਹ ਹੁੰਦੀ ਹੈ ਕਿ ਉਹ ਐਡੀ ਮਰਜ਼ੀ ਬੰਦੇ ਨੂੰ ਕਰਨ ਨਹੀਂ ਦਿੰਦੇ, ਮਤਲਬ ਜਿਵੇਂ ਮੇਰਾ ਖਿਆਲ, ਮੈਂ ਕਾਲਮ ਤੁਹਾਡੇ ਪੜ੍ਹਨਾ ਤੇ ਲੱਗਦਾ ਯਾਰ ਇਹ ਬੰਦੇ ਨੇ ਆਪਣੀ ਮਰਜ਼ੀ ਨਾਲ ਹੀ ਲਿਖਿਆ। ਨਹੀਂ, ਉਹ ਗੱਲ ਤੁਹਾਡੀ ਠੀਕ ਹੈ ਜੀ। ਇਹਦੇ ਵਿੱਚ ਐਡੀਟਰ ਦਾ ਬੜਾ ਰੋਲ ਹੁੰਦਾ। ਇਹਦੇ ਵਿੱਚ ਐਡੀਟਰ ਦਾ ਫਰਜ਼ ਹੈ, ਸਾਡੀ ਐਡੀਟਰ ਹੈ ਤੇ ਉਹਦਾ ਬੜਾ ਰੋਲ ਹੈ ਕਿ ਉਹਨੇ ਉਹ ਸਾਨੂੰ ਲਿਬਰਟੀ ਦਿੱਤੀ ਹੋਈ ਹੈ ਐਜ਼ ਏ ਪੰਜਾਬੀ, ਕਿ ਮੈਂ ਰਿਵਿਊ ਵੀ ਕਰਦਾ ਸਾਰੇ ਚੰਗੀਆਂ ਕਿਤਾਬਾਂ ਦੇ। ਠੀਕ। ਔਰ ਜਿਹੜਾ ਕੁਝ ਸਬਜੈਕਟ ਹੁੰਦਾ ਜਿਸ 'ਤੇ ਮੈਨੂੰ ਆਪਣੀ ਗੱਲ ਕਰਨੀ ਹੁੰਦੀ ਹੈ ਉਹ ਮੈਂ ਖੁੱਲ੍ਹ ਕੇ ਕਰ ਲੈਂਦਾ, ਜਿਵੇਂ ਮੈਨੂੰ ਕਰਨੀ ਤੇ ਮੇਰਾ ਦਿਲ ਹੈ। ਸੋ ਐਡੀਟਰ ਦੀ ਬੜੀ ਕੰਟਰੀਬਿਊਸ਼ਨ ਹੁੰਦੀ ਹੈ ਇਹਦੇ ਵਿੱਚ। ਦੂਜੀ ਗੱਲ ਜਿਹੜੀ ਹੈ ਉਹ ਲਿਖਣਾ ਸ਼ੁਰੂ ਕਿਉਂ ਕੀਤਾ, ਕਿਉਂਕਿ ਜਿਹੜਾ ਹਾਲਾਤ ਨੇ ਸਾਡੇ ਆਪਣੇ ਮਤਲਬ ਜਿਹੜੀ ਨੌਕਰੀ ਅਸੀਂ ਕਰਦੇ ਹਾਂ ਉਹ ਵੈਸੇ ਇੰਨੀ ਟਫ ਹੁੰਦੀ ਹੈ ਕਿ ਉਸ 'ਤੇ ਟਾਈਮ ਨਿਕਲਦਾ ਨਹੀਂ। ਸੋ ਇਹ ਟਾਈਮ 'ਤੇ ਕੱਢਣਾ ਪਿਆ, ਕਿਉਂਕਿ ਇਹ ਜਿਹੜਾ ਕਾਲਮ ਵਾਲਾ ਗੱਲ ਤੁਸੀਂ ਕੀਤੀ ਹੈ ਜੀ, ਉਹ ਮੈਨੂੰ ਤੇ ਆਪਣੀ ਸ਼ਾਇਰੀ ਤੋਂ ਵੀ ਜ਼ਿਆਦਾ ਪਿਆਰਾ। ਠੀਕ। ਉਹਦੀ ਵਜ੍ਹਾ ਇਹ ਨੇ ਕਿ ਉਸ ਵਾਸਤੇ ਮੈਂ ਸੈਕਰੀਫਾਈਸ ਬੜਾ ਕੀਤਾ ਆਪਣੇ ਟਾਈਮ ਦਾ, ਆਪਣੇ ਫੈਮਿਲੀ ਦੇ ਟਾਈਮ ਦਾ। ਔਰ ਉਹ ਤੇ ਮਤਲਬ ਉਹ ਤੁਹਾਨੂੰ ਇਹ ਹੁਣ ਬੰਦੇ ਨੂੰ ਪਤਾ ਲੱਗਦਾ ਜਿਵੇਂ ਤੁਹਾਨੂੰ ਡਬੂਕਾਂ ਲੜ ਜਾਂਦੀਆਂ ਨੇ ਨਾ, ਉਸ ਤੋਂ ਬਾਅਦ ਜੋ ਬੰਦੇ ਦਾ ਹਾਲ ਹੁੰਦਾ ਉਹ ਹਾਲ ਹੋ ਰਿਹਾ ਹੁੰਦਾ ਜਦੋਂ ਮੈਂ ਲਿਖ ਰਿਹਾ ਹੁੰਦਾ, ਤੇ ਉਹ ਬੜਾ ਪੈਨਿਕ ਰਿਡਨ ਸਿਚੁਏਸ਼ਨ ਹੁੰਦੀ। ਠੀਕ। ਉਹਦੀ ਵਜ੍ਹਾ ਇਹ ਸੀ ਕਿ ਜਦੋਂ ਅਸੀਂ ਮੈਂ ਕੋਈ 5 ਸਾਲ ਪਹਿਲੇ ਲਿਖਣਾ ਸ਼ੁਰੂ ਕੀਤੇ। ਠੀਕ। ਕਿਉਂਕਿ ਜਦੋਂ ਅਸੀਂ ਆਏ ਹਾਂ ਨਾ ਜੀ ਪੰਜਾਬੀ ਪੜ੍ਹਦੇ ਸਾਂ ਜਦੋਂ, ਤੇ ਤੁਹਾਨੂੰ ਪੰਜਾਬੀ ਦੇ ਬਾਰੇ 'ਚ ਅੰਗਰੇਜ਼ੀ 'ਚ ਬੜਾ ਘੱਟ ਕੰਮ ਮਿਲਦਾ। ਬਿਲਕੁਲ ਬਿਲਕੁਲ। ਮਤਲਬ ਈਵਨ ਸਾਡੇ ਕਲਾਸਿਕਸ ਦੇ ਬਾਰੇ 'ਚ ਤੁਹਾਨੂੰ ਪੰਜਾਬੀ ਚੱਜ ਦਾ ਕੰਮ ਨਹੀਂ ਮਿਲਦਾ। 100% ਯਾਨੀ ਅੱਜ ਤੱਕ ਜਿਤਨੀ ਪੰਜਾਬੀ ਲਿਖੀ ਗਈ ਹੈ ਸਾਡੇ ਕੋਲ ਪੰਜਾਬੀ ਪਾਕਿਸਤਾਨੀ ਪੰਜਾਬ ਦੀ ਤੁਹਾਡੇ ਕੋਲ ਕੋਈ ਸ਼ਾਇਰੀ ਦੀ ਐਂਥੋਲੋਜੀ ਨਹੀਂ ਹੈ ਅੰਗਰੇਜ਼ੀ ਟ੍ਰਾਂਸਲੇਟ ਹੋਈ ਹੋਈ, ਕੋਈ ਵੀ ਨਹੀਂ। ਠੀਕ, ਬਿਲਕੁਲ ਠੀਕ। ਮਤਲਬ ਕੋਈ ਇਸ ਤੋਂ ਪਹਿਲੇ ਕੁਝ ਕੰਮ ਹੋਏ ਸਨ ਕਲਾਸਿਕਸ ਨੂੰ ਟ੍ਰਾਂਸਲੇਟ ਕਰਨ ਵਾਲੇ, ਹੁਣ ਕੁਝ ਕੀਤੇ ਨੇ ਮੁਜ਼ੱਫਰ ਗਫਾਰ ਨੇ, ਲੇਕਿਨ ਓਵਰਆਲ ਸਾਡੇ ਕੋਲ ਕੰਮ ਹੀ ਕੋਈ ਨਹੀਂ ਹੋਇਆ। ਠੀਕ। ਐਂਥੋਲੋਜੀ ਹੈ, ਮਤਲਬ ਤੁਸੀਂ ਵੇਖ ਲਓ ਕਿ ਸਾਨੂੰ ਹੁਣ ਤੇ ਆਜ਼ਾਦ ਹੋਏ ਆ ਵੀ 70 ਸਾਲ ਹੋਣ ਵਾਲੇ ਨੇ ਜਾਂ ਹੋ ਗਏ ਨੇ, ਮੈਂ ਤਾਂ ਗਿਣੀ ਨਹੀਂ ਕਰਦੀ ਵੈਸੇ। ਠੀਕ। ਤੇ ਕਿਉਂਕਿ ਅਸੀਂ ਆਜ਼ਾਦ ਹੋਏ ਨਹੀਂ ਅਜੇ ਲੱਗਦਾ, ਤੇ ਉਹ ਉਹਦੇ ਵਿੱਚ ਐਂਥੋਲੋਜੀ ਨਹੀਂ ਸਾਡੇ ਕੋਲ ਅੰਗਰੇਜ਼ੀ ਟ੍ਰਾਂਸਲੇਸ਼ਨ। ਇਸੇ ਤਰ੍ਹਾਂ ਸਾਡੇ ਕੋਲ ਫਿਕਸ਼ਨ ਦੀ, ਸਾਡੇ ਆਪਣੇ ਵੈਸਟ ਪੰਜਾਬ ਦੀ, ਸਾਡੇ ਪੰਜਾਬ ਦੀ ਫਿਕਸ਼ਨ ਦੀ ਐਂਥੋਲੋਜੀ ਵੀ ਕੋਈ ਨਹੀਂ ਅੰਗਰੇਜ਼ੀ ਤੁਹਾਡੇ ਕੋਲ। ਠੀਕ। ਕਿ ਟ੍ਰਾਂਸਲੇਟ ਹੋਈਆਂ ਕੁਝ ਟੋਕਵੀਆਂ ਕਹਾਣੀਆਂ ਸ਼ਾਇਰੀ ਕਿਸੇ ਨੇ ਆਪਣੇ ਚਾਹ ਨਾਲ, ਕਿਸੇ ਆਪਣੇ ਸ਼ੌਕ ਨਾਲ, ਕੋਈ ਲੇਕਿਨ ਐਂਥੋਲੋਜੀ ਨਹੀਂ ਤੁਹਾਨੂੰ, ਕਲੈਕਸ਼ਨ ਨਹੀਂ ਲੱਭਦੀ। ਸਹੀ ਗੱਲ। ਤੇ ਉਹ ਉਸ ਰੋਣੇ ਨੂੰ ਨਾ ਜਾਂ ਉਸ ਪਾੜ ਨੂੰ ਪੀੜਨ ਵਾਸਤੇ ਮਿਰਜ਼ਾ ਸਾਹਿਬ ਲਿਖਦੇ ਸਨ, ਸ਼ਫਕਤ ਨਵੀ ਮਿਰਜ਼ਾ ਸਾਹਿਬ, ਉਹਨਾਂ ਦੀ ਡੈਥ ਹੋ ਗਈ। ਜੀ ਬਿਲਕੁਲ। ਫਿਰ ਹੁਣ ਉਸ ਤੋਂ ਬਾਅਦ ਸੂਫੀ ਸਾਹਿਬ ਨੇ ਸ਼ੁਰੂ ਕੀਤਾ, ਤੇ ਉਹ ਜਿਹੜਾ ਖੱਪਾ ਸੀ ਨਾ ਜੀ ਉਹ ਬਹੁਤ ਵੱਡਾ ਲੱਗਾ ਮੈਨੂੰ, ਕਿ ਸਪੈਸ਼ਲੀ ਜਿਹੜੀ ਕੰਟੈਂਪਰੇਰੀ ਜਾਂ ਜਿਹੜੀ ਅਜੋਕੀ ਸ਼ਾਇਰੀ ਸੀ ਜਾਂ ਅਜੋਕਾ ਲਿਟਰੇਚਰ ਸੀ, ਅਦਬ ਸੀ, ਫਿਕਸ਼ਨ ਸੀ, ਕਹਾਣੀ ਸੀ, ਉਸ 'ਤੇ ਅੰਗਰੇਜ਼ੀ ਤੁਹਾਨੂੰ ਕੋਈ ਸ਼ੈ ਨਹੀਂ ਸੀ ਲੱਭਦੀ। ਠੀਕ। ਸੋ ਉਹ ਸਮਝੋ ਕਿ ਐਜ਼ ਏ ਮਿਸ਼ਨ ਕੀਤਾ ਗਿਆ ਕਿ ਯਾਰ ਸਾਡਾ ਨਾ ਤੇ ਸਾਡੇ ਕਿਤਾਬਾਂ ਰਿਵਿਊ ਹੁੰਦੀਆਂ ਸਨ ਕਿਸੇ ਅੰਗਰੇਜ਼ੀ ਅਖਬਾਰ ਵਿੱਚ ਪੰਜਾਬੀ ਦੀਆਂ, ਮਤਲਬ ਹਰ ਕਿਤਾਬ 'ਤੇ ਸਾਡੀ ਰਿਵਿਊ ਨਹੀਂ ਹੋ ਸਕਦੀ, ਚਾਹੀਦੀ ਕਿਤਾਬ ਵੀ ਹੋਣੀ ਚਾਹੀਦੀ, ਲੇਕਿਨ ਉਹ ਵੀ ਨਹੀਂ ਸੀ ਹੁੰਦੀ। ਸੋ ਉਸ ਖੱਪੇ ਨੂੰ ਪੂਰਨ ਵਾਸਤੇ, ਉਸ ਸਾਰੇ ਪ੍ਰੋਸੈਸ ਵਾਸਤੇ ਇਹ ਕੰਮ ਸ਼ੁਰੂ ਕੀਤਾ ਜੀ। ਠੀਕ। ਤੇ ਉਹਦੇ ਵਿੱਚ ਮੇਰਾ ਖਿਆਲ ਹੈ ਮੇਰੀ ਮੈਂ ਉਹ ਬੜੀ ਕੰਟਰੀਬਿਊਸ਼ਨ ਆਪਣੀ ਸਮਝਦਾ। ਨਹੀਂ, ਉਹ ਬਾਕੀ ਬਹੁਤ ਹੈ ਜੀ, ਮੈਂ ਇਤਫਾਕ ਕਰਦਾ ਕਿ ਵਾਕਈ ਸ਼ਾਇਰੀ ਤੋਂ ਵੱਡਾ ਮੈਂ ਕੋਈ 51 ਕਲਮ ਲਿਖੀ ਬੈਠਾ ਉਸ 'ਤੇ। ਠੀਕ। ਉਹਦੇ ਵਿੱਚ ਜਿਹੜੀ ਅਜੋਕੀ ਸ਼ਾਇਰੀ ਸੀ, ਬਲਕਿ ਮੈਂ ਸੌਰੀ ਕਤਾ ਕਲਾਮੀ ਮਾਫ, ਮੇਰੀ ਵੈਸੇ ਖੁਆਇਸ਼ ਹੈ, ਮੈਂ ਔਨ ਏਅਰ ਤੁਹਾਨੂੰ ਫਰਮਾਇਸ਼ ਕਹਿ ਲਓ ਜਾਂ ਮਿਹਨਤ ਹੈ ਕਿ ਉਹਨਾਂ ਨੂੰ ਕਿਧਰੇ ਕਿਤਾਬੀ ਸ਼ਕਲ ਵੀ ਦਿਓ, ਕਿਉਂਕਿ ਉਹ ਬਹੁਤ ਅਹਿਮ ਕੰਮ ਹੈ। ਉਹਦੇ ਜਿਵੇਂ ਕਹਿ ਲਓ ਨਾ ਇੱਕ ਐਸੀ ਵੈਰਾਇਟੀ, ਮਤਲਬ ਐਸੀ ਸ਼ਾਨਦਾਰ ਰੰਗਾ ਰੰਗੀ ਹੈ ਕਿ ਜਿਹਦੇ ਵਿੱਚ ਕਿਤਾਬਾਂ ਦੇ ਰਿਵਿਊ ਵੀ ਹੈ ਨੇ, ਜਿਹਦੇ ਵਿੱਚ ਮਤਲਬ ਕੋਈ ਜਿਹੜੇ ਸਮਕਾਲੀ ਕੋਈ ਮੌਜ਼ੂਆਤ, ਕੋਈ ਜਿਸ ਚੀਜ਼ ਦੀ ਲੋੜ ਹੈ ਉਹ ਉਹਦੇ 'ਤੇ ਗੱਲਾਂ ਬਾਤਾਂ, ਅਤੇ ਉਹ ਮੇਰੇ ਖਿਆਲ 'ਚ ਆਉਣ ਵਾਲੇ ਦੌਰ 'ਚ ਰੈਫਰੈਂਸ ਬੁੱਕ ਬਣਨੀ ਸੀ। ਨਹੀਂ ਜੀ, ਉਹ ਹੈ ਜੀ, ਬਿਲਕੁਲ ਉਹ ਪਲਾਨ 'ਚ ਹੈ।
ਠੀਕ ਬਲਕਿ ਮੈਂ ਤਾਂ ਉਹਦਾ ਨਾਮ ਵੀ ਸੋਚੀ ਬੈਠਾ ਉਹ ਸਾਰੇ ਕੰਮ ਕਰਨ ਦੀ ਥੋੜੀ ਜਿਹੀ ਲੋੜ ਹੈ ਕੋਈ ਚੱਜ ਦਾ ਪਬਲਿਸ਼ਰ ਲੱਭਣ ਦੀ ਲੋੜ ਹੈ ਠੀਕ ਕਿਉਂਕਿ ਉਹ ਇਹ ਵੇਖੋ ਨਾ ਕਿਤਾਬਾਂ ਅਸੀਂ ਆ ਛਾਪਦੇ ਨਾ ਆਪਣੀਆਂ ਵੀ ਪੰਜਾਬੀ ਦੀਆਂ ਉਹ ਛਾਪ ਕੇ ਤੇ ਇੱਕ ਤਰ੍ਹਾਂ ਦੀ ਡੰਪ ਹੋ ਜਾਂਦੀਆਂ ਨੇ ਜੀ ਬਿਲਕੁਲ ਇਹ ਤੇ ਇਸ ਮੁਲਕ ਦਾ ਆਲਮੀ ਹੈ ਜੀ ਆ ਮਤਲਬ ਛਾਪੋ ਵੀ ਆਪ ਪੈਸੇ ਵੀ ਆਪ ਲਾਓ ਤੇ ਉਸ ਤੋਂ ਬਾਦ ਮਿਹਨਤ ਕਰ ਵੰਡੋ ਵੀ ਆਪ ਸਹੀ ਗੱਲ ਮਤਲਬ ਉਹ ਬੜਾ ਡਿਗਰੇਡਿੰਗ ਹੈ ਸਿਚੁਏਸ਼ਨ ਨਹੀਂ ਇਹਦੇ ਬਿਲਕੁਲ ਜੀ ਬਾਦ ਕਿਸਮ ਦੀ ਕਿ ਇਸ ਦੌਰ ਵਿੱਚ 500 ਦੀ ਤਾਦਾਦ ਵਿੱਚ ਕਿਤਾਬਾਂ ਜਿਹੜੀਆਂ ਨੇ ਛਪਦੀਆਂ ਨੇ ਜੀ ਤੇ ਸਰ ਮੇਰਾ ਖਿਆਲ ਅਜ਼ਾਨ ਦਾ ਟਾਈਮ ਹੋ ਗਿਆ, ਅਜ਼ਾਨ ਦਾ ਵਕਫਾ ਹੋ ਗਿਆ ਤੇ ਅਸੀਂ ਅਜ਼ਾਨ ਦਾ ਵਕਫਾ ਲੈ ਕੇ ਫਿਰ ਵਾਪਸ ਆਨੇ ਆ। ਡਾਕਟਰ ਸਾਹਿਬ ਸਾਡੇ ਨਾਲ ਮੌਜੂਦ ਨੇ ਤੇ ਇੰਨੀ ਸੋਹਣੀਆਂ ਗੱਲਾਂ ਹੁੰਦੀਆਂ ਰਹਿ ਸਨ। ਸਾਮੀਨ ਸੁਣਦੇ ਰਹੋ ਕੈਂਪਸ ਰੇਡੀਓ VOV FM 98.2 VOV द क्वालिटी रेडियो। आप सुन रहे हैं कैंपस रेडियो FM 98.2। आप कैंपस रेडियो वॉइस ऑफ वर्सिटी FM 98.2 यूनिवर्सिटी ऑफ सरगोधा की नशरियात सुन रहे हैं। सरगोधा और इसके मज़ाफ़ात में अज़ान इशा का वक्त हुआ चाहता है। اللهم رب هذه الدعوة التامة والصلاة القائمة
آت محمدا الوسيلة والفضيلة والدرجة الرفيعة وابعثه مقاما محمودا الذي وعدته إنك لا تخلف الميعاد. आप कैंपस रेडियो वॉइस ऑफ वर्सिटी FM 98.2 यूनिवर्सिटी ऑफ सरगोधा की नशरियात सुन रहे हैं. आप सुन रहे हैं कैंपस रेडियो FM 98.2 VOV द क्वालिटी रेडियो. ਸਾਮੀਨ ਤੁਹਾਨੂੰ ਆਪਣੇ ਪ੍ਰੋਗਰਾਮ ਦੇ ਵਿੱਚ ਇੱਕ ਵਾਰੀ ਫਿਰ ਜੀ ਆਇਆਂ ਨੂੰ ਆਖਦੇ ਹਾਂ. ਸਾਡੇ ਨਾਲ ਤੁਸੀਂ ਰਾਬਤਾ ਕਰ ਸਕਦੇ ਹੋ 3 ਤਰੀਕੇ ਨੇ 923798 ਸਾਡਾ ਫੋਨ ਨੰਬਰ ਹੈ 048 ਮਿਲਾਸੋ. ਅਗਰ ਮੋਬਾਈਲ ਫੋਨ ਤੋਂ ਕਾਲ ਕਰੇ ਸਰਗੋਧਿਓਂ ਬਾਹਰੋਂ SMS ਲਈ VOV ਲਿਖੋ, ਨਾ ਲਿਖੋ, ਥਾਂ ਲਿਖੋ, ਗੱਲ ਲਿਖੋ ਤੇ ਭੇਜ ਦਿਓ 8881 ਤੇ ਫੇਸਬੁੱਕ ਦਾ ਸਾਡਾ ਲਿੰਕ ਹੈ www.facebook.com/VOVFM98.2. ਉੱਥੇ ਸਾਡਾ ਸਟੇਟਸ ਅਪਡੇਟ ਹੋ ਚੁੱਕਿਆ, ਉਹਦੇ ਥੱਲੇ ਕਮੈਂਟ ਕਰਕੇ ਤੁਸੀਂ ਸਾਡੇ ਪ੍ਰੋਗਰਾਮ ਦੇ ਵਿੱਚ ਆਪਣਾ ਹਿੱਸਾ ਪਾ ਸਕਦੇ ਹੋ. ਕੋਈ ਫਰਮਾਇਸ਼ ਹੋਵੇ ਉਹ ਵੀ ਕਰ ਸਕਦੇ ਹੋ. ਡਾਕਟਰ ਮਹਿਮੂਦ ਅਵਾਨ ਸਾਹਿਬ ਨਾਲ ਜਿਹੜੀ ਗੱਲ ਕਰਨੀ ਹੋਵੇ ਉਹ ਵੀ ਕਰ ਸਕਦੇ ਹੋ, ਤੇ ਡਾਕਟਰ ਸਾਹਿਬ ਨਾਲ ਵੀ ਜਿਹੜੀ ਕੋਈ ਤੁਸੀਂ ਗੱਲ ਪੁੱਛਣਾ ਚਾਹੋ ਕਰ ਸਕਦੇ ਹੋ. ਜਿਹੜੇ ਬੰਦੇ ਥੋੜ੍ਹਾ ਜਿਹਾ ਪੰਜਾਬੀ ਨਾਲ ਥੋੜ੍ਹਾ ਮੁਹੱਬਤ ਕਰਦੇ ਨੇ ਜ਼ਿਆਦਾ, ਉਹ ਤਾਂ ਮੇਰਾ ਖਿਆਲ ਹੈ ਡਾਕਟਰ ਸਾਹਿਬ ਕੋਲੋਂ ਆ ਕੇ ਬਕਾਇਦਾ ਗੱਲ ਕੀਤੀ ਕਰਨ, ਕਿਉਂਕਿ ਅਕਸਰ ਮਹਿਮੂਦ ਸਾਹਿਬ ਅਗਰ ਪੰਜਾਬੀ ਦੇ ਬਾਰੇ 'ਚ ਗੱਲ ਹੋ ਰਹੀ ਹੋਵੇ ਨਾ ਤੇ ਡਾਕਟਰ ਸਾਹਿਬ ਬੜੀ ਖੂਬਸੂਰਤੀ ਦੇ ਨਾਲ ਬੜੀ ਮੁਹੱਬਤ ਦੇ ਨਾਲ ਜ਼ਿਕਰ ਕਰਦੇ ਨੇ. ਨਹੀਂ, ਡਾਕਟਰ ਸਾਹਿਬ ਦੀ ਇੱਕ ਤੇ ਮੁਹੱਬਤ ਹੈ ਸਾਰਿਆਂ ਵਾਸਤੇ, ਤੇ ਇਹ ਡਾਕਟਰ ਸਾਹਿਬ ਦੀ ਮਤਲਬ ਇਹ ਸਾਡਾ ਮਾਣ ਹੈ. ਅਸੀਂ ਤੇ ਜਦੋਂ ਦੇ ਸਰਗੋਧੇ ਆਏ ਨੇ, ਸਰਗੋਧੇ ਆਉਣ ਤੇ ਜ਼ਿਆਦਾ ਦਿਲ ਕਰਦਾ. ਮਿਹਰਬਾਨੀ ਬੜੀ ਤੁਹਾਡੀ. ਮੈਂ ਬੱਚਾ ਸਰ ਮੇਰਾ ਖਿਆਲ ਕਿਉਂਕਿ ਗੱਪਾਂ ਤੇ ਅਸੀਂ ਬਾਅਦ ਵਿੱਚ ਵੀ ਲਾ ਲੈਣੇ ਨੇ, ਮੈਨੂੰ ਲਾਲਚ ਹੈ ਕਿ ਜਦੋਂ ਕੋਈ ਕੰਮ ਦਾ ਬੰਦਾ ਹੱਥ ਆਵੇ ਨਾ ਉਹਦੇ ਕੋਲੋਂ ਜ਼ਿਆਦਾ ਤੋਂ ਜ਼ਿਆਦਾ ਗੱਲਾਂ ਅਸੀਂ ਆਪਣੇ ਸੁਣਨੇ ਵਾਲਿਆਂ ਵਾਸਤੇ ਜਿਹੜਾ ਨਾ ਉਹ ਕਰ ਸਕੀਏ. ਤੇ ਅਸੀਂ ਕਾਲਮਾਂ ਦੇ ਹਵਾਲੇ ਨਾਲ ਸਰ ਗੱਲ ਕਰ ਰਹੇ ਸਾਂ. ਇਹ ਵਾਕਈ ਤੁਹਾਡੀ ਗੱਲ ਠੀਕ ਹੈ ਕਿ ਬੜਾ ਜ਼ਰੂਰੀ ਸੀ, ਔਰ ਇੱਕ ਤਰ੍ਹਾਂ ਕਹਿ ਲਓ ਕਿ ਅਸੀਂ ਪੰਜਾਬੀ ਤੇ ਇੱਕ ਦੂਜੇ ਨੂੰ ਗੱਲਬਾਤ ਕਰ ਲੈਂਦੇ ਹਾਂ, ਦੱਸ ਲੈਂਦੇ ਹਾਂ, ਪੜ੍ਹ ਵੀ ਲੈਂਦੇ ਹਾਂ. ਜਿਹੜਾ ਅਸਲ ਜ਼ਰੂਰਤ ਇਹ ਸੀ ਕਿ ਜਿਹੜੇ ਪੰਜਾਬੀ ਨਹੀਂ ਪੜ੍ਹ ਸਕਦੇ, ਜਾਂ ਇੱਕ ਜਿਹੜਾ ਬੈਨ ਅਲ-ਅਕਵਾਮੀ ਸਤ੍ਹਾ 'ਤੇ ਸਾਡਾ ਇੰਨਾ ਅਦਬ ਤਖਲੀਕ ਹੋ ਰਿਹਾ, ਇੰਨਾ ਕੁਝ ਹੈ, ਤੇ ਉਹਦੇ ਹਵਾਲੇ ਨਾਲ ਜਿਹੜਾ ਮਾਸ਼ਾਅੱਲਾ ਤੁਹਾਡੀ ਜਿਹੜੀ ਇਹ ਕੋਸ਼ਿਸ਼ ਹੈ ਕਿ ਅੰਗਰੇਜ਼ੀ 'ਚ ਲਿਖ ਰਹੇ ਹੋ, ਇਹ ਵਾਕਈ ਬੜੀ ਵਧੀਆ ਹੈ. ਇਹਦੇ ਹਵਾਲੇ ਨਾਲ ਜ਼ਰਾ ਕੋਈ ਤੁਸੀਂ ਉਹ ਤਾਂ ਬੜੇ ਜੀ ਕਈ ਯਾਰ ਦੋਸਤ ਜਿਹੜੇ ਸਾਡੇ ਡਾਈ ਹਾਰਡ ਪੰਜਾਬੀ ਨੂੰ ਉਹ ਤਾਂ ਲਾਹਨ ਤਾਨ ਵੀ ਅਸਾਂ ਕਰਿੰਦੇ ਨੇ, ਇਹ ਅੰਗਰੇਜ਼ੀਆਂ ਬੋਲਦੇ ਫਿਰਦੇ, ਅੰਗਰੇਜ਼ੀਆਂ ਹੀ ਲਿਖਦੇ ਪਏ ਨੇ, ਇਹ ਤੋਂ ਅੰਗਰੇਜ਼ਦਾਨ ਹੋ ਗਏ ਨੇ. ਤੇ ਲੇਕਿਨ ਉਹ ਹਕੀਕਤ ਇਹ ਹੈ ਨਾ ਜੀ, ਅਸੀਂ ਜਿਹੜੀ ਗੱਲ ਪਹਿਲੇ ਕਰ ਰਹੇ ਸਾਂ ਕਿ ਉਹ ਜਿਹੜਾ ਰੈਫਰੈਂਸ ਹੈ ਤੁਹਾਡਾ, ਉਹ ਜਿਸ ਜਗ੍ਹਾ 'ਤੇ ਅਸੀਂ ਹੁਣ ਅਪੜ ਗਏ ਹਾਂ ਨਾ ਜੀ, ਠੀਕ, ਉਹ ਹੁਣ ਜਿਹੜਾ ਜ਼ਬਾਨ ਦਾ ਰਿਵਾਈਵਲ ਹੈ ਨਾ, ਸਾਡੇ ਨਾਲ ਤਾਂ ਦਰੋਹ ਹੀ ਹੋਇਆ ਨਾ ਪੰਜਾਬ ਨਾਲ, ਕਿਉਂਕਿ ਪੰਜਾਬ ਵਿੱਚ ਪੰਜਾਬੀ ਨਿਕਲ ਗਈ ਤੇ ਉਰਦੂ ਆ ਗਈ, ਤੇ ਅੰਗਰੇਜ਼ੀ ਤੇ ਹਮੇਸ਼ਾ ਤੋਂ ਹੈ ਸੀ. ਬਿਲਕੁਲ ਅੰਗਰੇਜ਼ੀ ਇੱਥੇ ਨਹੀਂ. ਉਹ ਜਿਹੜਾ ਰੌਲਾ ਪਾਉਂਦੇ ਨਾ ਕਿ ਉਹ ਪਤਾ ਨਹੀਂ ਜਾਪਾਨ ਨੇ ਤਰੱਕੀ ਕਰ ਲਈ, ਉਹ ਕਰ ਲਈ ਹੋਏਗੀ ਜਾਪਾਨ ਨੇ ਤਰੱਕੀ. ਅਸੀਂ ਤੁਹਾਨੂੰ ਬਾਹਰ ਰਹਿੰਦੇ ਹਾਂ ਨਾ 10 ਸਾਲ ਤੋਂ, ਹੁਣ ਜਾਪਾਨੀ ਤੇ ਚਾਈਨੀਜ਼ ਉੱਥੇ ਨਸ ਕੇ ਆ ਰਹੇ ਹੁੰਦੇ ਨੇ ਅੰਗਰੇਜ਼ੀ ਸਿੱਖਣ ਵਾਸਤੇ. ਠੀਕ ਹੈ, ਉਹ ਮਤਲਬ ਕਿ ਜਾਪਾਨ ਨੇ ਬਗੈਰ ਲੈਂਗੁਏਜ ਦੀ ਤਰੱਕੀ ਕਰ ਲਈ ਅੰਗਰੇਜ਼ੀ ਤੇ, ਉਹ ਬਈ ਉਹਨੇ ਕਰ ਲਈ ਸੀ, ਹੁਣ ਨਹੀਂ ਹੋ ਰਹੀ ਤਰੱਕੀ ਉਹਨਾਂ ਕੋਲ. ਉਹ ਤਰੱਕੀ ਕਰਨ ਵਾਸਤੇ ਉਹ ਸਾਰੇ ਅੰਗਰੇਜ਼ੀਆਂ ਸਿੱਖ ਰਹੇ ਨੇ. ਜਰਮਨਜ਼ ਆ ਰਹੇ ਨੇ, ਫਰੈਂਚ ਆ ਰਹੇ ਨੇ ਅੰਗਰੇਜ਼ੀ, ਮਤਲਬ ਆਇਰਲੈਂਡ ਸੈਂਟਰ ਬਣ ਗਿਆ ਅੰਗਰੇਜ਼ੀ ਐਜੂਕੇਸ਼ਨ ਵਾਸਤੇ. ਅੱਛਾ, ਹਾਂਜੀ, ਕਿਉਂਕਿ UK ਮਹਿੰਗਾ ਆਇਰਲੈਂਡ ਦੀ ਨਿਸਬਤ, ਤੇ ਆਇਰਿਸ਼ ਇੰਗਲਿਸ਼ ਸਪੀਕਿੰਗ ਹੈ. ਸੋ ਅੰਗਰੇਜ਼ੀ ਤੋਂ ਤੇ ਛੁਟਕਾਰਾ ਮੁਮਕਿਨ ਹੈ ਹੀ ਨਹੀਂ, ਭਾਵੇਂ ਉਹ ਫਰੈਂਚ ਹੈ ਤੇ ਭਾਵੇਂ ਉਹ ਜਰਮਨ ਹੈ. ਠੀਕ, ਤੇ ਭਾਵੇਂ ਜਾਪਾਨੀ ਚਾਈਨੀਜ਼, ਬੈਨ-ਅਲ-ਅਕਵਾਮੀ ਜ਼ਬਾਨ ਜੋ ਬਣ ਉਹ ਸਾਡੇ ਨਾਲ ਰੌਲਾ ਇਹ ਹੋ ਗਿਆ ਨਾ ਕਿ ਸਾਡੀ ਤੇ ਪੰਜਾਬੀ ਉਰਦੂ ਦੇ ਚੱਕਰ ਵਿੱਚ ਪੰਜਾਬੀ ਗਵਾਚ ਗਈ ਨਾ. ਠੀਕ, ਸੋ ਅੰਗਰੇਜ਼ੀ ਤੇ ਸਿੱਖਣੀ ਸੀ ਤੇ ਪੰਜਾਬੀ ਗਵਾਚ ਗਈ. ਉਹ ਸਾਡਾ ਤੇ ਥੀਸਿਸ ਹੀ ਹਮੇਸ਼ਾ ਤੋਂ ਇਹੀ ਰਿਹਾ ਕਿ ਭਾਈ ਜ਼ਬਾਨਾਂ ਜਿਹੜੀ ਜਾਂ ਇੱਕ ਤੇ ਤੁਹਾਡੀ ਨੇਟਿਵ ਲੈਂਗੁਏਜ ਹੈ, ਹੁਣ ਮਦਰ ਟੰਗ ਆਖਣਾ ਵੀ ਔਖਾ ਕੰਮ ਹੈ ਨਾ, ਕਿਉਂਕਿ ਅੱਜ ਕੱਲ੍ਹ ਦੀਆਂ ਕੁੜੀਆਂ ਨੇ ਕਿਰਨ ਨੂੰ ਪਤਾ ਹੋਣਾ ਪੰਜਾਬੀ ਤਾਂ ਨਹੀਂ ਬੋਲਦੀਆਂ. ਸਹੀ ਗੱਲ ਹੈ, ਤੇ ਉਹ ਹੁਣ ਪੰਜਾਬੀ ਦੀ ਮਦਰ ਟੰਗ ਨਹੀਂ ਰਹੀ, ਪੰਜਾਬੀ ਤੇ ਗ੍ਰੈਂਡ ਮਦਰ ਟੰਗ ਹੋ ਗਈ. ਬਿਲਕੁਲ, ਉਹ ਤੇ ਇਹ ਵੈਸੇ ਨਵੀਂ ਇਸਲਾਹ ਬੜੀ ਤੁਸੀਂ ਵਧੀਆ ਕੱਢੀ ਹੈ, ਯਕੀਨ ਕਰੋ. ਮਤਲਬ ਉਹ ਤੇ ਇਹ ਅਨਫੋਰਚੂਨੇਟ ਹੈ ਕਿ ਇਹ ਉਹ ਗ੍ਰੈਂਡ ਮਦਰ ਟੰਗ ਹੋ ਗਈ. ਤੇ ਸੋ ਅੰਗਰੇਜ਼ੀ ਤੇ ਰਹਿਣੀ ਸੀ, ਤੇ ਅੰਗਰੇਜ਼ੀ ਇਹੀ ਕਿਉਂਕਿ ਮਤਲਬ ਜਦੋਂ ਲਿਖਣਾ ਅਸਾਂ ਸ਼ੁਰੂ ਕੀਤਾ ਤੇ ਮੈਨੂੰ ਆਪ ਨਹੀਂ ਅੰਦਾਜ਼ਾ ਹੋਇਆ ਕਿ ਉਹਦੀ ਰੀਚ ਕਿੰਨੀ ਜ਼ਿਆਦਾ ਸੀ. ਠੀਕ, ਜਿਹੜੇ ਲੋਕਾਂ ਨੇ ਕੰਮ ਹੈ ਉਹਦਾ ਕਿ ਜਿਹੜਾ ਲੋਕਾਂ ਨੇ ਮੈਨੂੰ ਅਪਰੋਚ ਕੀਤਾ ਉਸ ਤੋਂ ਬਾਅਦ, ਜੀ ਹਾਂ, ਔਰ ਲੋਕਾਂ ਦੇ ਕਮੈਂਟਸ ਆਏ, ਔਰ ਈਵਨ ਸਿੰਧੀਆਂ ਦੇ ਔਰ ਪਸ਼ਤੂਨਾਂ ਦੇ, ਔਰ ਈਵਨ ਜਿਹੜੇ ਡਿਆਸਪੋਰਾ 'ਚ ਬਾਹਰ ਲੋਕ ਰਹਿ ਰਹੇ ਨੇ ਉਹਨਾਂ ਦੇ ਈਸਟ ਪੰਜਾਬ 'ਚੋਂ, ਔਰ ਬਹੁਤ ਸਾਰੀਆਂ ਚੀਜ਼ਾਂ ਕੋਟ ਹੋਈਆਂ, ਬਹੁਤ ਸਾਰੀ ਈਵਨ PhD ਦੀ ਥੀਸਿਸ ਦੇ ਵਿੱਚ ਚੀਜ਼ਾਂ ਜਿਹੜੀਆਂ. ਸੋ ਇਹ ਇੱਕ ਔਰ ਉਹਦਾ ਫਾਇਦਾ ਹੋਇਆ ਕਿਉਂਕਿ ਅਸੀਂ ਜਿਹੜੇ ਮੈਂ ਆਪਣੇ ਬਾਰੇ ਤੇ ਨਹੀਂ ਸਾਂ ਲਿਖ ਰਿਹਾ ਨਾ, ਉਹਦੇ 'ਚੋਂ ਤੇ ਮੈਂ ਸਾਰੇ ਦੂਜਿਆਂ ਦੇ ਬਾਰੇ ਹੀ ਲਿਖ ਰਿਹਾ ਸਾਂ ਨਾ. ਸੋ ਉਹ ਦੂਜਿਆਂ ਨੂੰ ਇੰਟਰੋਡਿਊਸ ਕਰਾਉਣ ਵਾਸਤੇ ਉਸ ਵਰਲਡ ਵਿੱਚ ਜਿਹੜੀ ਅੰਗਰੇਜ਼ੀ ਸਪੀਕਿੰਗ ਹੈ ਉਹ ਕੰਮ ਸੀ. ਸੋ ਇਹ ਬੜੀ ਬੇਲੋਸੀ ਵਾਲਾ ਕੰਮ ਸੀ. ਮੈਂ ਲੋਕ ਨਹੀਂ ਸਮਝਦੇ, ਲੇਕਿਨ ਉਹ ਮੈਂ ਬੜੀ ਬੇਲੋਸੀ ਨਾਲ ਇਹ ਕੰਮ ਕੀਤਾ ਹੈ ਜੀ. ਨਹੀਂ, ਵਾਕਈ ਮਾਸ਼ਾਅੱਲਾ ਬੜਾ, ਔਰ ਸਾਨੂੰ ਯਕੀਨ ਕਰੋ ਤੇ ਮਾਣ ਹੁੰਦਾ ਜਿਸ ਵੇਲੇ ਕਾਲਮ ਆਉਂਦਾ ਨਾ ਅਖਬਾਰ ਦੇ ਵਿੱਚ, ਔਰ ਏਡੇ ਅੱਛੇ ਏਡੇ ਵੱਡੇ ਅੰਗਰੇਜ਼ੀ ਅਖਬਾਰ ਦੇ ਵਿੱਚ, ਔਰ ਏਡਾ ਵੱਡਾ ਕਾਲਮ, ਤੇ ਇੱਕ ਵਾਰੀ ਯਕੀਨ ਕਰੋ ਫੁੱਲ ਜਾਂਦੇ ਸੀ ਕਿ ਯਾਰ ਚਲੋ ਸਾਡੀ ਵੀ ਗੱਲ ਕਰਨ ਵਾਲੇ ਲੋਕ ਹੈ ਨੇ. ਗਲਤੀ ਉਹੀ ਹੈ ਕਿ ਉਹ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਪੰਜਾਬੀ ਦੇ ਪੜ੍ਹਨਹਾਰਾਂ ਨੇ ਪੜ੍ਹ ਲਈਆਂ ਹੁੰਦੀਆਂ ਨੇ, ਉਰਦੂ ਵਾਲੇ ਵੀ ਸ਼ਾਇਦ ਪੜ੍ਹ ਲਈਆਂ ਹੋਣਗੀਆਂ,
ਲੇਕਿਨ ਵਾਕਈ ਗੱਲ ਠੀਕ ਹੈ ਕਿ ਜਿਹੜੇ ਸਿੰਧੀ ਹੈ ਜਾਂ ਬਲੋਚੀ ਹੈ ਜਿਹੜਾ ਪੰਜਾਬੀ ਨਹੀਂ ਪੜ੍ਹ ਸਕਦਾ ਉਹ ਕਿਵੇਂ ਪੜ੍ਹੇਗਾ? ਉਹਨੂੰ ਪਤਾ ਹੀ ਨਹੀਂ ਨਾ ਕਿ ਪੰਜਾਬੀ ਲਿਖੇ ਵੀ ਜਾ ਰਿਹਾ ਕਿ ਜਿਹੜੇ ਬੈਨ ਅਲ-ਅਕਵਾਮੀ ਜਿਹੜੇ ਸਾਰੇ ਪੰਜਾਬੀ ਤੇ ਉਰਦੂ ਲਿਖ ਰਹੇ ਨੇ। ਬਿਲਕੁਲ। ਸੋ ਉਹ ਠੀਕ ਹੈ, ਉਹ ਹੈ ਜੀ। ਲੇਕਿਨ ਇਹ ਸਾਰਾ ਕੰਮ ਕਰਨ ਦੇ ਬਾਵਜੂਦ ਜਿੰਨਾ ਕੁ ਕੰਮ ਕਰ ਲਿਆ ਸੀ, ਵੇਖੋ ਕੰਮ ਤੇ ਕਦੀ ਵੀ ਜ਼ਿਆਦਾ ਨਹੀਂ ਹੁੰਦਾ, ਕੰਮ ਤੇ ਥੋੜ੍ਹਾ ਹੀ ਹੁੰਦਾ ਜਿੰਨਾ ਵੀ ਕਰ ਲਓ ਤੁਸੀਂ। ਲੇਕਿਨ ਇਹ ਮਤਲਬ ਦੁਕਾਨ ਤਾਂ ਹੈ ਪੰਜਾਬੀ ਲੈਂਗੁਏਜ ਦਾ। ਉਹ ਅਸੀਂ ਨਾ ਅੱਗੇ ਮਜ਼ਾਕ ਕਰਦੇ ਹਾਂ ਇੱਕ ਦੂਜੇ ਨਾਲ, ਜਿਹੜੇ ਅਸੀਂ ਪੰਜਾਬੀ ਐਕਟਿਵਿਸਟ ਹੈ ਵਾ, ਕਿ ਜਦੋਂ ਅਸੀਂ ਬਹਿੰਦੇ ਨੇ ਅਸੀਂ ਪੰਜਾਬੀ ਦਾ ਰੋਣਾ ਹੀ ਰੋਂਦੇ ਹਾਂ। ਇਹ ਔਰ ਹਕੀਕਤ ਵੀ ਹੈ। ਜਿੱਥੇ ਅਸੀਂ ਬਹਿਣਾ ਅਸੀਂ ਕਹਿੰਦੇ ਵੀ ਦਰੋਹ ਹੋ ਗਿਆ ਸਾਡੇ ਨਾਲ, ਰੋਇਆ ਹੈ ਨਾ, ਕਿਉਂਕਿ ਉਹ ਇੰਨਾ ਵੱਡਾ ਦਰੋਹ ਹੈ ਕਿ ਉਹ ਜਿੱਥੇ ਰੋਣਾ ਨਾ, ਜੇ ਅਮੀਰ ਬੰਦਾ ਗਰੀਬ ਹੋ ਜਾਏ ਨਾ, ਤੇ ਉਹ ਸਾਰੀ ਉਮਰ ਫਿਰ ਉਹ ਰੋਣਾ ਹੀ ਰੋਣਾ ਰਹਿੰਦਾ। ਤੇ ਉਹ ਕਿਉਂਕਿ ਅਮੀਰ ਅਸੀਂ ਇੰਨੇ ਸਨ, ਸਾਡੇ ਨਾਲ ਜੋ ਹੱਥ ਹੋਇਆ ਤੇ ਸਾਡੇ ਥੋੜੀ ਖਿੱਚੀ ਗਈ ਹੈ ਜਿਸ ਤਰੀਕੇ ਨਾਲ, ਤੇ ਅਸਾਂ ਆਪ ਖਿੱਚਣ ਦਿੱਤੀ ਹੈ, ਤੇ ਉਹਦੇ ਵਿੱਚ ਜਿਹੜਾ ਨਾ ਫਿਰ ਰੋਣਾ ਰਹਿ ਜਾਂਦਾ। ਸੋ ਉਹ ਰੋਣਾ ਤੇ ਰੋਣਾ ਇੱਕ ਐਂਗਲ ਹੈ ਸਾਡੀ ਸਾਰੀ ਗੱਲਬਾਤ ਦਾ। ਲੇਕਿਨ ਦੂਜਾ ਜਿਹੜਾ ਇਸੇ ਰੈਫਰੈਂਸ ਤੋਂ ਮੈਂ ਗੱਲ ਕਰ, ਜਿਹੜਾ ਮੈਂ ਆਪਣੇ ਕਾਲਮਾਂ 'ਚ ਵੀ ਜ਼ਿਕਰ ਕਰਦਾ ਹੁੰਦਾ ਔਰ ਮੈਂ ਕੀਤਾ ਵੀ ਹੈ, ਰੀਕਲੇਮਿੰਗ ਪੰਜਾਬੀ ਵਾਲਾ ਜਿਹੜਾ ਹੈ, ਕਿ ਸਾਡਾ ਜਿਹੜਾ ਫੋਕਸ ਹੈ ਨਾ ਇਹਨੂੰ ਰਿਵਾਈਵ ਕਰਨ ਤੇ ਪੰਜਾਬੀ ਤੇ ਉਹ ਕੀ ਹੋਣਾ ਚਾਹੀਦਾ, ਕਿਉਂਕਿ ਹੁਣ ਤੇ ਜੋ ਹੋਣਾ ਸੀ ਹੋ ਗਿਆ, ਹੁਣ ਉਹ ਰਿਵਾਈਵ ਕਰਨ ਦਾ ਤਰੀਕਾ ਕੀ ਹੈ। ਤੇ ਉਹਦੇ ਵਿੱਚ ਮੈਨੂੰ ਲੱਗਦਾ ਕਿ ਹੁਣ ਜਿਹੜੀ ਰਿਵਾਈਵਲ ਹੈ ਨਾ ਪੰਜਾਬੀ ਦੀ, ਉਹ ਥਰੂ ਪੰਜਾਬ ਸਟੱਡੀਜ਼ ਹੋ ਸਕਦੀ ਹੈ। ਠੀਕ। ਹੁਣ ਉਹਨੂੰ ਐਜ਼ ਅ ਲੈਂਗੁਏਜ ਜਿਹੜਾ ਨਾ ਉਹਨੂੰ ਤੋੜਨਾ ਜਿਹੜਾ ਨਾ ਉਸੇ ਤਰ੍ਹਾਂ ਉਹ ਹੁਣ ਬੜਾ ਔਖਾ ਹੋ ਗਿਆ ਉਹਨੂੰ। ਔਰ ਉਹ ਹੁਣ ਸਿਰਫ ਮਤਲਬ ਉਹ ਸਾਡੇ ਜਿਹੜੇ ਕਮਿਊਨਿਸਟ ਤੇ ਮਾਰਕਸਿਸਟ ਯਾਰ ਨੇ, ਉਹ ਸਾਨੂੰ ਉਸ ਲੈਂਡ ਚੋਂ ਕੱਢ ਦਿੰਦੇ ਨੇ ਐਵੇਂ ਹੀ। ਇੱਕ ਤੇ ਅਸੀਂ ਬਾਹਰ ਰਹਿੰਦੇ ਹਾਂ ਕਿਉਂਕਿ ਤੇ ਸਾਡੀ ਤਨਖਾਹ ਵੀ ਯੂਰੋ 'ਚ ਆਉਂਦੀ, ਤੇ ਉਹ ਐਵੇਂ ਹੀ ਸਾਨੂੰ ਜਿਹੜਾ ਨਾ ਬੋਰਜਵਾ ਬਣਾ ਦਿੰਦੇ ਨੇ, ਉਹਨਾਂ ਦੇ ਨੁਮਾਇੰਦੇ ਬਣ ਜਾਂਦੇ ਆ ਅਸੀਂ। ਤੁਸੀਂ ਰਹਿੰਦੇ ਤੇ ਬੋਰਜਵਾ ਸੋਸਾਇਟੀ 'ਚ ਹੀ ਹੋ ਤੁਸੀਂ। ਪੰਜਾਬ ਸਟੱਡੀਜ਼ ਦੀ ਤੁਸੀਂ ਗੱਲ ਕੀਤੀ ਨਾ, ਤਾਂ ਮੈਨੂੰ ਯਾਦ ਆ ਗਿਆ, ਬੜਾ ਅੱਛਾ ਬਲਕਿ ਮੌਕਾ ਹੈ, ਮੈਂ ਚਲੋ ਤੁਹਾਨੂੰ ਵੀ ਗੋਸ਼ਗੁਜ਼ਾਰ ਕਰਾਂ ਕਿ ਸਾਡੀ ਯੂਨੀਵਰਸਿਟੀ 'ਚ ਵੀ ਇਹ ਬੜਾ ਵਧੀਆ ਕੰਮ ਜਿਹੜਾ ਨਾ ਇਹ ਸਾਡੇ ਵਾਈਸ ਚਾਂਸਲਰ ਸਾਹਿਬ ਨੇ ਬੜਾ ਅੱਛਾ ਇੱਕ ਫੈਸਲਾ ਜਿਹੜਾ ਕਿ ਪਾਕਿਸਤਾਨ ਇੰਸਟੀਟਿਊਟ ਆਫ ਪੰਜਾਬ ਸਟੱਡੀਜ਼ ਉਹਦੀ ਪ੍ਰਪੋਜ਼ਲ ਬਣ ਗਈ, ਉਹਦੀ ਪ੍ਰਪੋਜ਼ਲ ਅੱਗੇ ਚਲੀ ਗਈ ਹੈ। ਔਰ ਬਲਕਿ ਡਾਕਟਰ ਸਾਹਿਬ ਦੀ ਬੜੀ ਸ਼ਫਕਤ ਹੈ ਕਿ ਉਹਨਾਂ ਨੇ ਫਰਮਾਇਆ ਕਿ ਅਗਰ ਇਹਨੂੰ ਫੰਡਸ ਨਹੀਂ ਮਿਲਦੇ ਤੇ ਯੂਨੀਵਰਸਿਟੀ ਆਪਣੇ ਖਰਚੇ ਨਾਲ ਵੀ ਇਹਨੂੰ ਕਿਸੇ ਹੱਦ ਤੱਕ ਜਿਹੜਾ ਨਾ ਸ਼ੁਰੂ ਜ਼ਰੂਰ ਕਰੇਗੀ ਬੜੀ ਜਲਦੀ। ਦੇਖੋ ਨਾ ਇਸ ਕਿਸਮ ਦੀ ਲੀਡਰਸ਼ਿਪ ਸਾਨੂੰ ਚਾਹੀਦੀ ਨਾ ਜੀ ਯੂਨੀਵਰਸਿਟੀ। ਬਿਲਕੁਲ। ਔਰ ਉਹ ਮਤਲਬ ਇਹ ਹੁਣ ਵੱਧ ਹੋਈ ਹੈ ਕਿ ਅਸਨ ਐਲੀਟਿਸਟ ਥਾਟ, ਉਹ ਵੇਖੋ ਨਾ ਇੱਕ ਤਾਨਾ ਬਣ ਗਿਆ ਨਾ ਹੁਣ, ਜਦੋਂ ਕੋਈ ਚੱਜ ਦੀ ਗੱਲ ਕਰੋ ਤਾਂ ਕਹਿੰਦੇ ਨੇ ਐਲੀਟਿਸਟ ਗੱਲ ਹੋ ਗਈ ਹੈ, ਹਾਂਜੀ ਇਹ ਕੈਪੀਟਲਿਸਟ ਹੋ ਗਿਆ। ਲੇਕਿਨ ਇਹ ਹਕੀਕਤ ਹੈ ਕਿ ਜੋ ਡਾਕਟਰ ਸਾਹਿਬ ਨੇ ਕੰਮ ਸ਼ੁਰੂ ਕੀਤਾ, ਵੀਸੀ ਸਾਹਿਬ ਨੇ ਇੱਥੇ, ਔਰ ਇਨੀਸ਼ੀਏਟਿਵ ਲਿਆ, ਪਰਸਨਲ ਇਨੀਸ਼ੀਏਟਿਵ ਲਿਆ, ਇਹ ਇਨੀਸ਼ੀਏਟਿਵ ਸਾਰਿਆਂ ਲੀਡਰਸ਼ਿਪ ਨੂੰ ਲੈਣਾ ਚਾਹੀਦਾ, ਜਿਹੜੀ ਯੂਨੀਵਰਸਿਟੀ ਜਿੱਥੇ ਬੈਠੀ, ਪੰਜਾਬ ਵਿੱਚ ਐਟਲੀਸਟ, ਮਤਲਬ ਪੰਜਾਬੀਆਂ ਦਾ ਤੇ ਹੱਕ ਹੈ ਨਾ ਕਿ ਉਹਨਾਂ ਦੇ ਬੱਚਿਆਂ ਨੂੰ ਪੰਜਾਬੀ ਮਿਲਿਆ ਯਾਰ ਬੋਲ। ਬਿਲਕੁਲ। ਹੁਣ ਕੀ ਰੌਲਾ, ਹੁਣ ਤੇ ਰੌਲਾ ਇਹ ਹੋ ਗਿਆ ਭਾਈ ਜੀ ਕਿ ਜਿਹੜੇ ਹੁਣ ਨਰਸਰੀ ਜਾ ਰਹੇ ਨੇ ਬੱਚੇ, ਉਹਨਾਂ ਦੇ ਅੱਬੇ ਤੇ ਮਾਵਾਂ ਕਹਿੰਦੇ ਨੇ ਸਾਡੇ ਪੁੱਤਰਾਂ ਤੇ ਧੀਆਂ ਨਾਲ ਅੰਗਰੇਜ਼ੀਆਂ ਬੋਲੋ। ਹਾਂਜੀ, ਉਹ ਹੁਣ ਸ਼ੋ ਦੇ ਜਿਹੜੀ ਦਾਦੀ ਦਾਦਾ ਨੇ ਉਹਨਾਂ ਨੂੰ ਵਕਤਾ ਪੈ ਗਿਆ ਕਿ ਵੀ ਉਹਨਾਂ ਨੂੰ ਵਕਤਾ ਕਿ ਉਰਦੂ ਵਾਲਾ ਵੀ ਪਿਆ ਹੈ, ਉਹਨਾਂ ਨੂੰ ਡਬਲ ਵਕਤਾ ਪੈ ਗਿਆ। ਨਹੀਂ ਉਹ ਸਰ ਸਾਡੀ ਵਾਰੀ ਉਰਦੂ ਵਾਲਾ ਵਕਤਾ ਪਿਆ, ਲੇਕਿਨ ਜਿਹੜੇ ਹੁਣ ਵਾਲੇ ਨੇ ਉਹਨਾਂ ਨੂੰ ਅੰਗਰੇਜ਼ੀ ਦਾ ਵਕਤਾ ਪੈ ਗਿਆ। ਸਰ ਤੁਹਾਡਾ ਜਿਹੜਾ ਪ੍ਰੋਜੈਕਟ ਹੈ ਜਿਹਦੇ ਵਿੱਚ ਤੁਸੀਂ ਬੱਚਿਆਂ ਦੀਆਂ ਕਹਾਣੀਆਂ ਪੰਜਾਬੀ ਜਿਹੜੀਆਂ ਨੇ ਉਹਨਾਂ ਦੇ ਉੱਤੇ ਕੰਮ ਕੀਤਾ, ਤੇ ਉਹਦੇ ਬਾਰੇ ਸਾਨੂੰ ਦੱਸੋ, ਕਿਉਂਕਿ ਮੈਂ ਤੇ ਆਪਣਾ ਜਿਹੜਾ ਬਚਪਨ ਗੁਜ਼ਾਰਿਆ, ਮੈਨੂੰ ਕੋਈ ਆਪਣੇ ਬਚਪਨ ਦੀ ਮਤਲਬ ਜਿਹੜੀ ਪੰਜਾਬੀ ਦੀ ਕਹਾਣੀ ਹੈ ਉਹ ਨਹੀਂ ਲੱਦੀ। ਉਸ ਤੋਂ ਇਲਾਵਾ ਜਿਹੜੀ ਨਾਨੀ ਦਾਦੀ ਸੁਣਾਈਆਂ, ਉਹ ਚਿੜੀ ਤੇ ਚਿੜੇ ਵਾਲੀ, ਕਾਂ ਵਾਲੀ, ਮਤਲਬ ਇਹੀ ਕਹਾਣੀਆਂ ਦੋ ਚਾਰ ਜਿਹੜੀਆਂ ਦਾਦੀ ਨਾਨੀ ਸੁਣਾਈਆਂ। ਉਸ ਤੋਂ ਇਲਾਵਾ ਲਿਟਰੇਚਰ ਦੇ ਵਿੱਚ ਮੈਨੂੰ ਮਤਲਬ ਪੰਜਾਬੀ ਕਿਸੇ ਵੀ ਕਹਾਣੀ ਦੇ ਬਾਰੇ 'ਚ ਨਹੀਂ ਪਤਾ, ਤੇ ਤੁਸੀਂ ਉਸ ਦੇ ਬਾਰੇ ਜ਼ਰਾ ਦੱਸੋ ਤਾਂ ਕਿ ਹੁਣ ਅੱਜ ਕੱਲ੍ਹ ਜਿਹੜੀ ਨੌਜਵਾਨ ਨਸਲ ਉਹਨੂੰ ਪਤਾ ਲੱਗੇ ਕਿ ਵੀ ਬੱਚਿਆਂ ਵਾਸਤੇ ਪੰਜਾਬੀ ਲਿਟਰੇਚਰ ਦੇ ਵਿੱਚ ਕਿਹੜੀ ਸ਼ਈਆਂ ਨੇ। ਨਹੀਂ ਇਹ ਜੀ ਬੜੀ ਮਿਹਰਬਾਨੀ ਤੁਸੀਂ ਪੁੱਛਿਆ ਇਹ, ਬਲਕਿ ਸਾਡੇ ਆਉਣ ਦਾ ਇੱਕ ਮਕਸਦ ਇਹ ਵੀ ਸੀ, ਇਹ ਵਿਜ਼ਿਟ ਹੈ ਇਹਦੇ ਵਿੱਚ ਉਹ ਇਹ ਵੀ ਸੀ। ਸਾਡੀ ਦੋਸਤ ਹੈ ਗੁਰਮੀਤ ਕੌਰ, ਉਹ ਅਮਰੀਕਾ ਹੁੰਦੀ ਹੈ, ਤੇ ਉਹਨੇ ਕੰਮ ਕੀਤਾ ਹੈ, ਅਸੀਂ ਬੱਚਿਆਂ ਦੀਆਂ ਕਹਾਣੀਆਂ ਇਕੱਠੀਆਂ ਕੀਤੀਆਂ ਸਨ ਉਹਨੇ, ਮਤਲਬ ਉਹ ਸਾਰੇ ਕਹਾਣੀਆਂ ਹੈ ਸਨ, ਫੋਕ ਟੇਲਸ ਨੇ, ਉਹ ਅਸਾਂ ਸਾਰਿਆਂ ਸੁਣੀਆਂ ਨੇ, ਤੁਹਾਡੀ ਮੇਰੀ ਜਨਰੇਸ਼ਨ ਨੇ ਜਿਹੜੀ ਪਿੰਡਾਂ ਉਹ ਕਿਸੇ ਨੇ ਕਿਸੇ ਰੰਗ ਹੀ ਸੁਣੀਆਂ ਨੇ ਜੀ। ਉਹਨੂੰ ਚਿੜੀ ਤੇ ਪਿੱਪਲ ਦੀ ਕਹਾਣੀ ਹੈ, ਬੁੱਕੜ ਕੀੜੀ ਦੀ ਕਹਾਣੀ ਹੈ, ਇਹ ਚਿੜੀ ਪਿੱਪਲ ਵਾਲੀ ਮੈਂ ਸੁਣੀ ਹੋਈ ਹੈ, ਤੇ ਜੱਟ ਤੇ ਗੁੱਗੀ ਦੀ ਕਹਾਣੀ ਹੈ, ਟਾਲੀ ਮੇਰੇ ਬਚੜੇ ਨਕਟੂ ਨੂੰ, ਮੇਰੀ ਅੰਮਾ ਤੇ ਬਹੁਤ ਸੁਣਾਉਂਦੀ ਹੁੰਦੀ ਸੀ, ਮੈਂ ਤੇ ਬਹੁਤ ਸੁਣੀ ਆ। ਉਹ ਜਦੋਂ ਜਾਂਦੇ ਘਾਹ ਕੱਟਦੇ ਘਾਈ ਉਹ ਨਕਟੂ ਨੂੰ ਟਾਲੀ ਮੇਰੇ ਬਚੜੇ ਲਕਟੂ ਨੂੰ, ਹਵਾ ਵਗੂਗੀ ਡਿੱਗ ਪੈਣਗੇ ਨਕਟੂ ਨੂੰ, ਮੀਂਹ ਪਊਗਾ ਭਿੱਜ ਜਾਣਗੇ ਨਕਟੂ ਨੂੰ, ਟਾਲੀ ਮੇਰੇ ਬਚੜੇ ਨਕਟੂ। ਅਸੀਂ ਨਕਟੂ ਨੂੰ ਕਰਦੇ ਸਾਂ, ਉਹ ਜਿਹੜੀ ਗੁਰਮੀਤ ਵਾਲੀ ਸਾਈਡ ਉੱਥੇ ਲਕਟੂ ਨੂੰ ਤਰੀਕੇ ਨਾਲ ਬੋਲਿਆ ਜਾਂਦਾ, ਜਿਹੜਾ ਈਸਟ ਪੰਜਾਬ ਹੈ। ਤੇ ਉਹਨੇ ਇਹ ਕੰਮ ਕੀਤਾ ਸੀ, ਉਹਨੇ ਇਕੱਠੀਆਂ ਕੀਤੀਆਂ ਸਨ ਕਹਾਣੀਆਂ, ਔਰ ਇਕੱਠੀਆਂ ਕਰਕੇ ਉਹਨੇ ਉਹਨੂੰ ਗੁਰਮੁਖੀ ਦੇ ਵਿੱਚ ਔਰ ਅੰਗਰੇਜ਼ੀ ਟ੍ਰਾਂਸਲੇਸ਼ਨ ਨਾਲ ਛਾਪਿਆ ਹੋਇਆ ਸੀ, ਫੈਸੀਨੇਟਿੰਗ ਫੋਕ ਟੇਲਸ ਆਫ ਪੰਜਾਬ ਦੇ ਨਾਂ ਨਾਲ। ਤੇ ਉਹ ਅਮਰੀਕਾ ਰਹਿੰਦੀ ਹੈ, ਤੇ ਉਹਨੇ ਵੀ ਆਪਣਾ ਟੈਕਨੋਲੋਜੀ, ਮੇਰੇ ਵਾਲੇ ਇੰਜੀਨੀਅਰ ਹੈ,
ਉਹਨੇ ਆਪਣੀ ਇੰਜੀਨੀਅਰਿੰਗ ਦਾ ਕੈਰੀਅਰ ਛੱਡ ਕੇ ਉਹਨੇ ਇਹ ਕਹਾਣੀਆਂ ਕੰਪਾਈਲ, ਜਦੋਂ ਉਹਦੇ ਬੱਚੇ ਪੈਦਾ ਹੋਏ ਤੇ ਉਹਨੇ ਕਿਹਾ ਜੀ ਮੈਂ ਆਪਣੇ ਬੱਚਿਆਂ ਵਾਸਤੇ ਪੰਜਾਬੀ ਕਹਾਣੀ, ਇੱਥੇ ਗੋਰਿਆਂ ਦੀਆਂ ਅੰਗਰੇਜ਼ੀ ਕਹਾਣੀਆਂ ਨੇ, ਮੈਂ ਪੰਜਾਬੀ ਕਹਾਣੀਆਂ ਉਹਨਾਂ ਵਾਸਤੇ ਇਕੱਠੀਆਂ ਕਰਨੀਆਂ ਨੇ। ਠੀਕ। ਤੇ ਉਹ ਉਹਨੇ ਛਾਪੀਆਂ ਜੀ, ਲੇਕਿਨ ਉਹ ਗੁਰਮੁਖੀ ਸਨ। ਉਹ ਫਿਰ ਮੈਂ ਅੱਜ ਤੋਂ ਕੋਈ 1.5 ਸਾਲ ਪਹਿਲੇ ਉਹ ਰਿਵਿਊ ਕੀਤੀਆਂ ਨਿਊਜ਼ ਵਾਸਤੇ, ਰੀਕਲੇਮਿੰਗ ਲੈਂਗੁਏਜ ਦੇ ਨਾਂ ਨਾਲ ਉਹ ਮਜ਼ਮੂਨ ਹੈ ਮੇਰਾ। ਠੀਕ। ਤੇ ਉਸ ਵਿੱਚ ਮੈਂ ਉਹ ਹਾੜਾ ਪਾਇਆ ਤੇ ਰੋੜਾ ਪਾਇਆ ਕਿ ਬਈ ਇਹ ਚਲੋ ਜੀ ਜਿਹੜੇ ਈਸਟ ਪੰਜਾਬੀ ਸਾਡੇ ਸਿੱਖਾਂ ਦੇ ਬੱਚੇ ਨੇ ਗੁਰਮੁਖੀ ਪੜ੍ਹ ਲੈਣਗੇ, ਉਹ ਤੇ ਪੜ੍ਹ ਲੈਣਗੇ, ਸਾਡਾ ਕੀ ਹੋਏਗਾ, ਸਾਡੇ ਬੱਚਿਆਂ ਦਾ ਕੀ ਹੋਏਗਾ। ਬਿਲਕੁਲ ਇਹੀ ਤੇ ਗੱਲ ਮੈਂ ਤੁਹਾਡੇ ਕੋਲ ਪੁੱਛਿਆ ਕਿ ਸਾਡਾ ਤੇ ਚਲੋ ਲੱਗ ਗਿਆ, ਹੁਣ ਅਗਲਿਆਂ ਦੇ ਬਾਰੇ ਕੁਝ ਸੋਚਿਆ ਜਾਏ। ਔਰ ਉਹ ਇੰਨੀਆਂ ਸੋਹਣੀਆਂ ਸਨ ਜੀ, ਉਹ ਗ੍ਰਾਫਿਕਸ ਉਹਦੀਆਂ, ਉਹਨੇ ਸਪੈਸ਼ਲੀ ਗ੍ਰਾਫਿਕ ਡਿਜ਼ਾਈਨਰ ਲੱਭਿਆ ਤੇ ਗ੍ਰਾਫਿਕ, ਹਾਂਜੀ ਇੰਨੀ ਸੋਹਣੀ ਗ੍ਰਾਫਿਕ ਡਿਜ਼ਾਈਨਿੰਗ ਹੈ ਉਹਦੀ, ਜਿਵੇਂ ਉਹਨੇ ਬੱਚਿਆਂ ਲਈ ਵਾਕਈ ਉਹਨੂੰ ਬਣਾਇਆ ਕਿ ਬੱਚੇ ਮਤਲਬ ਤੁਹਾਨੂੰ ਟੱਚ ਕਰਕੇ ਉਹ ਮੇਰੇ ਪੁੱਤਰ ਜਿਹੜੇ ਨੇ, ਮੇਰੇ 3 ਪੁੱਤਰ ਨੇ, ਮੇਰੇ ਜਿਹੜੇ ਦਰਮਿਆਨ ਵਾਲੇ 2 ਨੇ ਉਹ ਤੇ ਉਹਨਾਂ ਦੀ ਫੇਵਰੇਟ ਕਹਾਣੀਆਂ ਨੇ। ਉਹ ਰਾਤੀ ਉਹਨਾਂ ਨੂੰ ਜ਼ਾਹਿਰ ਬੋਲਣੀ ਨਹੀਂ ਆਉਂਦੀ, ਉਰਦੂ ਵੀ ਨਹੀਂ ਚੰਗੀ ਬੋਲਣੀ ਆਉਂਦੀ ਉਹਨੂੰ, ਲੇਕਿਨ ਉਹ ਰਾਤੀ ਸੁਣਦੇ ਨੇ ਮੇਰੇ ਕੋਲ। ਠੀਕ। ਕਿ ਉਹ ਜਿਹੜਾ ਨਾ ਅੰਗਰੇਜ਼ੀ ਆਪ ਪੜ੍ਹਦੇ ਨੇ ਤੇ ਮੈਂ ਉਹਨੂੰ ਪੰਜਾਬੀ ਸੁਣਾਉਂਦਾ ਤੇ ਉਹਨਾਂ ਨੂੰ ਪੰਜਾਬੀ ਯਾਦ ਹੈ ਸਾਰੀ, ਕਿਉਂਕਿ ਉਹ ਸਾਰੀ ਰਾਈਮ ਟਾਈਪ ਹੈ, ਨਜ਼ਮਾਂ ਨੇ, ਗੀਤ ਮਤਲਬ ਉਹ ਗਾਵਣ ਦੀ ਸ਼ਕਲ ਵਿੱਚ, ਲਿਰਿਕ ਵਿੱਚ ਉਹਨੇ ਉਹ ਕੀਤੀਆਂ ਸਨ। ਉਹ ਮੈਂ ਰੋਣਾ ਪਾਇਆ ਕਿ ਇਹ ਕਰੋ ਮੇਰੇ ਵੈਸਟ ਪੰਜਾਬੀਆਂ ਨੂੰ। ਤੇ ਵੈਸਟ ਪੰਜਾਬੀ ਤੇ ਕਿਉਂਕਿ ਬੜੇ ਮਸਰੂਫ ਨੇ ਹੋਰ ਕੰਮਾਂ ਦੇ ਵਿੱਚ, ਉਹਨਾਂ ਦੇ ਧਰਨੇ ਨੇ, ਕੁਝ ਹੋਰ ਮਸਾਇਲ ਨੇ ਉਹਨਾਂ ਦੇ, ਮਸੀਤਾਂ ਬਣਾਈ ਜਾ ਰਹੇ, ਉਹਨਾਂ ਨੂੰ ਕੀ ਲਿਖੇ ਪੜੇ ਸ਼ਾਇਦ ਨਾਲ ਕਰਦੇ ਉਹਨੂੰ, ਉਹ ਕਿਸੇ ਨੇ ਸੁਣੀ ਨਹੀਂ ਜੀ, ਜਿਹੜੇ ਪੈਸੇ ਵਾਲੇ ਵੀ ਨੇ। ਤੇ ਉਹ ਮੈਂ ਕਿਹਾ ਜੀ ਕਿ ਇਹ ਕਿਤਾਬਾਂ ਅਵੇਲੇਬਲ ਨੇ, ਗੁਰਮੀਤ ਵਿਲਿੰਗ ਹੈ ਰਾਈਟਸ ਦੇਣ ਵਾਸਤੇ ਵੀ ਜਾਂ ਕੋਲੈਬੋਰੇਟ ਕਰਨ ਵਾਸਤੇ, ਇਹਨੂੰ ਛਾਪੋ। ਟ੍ਰਾਂਸਲੇਟਰੇਸ਼ਨ ਕਰਨਾ ਜਾਂ ਗੁਰਮੁਖੀ ਤੋਂ ਲੱਥਾ ਕਰਨਾ ਕਿੰਨਾ ਔਖਾ ਕੰਮ ਹੈ, ਤੇ ਉਹ ਕਿਸੇ ਨੇ ਨਾ ਕੀਤਾ, ਨਾ ਕੋਈ ਪਬਲਿਸ਼ਰ ਲੱਭਿਆ। ਉਹਦੀ ਰੱਬ ਹਯਾਤੀ ਕਰੇ ਬੀਬੀ ਦੀ, ਗੁਰਮੀਤ ਦੀ, ਉਹਨੇ ਕਿਹਾ ਜੀ ਹੋਰ ਨਹੀਂ ਕਰਦਾ, ਜੇ ਤੂੰ ਇਹ ਟ੍ਰਾਂਸਲੇਟਰੇਟ ਕਰਦਾ ਤੇ ਤੂੰ ਮੇਰੇ ਨਾਲ ਇਸ ਪ੍ਰੋਜੈਕਟ 'ਚ ਰਲਦਾ ਤੇ ਅਸੀਂ ਇਹਨੂੰ ਟ੍ਰਾਈਲਿੰਗੁਅਲ ਯਾਨੀ ਬਾਈਲਿੰਗੁਅਲ ਕਰਕੇ ਤੇ ਟ੍ਰਾਈ ਸਕ੍ਰਿਪਟਿੰਗ ਕਰਕੇ ਇਹਨੂੰ ਅਸੀਂ ਛਾਪ ਦੇਣਾ। ਗੁਰਮੁਖੀ ਛਾਪ ਮਤਲਬ 3 ਜ਼ਬਾਨਾਂ ਦੇ ਵਿੱਚ, 3 ਸਕ੍ਰਿਪਟ, 2 ਮਤਲਬ 3 ਸਕ੍ਰਿਪਟ ਨੇ ਤੇ 2 ਜ਼ਬਾਨਾਂ। ਹੁਣ ਮੈਂ ਤੇ ਵੈਸੇ ਇੰਨਾ ਫਸਿਆ ਹੁੰਦਾ ਆਪਣੀ ਨੌਕਰੀ 'ਚ, ਮੈਂ ਤੇ ਅੱਗੇ ਜਿਸ ਤਰ੍ਹਾਂ ਮੁਨੀਰਾਂ ਤੇ ਸਿੰਧੇ ਪਿਓ ਸੀ ਬਈ ਮੈਂ ਤੇ ਕਲਮ ਤੋਂ ਕੰਨਾ ਹੱਥ ਲੈਣਾ ਬਈ ਯਾਰ ਇਹ ਮੈਂ ਕੰਮ ਛੋ ਲਿਆ ਤੇ ਮੈਂ ਆਪਣਾ ਨੌਕਰੀ ਕਿਵੇਂ ਕਰਾਂਗਾ। ਤੇ ਇਹ ਤੇ ਬਹੁਤ ਵੱਡੀ ਰਿਸਪੌਂਸਿਬਿਲਿਟੀ ਸੀ, ਕਿਉਂਕਿ ਅਸੀਂ 5 ਕਿਤਾਬਾਂ ਇਕੱਠੀਆਂ ਕਰਕੇ ਇੱਕ ਕਿਤਾਬ ਵਿੱਚ ਛਾਪੀਆਂ ਸਨ, ਜਿਹਨੂੰ ਸਾਂਝਾ ਪੰਜਾਬ ਐਡੀਸ਼ਨ ਦਾ ਨਾਂ ਦਿੱਤਾ, ਅਨਡਿਵਾਈਡਡ ਪੰਜਾਬ ਐਡੀਸ਼ਨ। 5 ਕਿਤਾਬਾਂ ਸਨ ਜਿਹੜੀਆਂ ਉਹਨੇ ਗੁਰਮੀਤ ਨੇ 5 ਗੁਰਮੁਖੀ ਛਾਪੀਆਂ ਸਨ, ਉਹ ਅਸਾਂ ਸਾਰੀਆਂ ਉਲੱਥਾ ਕਰਨੀਆਂ ਸਨ। ਉਸ ਤੋਂ ਬਾਅਦ ਦੂਜੀ ਪ੍ਰੋਬਲਮ ਹੈ ਗ੍ਰਾਫਿਕ ਡਿਜ਼ਾਈਨਿੰਗ ਦੀ, ਉਹ ਤੇ ਚਲੋ ਹੋਈ ਸੀ, ਪਰ ਵੇਖੋ ਨਾ ਗੁਰਮੁਖੀ ਤੇ ਬਹੁਤ ਕੰਮ ਹੋਇਆ। ਹੁਣ ਸਾਡੇ ਅਸੀਂ ਤੇ ਮੈਂ ਤੇ ਆਪ ਇੰਜੀਨੀਅਰ ਹਾਂ, ਮੇਰਾ ਤੇ IT ਦਾ ਵੀ ਬੈਕਗਰਾਊਂਡ ਹੈ। ਹੁਣ ਉਹ ਯੂਨੀਕੋਡ ਹੈ ਜਿਹੜਾ ਕਿ ਸਕ੍ਰਿਪਟ ਹੈ ਜਿਹੜਾ ਚੱਲਦਾ, ਜਿਹੜਾ ਵਰਡ ਵਿੱਚ ਅਸੀਂ ਲਿਖਦੇ ਹਾਂ, ਜਿਸ ਜਾਂ ਜਿਵੇਂ ਫੇਸਬੁੱਕ ਤੇ ਲਿਖ ਰਹੇ ਹੁੰਦੇ ਆ ਪੰਜਾਬੀ ਜਾਂ ਉਰਦੂ ਦੇ ਵਿੱਚ। ਹੁਣ ਸਾਰਾ ਤੇ ਯੂਨੀਕੋਡ ਸਕ੍ਰਿਪਟ ਬੇਸ ਤੇ ਹੀ ਸਾਰਾ ਉਰਦੂ ਤੇ ਹੈ, ਉਹ ਪੰਜਾਬੀ ਬੇਸ ਤੇ ਹੈ ਹੀ ਨਹੀਂ। ਤੇ ਉਰਦੂ ਦੇ ਕੋਲ ਤੇ ਉਹ ਸਾਡੀ ਸਾਊਂਡ ਹੀ ਕੋਈ ਨਹੀਂ, ਮਤਲਬ ਜਿਹੜੀ ਹੁਣ ਅੜੂਨ ਦੀ ਸਾਊਂਡ ਹੈ ਪਾਣੀ ਦੀ, ਹੁਣ ਉੱਥੇ ਸਾਊਂਡ ਹੀ ਕੋਈ ਨਹੀਂ। ਹੁਣ ਜਿੱਲੇ ਸਾਊਂਡ ਕੋਈ ਨਹੀਂ ਹੈ ਤੇ ਯੂਨੀਕੋਡ ਹੀ ਤੁਹਾਨੂੰ ਅੜੂਨ ਤੇ ਲੱਭਦੀ ਹੀ ਨਹੀਂ, ਨੂਨ ਤੇ ਲੱਭਦੀ। ਹੁਣ ਪਾਣੀ ਕਰਕੇ ਹੁਣ ਅਸਾਂ ਜੇ ਸੇਜਲ ਤੇ 5 ਕਿਤਾਬਾਂ ਛਾਪੀਆਂ ਨੇ, ਸਾਰਿਆਂ 'ਚ ਅਸਾਂ ਤੇ ਧਰੋ ਕੀਤਾ ਨਾ ਇੱਕ ਤਰ੍ਹਾਂ ਦਾ ਪੰਜਾਬੀ ਨਾਲ, ਅਸਾਂ ਉਹਦੀਆਂ ਸਾਊਂਡ ਹੀ ਮੁਕਾ ਦਿੱਤੀਆਂ ਨੇ। ਉਹ ਪਾਣੀ ਕਰਕੇ ਲਿਖਿਆ, ਹੁਣ ਪਾਣੀ ਕਿਹੜਾ ਤੁਹਾਨੂੰ ਪਾਣੀ ਪੜ੍ਹਨਾ, ਉਹਨੇ ਪਾਣੀ ਤੇ ਨਹੀਂ ਪੜ੍ਹਨਾ, ਜਿਵੇਂ ਵੀਣੀ ਨਹੀਂ ਪੜਿਆ ਗਿਆ ਉੱਤੇ। ਸਰ ਮੈਨੂੰ ਬੋਲਣੀ ਆਉਂਦੀ ਹੈ, ਮੇਰੇ ਮਸਲਾ ਪੜ੍ਹਨ ਦੀ ਚਾਹੀਦਾ। ਠੀਕ ਹੈ, ਉਹੀ ਤੇ ਰੋਣਾ ਰੋ ਮਤਲਬ ਉਹ ਵੇਖੋ ਨਾ ਕਿ ਕਿਸੇ ਨੇ ਕੰਮ ਹੀ ਨਹੀਂ ਕੀਤਾ ਨਾ। ਹੁਣ ਜਦੋਂ ਇਹ ਰੌਲਾ ਪਿਆ, ਅਸੀਂ ਤੇ 3 ਪੇਜ 'ਚ ਲਿਖ ਲੈਂਦੇ ਆ ਨਾ ਜੀ। ਹੁਣ ਉਹ ਜਿਹੜੀ ਗ੍ਰਾਫਿਕ ਡਿਜ਼ਾਈਨਰ ਸੀ, ਉੱਥੇ ਜਿਹੜਾ ਇਨ ਡਿਜ਼ਾਈਨ ਦਾ ਸੌਫਟਵੇਅਰ ਯੂਜ਼ ਹੋਣਾ ਸੀ ਗ੍ਰਾਫਿਕ ਦੇ ਉੱਤੇ ਟ੍ਰਾਂਸਇੰਪੋਜ਼ ਕਰਨ ਵਾਲਾ ਸਕ੍ਰਿਪਟ ਨੂੰ, ਉਹਦੇ ਵਿੱਚ ਭਾਈ ਜੀ ਲਫ਼ਜ਼ ਗਵਾਚ ਜਾਂਦੇ ਸਨ ਸਾਡੇ ਸ਼ਾਹਮੁਖੀ ਦੇ। ਠੀਕ। ਕਦੀ ਲਫ਼ਜ਼ ਗਵਾਚ ਜਾਣ, ਕਦੀ ਟੁੰਡੀ ਗਵਾਚ ਜਾਏ ਉੱਥੇ, ਕਦੀ ਨੂਨ ਗਵਾਚ ਜਾਏ। ਮਤਲਬ ਕੋਈ ਅਲਵੀ ਨਸਤਲੀਕ ਵਿੱਚ ਹੋਰ ਆ ਰਿਹਾ ਤੇ ਨੂਰੀ ਨਸਤਲੀਕ ਵਿੱਚ, ਜਮੀਲ ਨਸਤਲੀਕ ਵਿੱਚ ਹੋਰ ਆ ਰਿਹਾ। ਉਹ ਤੇ ਸਾਨੂੰ ਰੌਲਾ ਪੈ ਗਿਆ ਬੜਾ ਸ਼ਦੀਦ ਕਿਸਮ ਦਾ, ਤੇ ਮੈਂ ਤੇ ਪਹਿਲੇ ਫਸਿਆ ਸੀ ਨੌਕਰੀ 'ਚ। ਉਹ ਮੈਂ ਤੇ ਲੇਕਿਨ ਇਹ ਪਿਆਰਾ ਇਤਨਾ ਸੀ ਪ੍ਰੋਜੈਕਟ ਸਾਨੂੰ, ਉਹ ਬੜੀ ਉਹ ਫਟੀਕਡ ਕੰਮ ਸੀ ਜੀ। ਉਹ ਗੁਰਮੀਤ ਵਾਸਤੇ ਤੇ ਐਸੀ ਹੈ, ਮੇਰੇ ਵਾਸਤੇ ਵੀ, ਕਿਉਂਕਿ ਮੈਂ ਗੁਰਮੁਖੀ ਵੀ ਜਾਣਨਾ, ਤੇ ਫਿਰ ਮੈਂ ਗੁਰਮੁਖੀ ਨੂੰ ਵੀ ਨਾਲ ਵੇਖਣਾ ਸੀ ਤੇ ਨਾਲ ਸ਼ਾਹਮੁਖੀ ਨੂੰ ਵੀ, ਕਿ ਉਹ ਪਲੇਸ ਅੱਗੇ ਪਿੱਛੇ ਹੋ ਰਹੀਆਂ ਨੇ, ਕੀ ਹੋ ਰਿਹਾ। ਐਨੀਵੇ ਜੀ ਉਹਦੇ ਵਿੱਚ ਫਿਰ ਉਹ ਅੜੂਨ ਅਸਾਂ ਪਾਈ ਜੀ ਸੋਰੀ ਜ਼ਬਰਦਸਤੀ। ਹਾਂਜੀ, ਉਹ ਇਨ ਡਿਜ਼ਾਈਨ ਟ੍ਰਾਂਸਪੋਜ਼ ਕਰਕੇ ਯੂਨੀਕੋਡ ਅਸਾਂ ਕਿਹਾ ਅਸਾਂ ਸਾਊਂਡ ਨਹੀਂ ਜਾਣ ਦੇਣੀ। ਫਿਰ ਜਿਹੜੀ ਅੜਲਾਮ ਦੀ ਸਾਊਂਡ ਹੈ, ਠੀਕ ਹੈ, ਹਾਂਜੀ, ਜਾਂ ਕਾਲਾ, ਰੌਲਾ, ਪਿੱਪਲ। ਹੁਣ ਇਹ ਪਿੱਪਲ ਤੇ ਨਹੀਂ ਹੈ ਨਾ, ਪਿੱਪਲ ਐਲ ਦੇ ਨਾਲ ਜਿਹੜੀ ਅੜਲਾਮ ਦੀ ਸਾਊਂਡ ਹੈ, ਅਸਾਂ ਕਿਹਾ ਉਹ ਵੀ ਪਾਣੀ ਹੈ। ਹੁਣ ਜਿਹੜੇ 2 ਸਾਊਂਡ ਨੇ, ਇਹ ਤੇ ਅਸਾਂ ਵੈਸਟ ਪੰਜਾਬ ਵਿੱਚ ਪਾਣੀ ਹੀ ਛੱਡ ਦਿੱਤੀਆਂ ਨੇ। ਪਹਿਲੇ 2 ਨੁਕਤੇ ਪਾਉਂਦੇ ਹੁੰਦੇ ਸਾਂ ਅੜੂਨ ਵਾਸਤੇ, ਫਿਰ ਸਰਾਇਕੀਆਂ ਨੂੰ ਅੱਲਾ ਜ਼ਿੰਦਗੀ ਦੇਵੇ ਤੇ ਦਿੱਤੀ ਰੱਖੇ, ਉਹਨਾਂ ਨੇ ਉੱਤੇ ਨੂਨ ਦੇ ਉੱਤੇ ਤੋਏ ਪਾਣੀ ਸ਼ੁਰੂ ਕਰ ਦਿੱਤੀ। ਤੇ ਉਹ ਫਿਰ ਉਹ ਵਕਫ ਵੀ ਤੇ ਹੁੰਦੇ ਨੇ ਨਾ ਸਾਡੇ ਤੋਂ, ਤੇ ਉਹਨਾਂ ਨੇ ਤੋਏ ਪਾਈ ਤੇ ਤੋਏ
ਸਾਡੇ ਕੋਲ ਵੀ ਤੋਏ ਅਸਾਂ ਵੀ ਕੋਈ ਨਾ ਪਾਈ ਠੀਕ ਬਟ ਐਨੀਵੇ ਉਹ ਅਸਾਂ ਕਿਹਾ ਜੀ ਕਿ ਅਸੀਂ ਹੁਣ ਅਡੂਨ ਵਾਸਤੇ ਉੱਤੇ ਤੋਏ ਪਾਵਾਂਗੇ ਠੀਕ ਹੈ ਪਾਣੀ ਵਾਸਤੇ ਅਡੂਨ ਵਾਸਤੇ ਤੇ ਅਲਾਰਮ ਵਾਸਤੇ ਅਸਾਂ ਇੱਕ ਸਟੋਰੀ ਚੋਂ ਪਾਈ ਹੈ ਕਿਉਂਕਿ ਉਹ ਮੈਨੂਅਲੀ ਪਾਣੇ ਸਨ ਸਾਰੇ ਡਾਟ ਉਹਦੇ ਵਿੱਚ ਪਿੱਪਲ ਦੇ ਥੱਲੇ ਅਸਾਂ ਇੱਕ ਡਾਟ ਪਾ ਜਿਵੇਂ ਲੱਲੇ ਪੈਰੀ ਬਿੰਦੀ ਹੈ ਨਾ ਗੁਰਮੁਖੀ ਲੱਲੇ ਪੈਰੀ ਬਿੰਦੀ ਪਾਉਂਦੇ ਨੇ ਅਸਾਂ ਅਲਾਰਮ ਦੇ ਥੱਲੇ ਬਿੰਦੀ ਪਾਤੀ ਠੀਕ ਹੈ ਜੀ ਤੇ ਉਹਨੂੰ ਅਸਾਂ ਅਲਾਰਮ ਦੀ ਸਾਊਂਡ ਵੀ ਰਿਕਗਨਾਈਜ਼ ਕਰਾਈਏ ਸੋ ਇਹ ਔਰ ਇਹ ਬਹੁਤ ਲੰਬਾ ਕੰਮ ਸੀ ਔਰ ਬਹੁਤ ਐਕਸਟੈਂਸਿਵ ਔਰ ਬਹੁਤ ਪੈਸਾ ਲੱਗਾ ਇਹਦੇ ਵਿੱਚ ਠੀਕ ਉਹ ਹੁਣ ਮਤਲਬ ਮੈਨੂੰ ਪਤਾ ਨਹੀਂ ਇਜਾਜ਼ਤ ਦੇਗੀ ਜਾਂ ਦੱਸਣ ਦੀ ਜਾਂ ਨਹੀਂ ਲੇਕਿਨ ਬਹੁਤ ਪੈਸਾ ਲੱਗਾ ਇਹਦੇ ਵਿੱਚ ਔਰ ਜਦੋਂ ਪੈਸਾ ਲੱਗ ਗਿਆ ਤੇ ਫਿਰ ਸਾਨੂੰ ਡਿਸਟ੍ਰੀਬਿਊਟਰ ਹੀ ਕੋਈ ਨਾ ਲੱਭੇ ਇੱਥੇ ਤੇ ਅਜੇ ਤੱਕ ਕੋਈ ਨਹੀਂ ਲੱਭਦਾ ਪਿਆ ਅੱਛਾ ਪਾਕਿਸਤਾਨ ਉਹ ਕਿਤਾਬ ਹੁਣ ਉਹ ਹੈ ਪਾਕਿਸਤਾਨੀ ਬੱਚਿਆਂ ਵਾਸਤੇ ਕਿਉਂਕਿ ਗੁਰਮੁਖੀ ਬੱਚਿਆਂ ਦਾ ਤੋਂ ਪਹਿਲੇ ਤਾਂ ਪਹੁੰਚ ਰਹੀ ਸੀ ਉਹ ਅਸਾਂ ਤੇ ਸਾਰੀ ਐਫਰਟ ਪੰਜਾਬ ਪਾਕਿਸਤਾਨੀ ਬੱਚਿਆਂ ਵਾਸਤੇ ਕੀਤੀ ਤੇ ਉਹ ਕਿਤਾਬ ਛਪ ਗਈ ਔਰ ਇਤਨੀ ਖੂਬਸੂਰਤ 5 ਸਟੋਰੀਆਂ ਨੇ ਉਹਦੇ ਵਿੱਚ ਜਿਹੜੀਆਂ ਮੈਂ ਜ਼ਿਕਰ ਕਰ ਰਿਹਾ ਚਿੜੀ ਤੇ ਕਾਂ ਦੀ ਜਿਵੇਂ ਚਿੜੀ ਤੇ ਪਿੱਪਲ ਦੀ ਹੈ ਬੁੱਖੜ ਕੀੜੀ ਦੀ ਹੈ ਜੱਟ ਤੇ ਘੁੱਗੀ ਦੀ ਹੈ ਲੇਲਾ ਤੇ ਢੋਲ ਦੀ ਹੈ ਲੇਲਾ ਤੇ ਢੋਲ ਵਾਲੀ ਉਹ ਸੁਣੀ ਹੋਣੀ ਨਾ ਤੁਸੀਂ ਉਹ ਵੀ ਮੈਂ ਸੁਣੀ ਦੋ ਕਹਾਣੀਆਂ ਮੈਂ ਸੁਣੀਆਂ ਨਾਨੀ ਮਾਂ ਕੋਲ ਜਾਊਂਗਾ ਦੁੱਧ ਮਲਾਈਆਂ ਖਾਊਂਗਾ ਮੋਟਾ ਹੋ ਕੇ ਆਊਂਗਾ ਵਾਹ ਹਾਂਜੀ ਉਹ ਸ਼ੇਰ ਸਾਰੇ ਨੇ ਕਿਹਾ ਰਿਸ਼ਤਿਆਂ ਦਾ ਮਤਲਬ ਕੀ ਹੈ ਤਕੱਦਸ ਜਿਹੜਾ ਅਸੀਂ ਅੱਜ ਮਿਸ ਕਰਦੇ ਔਰ ਫਿਰ ਜਿਹੜਾ ਉਹ ਸਟੋਰੀ ਦੀ ਇੱਕ ਕੈਰੈਕਟਰਿਸਟਿਕਸ ਹੈ ਉਹਦੀ ਇੱਕ ਮੋਰੈਲਿਟੀ ਹੈ ਉਹਦੇ ਅੰਦਰ ਉਹ ਬਹਾਦਰੀ ਹੈ ਉਹ ਸੱਚਾਈ ਹੈ ਉਹਦੀ ਸਾਰੀ ਉਹਦਾ ਜਿਹੜਾ ਈਥੋਸ ਹੈ ਜਿਹੜਾ ਰਕਸ ਹੈ ਉਹਦਾ ਉਹ ਆਂਦਾ ਉਹਦੇ ਤੇ ਉਹ ਸੋ ਉਹ ਜਿਹੜਾ ਨਾ ਜੀ ਉਹ ਕੰਮ ਵੀ ਜਿਹੜਾ ਨਾ ਉਹ ਕਲਮਾਰ ਉਹਨੇ ਵੀ ਜਿਹੜਾ ਨਾ ਪੀ ਦਿੱਤਾ ਇਹਨੂੰ ਕਹਿੰਦੇ ਨਾ ਉਹ ਚੱਕੀ ਮੈਂ ਤੇ ਚੱਕੀ ਵੇਖੀ ਹੈ ਨਾ ਮੇਰੀ ਦਾਦੀ ਦੇ ਕੋਲ ਉਹ ਮੈਂ ਵੀ ਵੇਖੀ ਹੈ ਤੁਸੀਂ ਵੀ ਵੇਖੀ ਹੈ ਨਾ ਮੈਂ ਵੀ ਵੇਖੀ ਹੈ ਇਸ ਗੱਲ ਤੇ ਤਾਂ ਮੈਂ ਵੀ ਆਖਦਾ ਜਿਵੇਂ ਉਸੇ ਦਾਣੇ ਪੀਏ ਜਾਂਦੇ ਨੇ ਨਾ ਇਹ ਦੋਨੋਂ ਜਿਹੜੇ ਕੰਮ ਨੇ ਜੀ ਕਲਮਾ ਵਾਲੇ ਤੇ ਇਹਨੇ ਮੈਨੂੰ ਤੇ ਪੀ ਦਿੱਤਾ ਠੀਕ ਤੇ ਗੁਰਮੀਤ ਵੀ ਪੀ ਗਈ ਹੈ ਇਸੇ ਸਹੀ ਤੇ ਉਹ ਵੀ ਹੁਣ ਆ ਰਹੀ ਹੈ ਉਹ ਅਸੀਂ ਇਸ ਕਿਤਾਬ ਨੂੰ ਲਾਂਚ ਕਰ ਰਹੇ ਹਾਂ 15 ਨੂੰ ਨਹੀਂ ਉਹਨਾਂ ਦੀ ਵੀ ਬੜੀ ਮਿਹਰਬਾਨੀ ਹੈ ਕਿ ਉਹਨਾਂ ਇਜਾਜ਼ਤ ਦਿੱਤੀ ਆਪਣੀ ਕਿਤਾਬ ਨੂੰ ਪਾਕਿਸਤਾਨ ਸਾਡੇ ਜਿਹੜੇ ਇਨਵੋਲਵ ਹੋਈ ਜੀ ਉਹ ਇਨਵੋਲਵ ਹੋਈ ਉਹਨੇ ਫਾਈਨੈਂਸ਼ੀਅਲ ਇਨਪੁਟ ਦਿੱਤੀ ਉਹਦੇ ਵਿੱਚ ਔਰ ਉਹ ਫੁੱਲੀ ਉਹਨੇ ਓਨ ਕੀਤਾ ਉਹਨੂੰ ਵੇਖਣਾ ਉਹਦਾ ਜਿਹੜੀ ਓਨਰਸ਼ਿਪ ਹੈ ਪੰਜਾਬ ਦੀ ਉੱਤੇ ਬਹੁਤ ਕਿਉਂਕਿ ਉੱਤੇ ਪਹਿਲੇ ਤੋਂ ਸਾਰਾ ਕੰਮ ਕੀਤੀ ਬੈਠੀ ਸੀ ਉਹਦਾ ਤੇ ਗੁਰਮੁਖੀ ਤੇ ਚੱਲ ਰਿਹਾ ਸੀ ਉਹ ਤੇ ਉਹਨੇ ਉਹ ਮੈਨੂੰ ਕਹਿੰਦੀ ਵੀ ਆ ਮਜ਼ਾਕ ਜਦੋਂ ਅਸੀਂ ਬਹੁਤ ਫਸੇ ਆ ਹਰ ਸਟੇਜ ਤੇ ਅਸੀਂ ਫਸ ਗਏ ਆ ਨਾ ਉਹ ਕਹਿੰਦੀ ਸੀ ਮੈਨੂੰ ਤੂੰ ਧੱਕਾ ਦਿੱਤਾ ਇਹਦੇ ਵਿੱਚ ਉਹ ਮੈਂ ਦਿੱਤਾ ਜ਼ਾਹਿਰ ਤੇ ਇਸ ਤੋਂ ਮੈਂ ਵੀ ਨਾਲ ਹੀ ਰਿਹਾ ਕਿ ਭਾਈ ਹੁਣ ਮੈਂ ਧੱਕਾ ਦੇ ਬੈਠਾ ਤੇ ਹੁਣ ਮੈਂ ਛੱਡ ਕੇ ਸਾਡੀਆਂ ਨੇਕ ਦੁਆਵਾਂ ਨੇ ਤੇ ਅੱਜ ਸਰ ਅਸੀਂ ਗਾਣੇ ਬੜੇ ਘੱਟ ਸੁਣੇ ਨੇ ਮੇਰਾ ਖਿਆਲ ਗਾਣਾ ਨਹੀਂ ਸੁਣਦੇ ਕਿਉਂਕਿ ਅੱਜ ਸਾਡੇ ਹੱਥ ਸਰਗੋਦੇ ਦੇ ਹਵਾਲੇ ਨਾਲ ਨਾ ਕੋਈ ਨਜ਼ਮਾਂ ਮੈਂ ਕਿਉਂਕਿ ਅਵਾਨ ਸਾਹਿਬ ਦੀ ਬੜੀ ਜਿਹੜੀ ਇੱਕ ਨਾ ਗਵਰਨਮੈਂਟ ਕਾਲਜ ਔਰ ਸਰਗੋਦਾ ਔਰ ਸਾਰਾ ਜਿਹੜਾ ਨਾ ਭਰਿਆ ਪਿਆ ਤੁਹਾਡੀ ਸ਼ਾਇਰੀ ਮੈਂ ਚਾਹਾਂਗਾ ਕਿ ਕੋਈ 2-4 ਨਜ਼ਮਾਂ ਕੋਈ ਛੋਟੀਆਂ ਸਾਨੂੰ ਸਾਡੇ ਸੁਣਨੇ ਲੈਣ ਸਰਗੋਦੇ ਦੀ ਬੜੀ ਹੈ ਜੀ ਸਰਗੋਦਾ ਜਿਹੜਾ ਨਾ ਸਰਗੋਦਾ ਦਾ ਇੱਕ ਬੜਾ ਰੋਮਾਂਸ ਹੈ ਠੀਕ ਮੇਰੇ ਵਾਸਤੇ ਠੀਕ ਉਹਦੀ ਵਜ੍ਹਾ ਹੈ ਕਿ ਮੇਰੀ ਟੀਨ ਜਿੱਥੇ ਲੰਗੀ ਹੈ ਜਵਾਨ ਵੀ ਇੱਥੇ ਹੋਏ ਵਾਹ 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 ਤੇ ਇਹ ਹੈ ਜੀ ਸਰਗੋਦੇ ਕਾਂਡ ਵਾਹ 1994 ਦੇ ਸਿਆਲ ਦੀ ਉਹ ਠੱਡੀ ਠਾਰ ਰਾਤ ਵਾਹ ਵਾਹ ਠੱਡ ਵੀ ਹੈ ਕੀ ਬਾਤ 1994 ਨਹੀਂ ਉਦੋਂ ਤਾਂ ਠੰਡ ਵੀ ਬੜੀ ਲੱਗਦੀ ਬਹੁਤ ਹੁੰਦੀ ਸੀ 1994 ਦੇ ਸਿਆਲ ਦੀ ਉਹ ਠੱਡੀ ਠਾਰ ਰਾਤ ਵਾਹ ਵਾਹ ਜਿਸਲੇ ਅਸੀਂ ਦੋਵੇਂ ਨਵੀਂ FSC ਮੁਕਾ ਕੇ ਸਰਗੋਦੇ ਦੇ ਰੇਲਵੇ ਸਟੇਸ਼ਨ ਤੇ ਚੁੱਪਚਾਪ ਬੈਠਿਆ ਸੀ ਵਾਹ 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 1994 ਦੇ ਸਿਆਲ ਦੀ ਉਹ ਠੱਡੀ ਠਾਰ ਰਾਤ ਵਾਹ ਜਿਸਲੇ ਅਸੀਂ ਦੋਵੇਂ ਨਵੀਂ FSC ਮੁਕਾ ਕੇ ਸਰਗੋਦੇ ਦੇ ਰੇਲਵੇ ਸਟੇਸ਼ਨ ਤੇ ਚੁੱਪਚਾਪ ਬੈਠਿਆ ਸੀ ਵਾਹ ਉਹ ਰਾਤ ਜੰਗ ਵਹਿੰਦੀ ਉਸ ਗੱਡੀ ਦੀ ਸੀਟੀ ਤੇ ਵਿਛੋੜਿਆਂ ਦੀ ਪੀੜ ਵਿੱਚ ਗੁੱਝੀ ਵਾਹ ਹਾਲਾਂ ਤਾਈਂ ਮੈਂਡੇ ਪਿੰਡੇ ਵਿੱਚ ਭੌਂਦੀ ਫਿਰਦੀ ਹੈ ਓਏ ਹੋਏ ਵਾਹ ਵਾਹ ਦੁਬਾਰਾ ਜੀ ਉਹ ਰਾਤ ਜੰਗ ਵਹਿੰਦੀ ਉਸ ਗੱਡੀ ਦੀ ਸੀਟੀ ਤੇ ਵਿਛੋੜਿਆਂ ਦੀ ਪੀੜ ਵਿੱਚ ਗੁੱਝੀ ਵਾਹ ਹਾਲਾਂ ਤਾਈਂ ਮੈਂਡੇ ਪਿੰਡੇ ਵਿੱਚ ਭੌਂਦੀ ਫਿਰਦੀ ਹੈ ਵਾਹ ਭਲਾ ਦੱਸ ਖਾਂ ਉਸ ਵੇਲੇ ਸ਼ਮਸ਼ੇਰ ਟਾਊਨ ਤੋਂ 32 ਬਲਾਕ ਦੇ ਪੰਧ ਵਿੱਚ ਚਾਹ ਦੇ ਕਿੰਨੇ ਖੋਖੇ ਆਉਂਦੇ ਹਨ ਵਾਹ 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 ਦੁਬਾਰਾ ਜੀ ਭਲਾ ਦੱਸ ਖਾਂ ਉਸ ਵੇਲੇ ਸ਼ਮਸ਼ੇਰ ਟਾਊਨ ਤੋਂ 32 ਬਲਾਕ ਦੇ ਪੰਧ ਵਿੱਚ ਚਾਹ ਦੇ ਕਿੰਨੇ ਖੋਖੇ ਆਉਂਦੇ ਹਨ ਵਾਹ ਹੁਣ ਵੇਖ ਡਬਲਨ ਤੇ ਸਰਗੋਦੇ ਵਿਚਕਾਰ ਖਿਲਰੇ ਸ਼ਹਿਰਾਂ ਦੀ ਗਿਣਤੀ ਨਹੀਂ ਪਈ ਮੁੱਕਦੀ ਓਏ ਹੋਏ ਓਏ ਹੋਏ ਵਾਹ 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 ਕੀ ਬਾਤ ਇਹ ਇੱਕ ਹੋਰ ਸੀ ਜੀ ਇਹ ਇਤਨੀ ਖੂਬਸੂਰਤੀ ਨਾਲ ਸਾਰੇ ਉਹਨਾਂ ਨੇ ਆਪਣੇ ਘੁੰਮਣ ਫਿਰਨ ਵਾਲੀਆਂ ਜਾਵਾਂ ਦੱਸ ਛੱਡੀਆਂ ਨੇ ਵੀ ਮਹਿਬੂਬ ਸਾਹਿਬ ਕਿੱਥੇ ਘੁੰਮਦੇ ਹਨ
ਤੇ ਇਹ ਜੀ ਇਹ ਕਾਲਜ ਵਾਸਤੇ ਇਹ ਮੌਲਾ ਬਖਸ਼ ਆਡੀਟੋਰੀਅਮ ਦਾ ਬੜਾ ਰੋਮਾਂਸ ਸੀ ਸਾਡੀ ਲਾਈਫ। ਕੀ ਸ਼ਾਨਦਾਰ। ਅੱਛਾ, ਮੈਂ ਤੁਹਾਡੀ ਗੱਲ ਮੌਕਾ ਬਣ ਗਿਆ, ਤੁਸੀਂ ਗੱਲ ਕੀਤੀ ਉਹ ਵੀ ਤੁਸੀਂ ਕਹੋਗੇ ਤੁਸੀਂ ਬਾਹਰੋਂ ਆਏ ਹੋ, ਸਾਨੂੰ ਸਰਗੋਧੇ ਵਾਲਿਆਂ ਨੂੰ ਤਾਂ ਪਤਾ ਹੈ, ਯੂਨੀਵਰਸਿਟੀ ਵਾਲਿਆਂ ਨੂੰ ਤਾਂ ਖਾਸ ਤੌਰ 'ਤੇ ਪਤਾ, ਔਰ ਅਸੀਂ ਆਪਣੇ ਪ੍ਰੋਗਰਾਮ 'ਚ ਗੱਲ ਵੀ ਕਰਦੇ ਰਹੇ ਨੇ ਕਿ ਸਾਡੇ ਵਾਈਸ ਚਾਂਸਲਰ ਸਾਹਿਬ ਨੇ ਡਾਕਟਰ ਇਸ਼ਤਿਆਕ ਅਹਿਮਦ ਸਾਹਿਬ ਨੇ ਇੱਕ ਬੜਾ ਅੱਛਾ ਇੱਕ ਜਿਹੜਾ ਨਾ ਜਿਹੜੇ ਤੁਹਾਨੂੰ ਖਾਸ ਤੌਰ 'ਤੇ ਮੈਂ ਸ਼ਾਇਦ ਫੋਨ 'ਤੇ ਵੀ ਦੱਸਿਆ ਸੀ, ਉਹਨਾਂ ਨੇ ਮੌਲਾ ਬਖਸ਼ ਆਡੀਟੋਰੀਅਮ ਨੂੰ ਨਾ ਓਨ ਕੀਤਾ। ਕੀ ਬਾਤ। ਔਰ ਉਹਨਾਂ ਨੇ ਸਾਰੇ ਦਾ ਸਾਰਾ, ਹੁਣ ਤੁਸੀਂ ਤੁਹਾਨੂੰ ਮੈਂ ਲੈ ਜਾਵਾਂਗਾ, ਤੁਹਾਨੂੰ ਵਿਖਾਣਾ, ਉਹ ਨਵੇਂ ਸਿਰੇ ਤੋਂ ਨਾ ਮਤਲਬ ਉਹਦੀ ਅਸਲ ਖੂਬਸੂਰਤੀ ਨੂੰ ਛੇੜੇ ਬਗੈਰ, ਨਵੇਂ ਸਿਰੇ ਤੋਂ ਮੁਰਾਦ ਇਹ ਨਹੀਂ ਕਿ ਉਹਦੀ ਕੋਈ ਸ਼ੈ ਨਹੀਂ ਛੇੜੀ ਗਈ, ਸਿਰਫ ਕੀ ਇੱਕ ਉਹਦੇ ਜਿਹੜੇ ਲਾਨ ਨੇ ਉੱਥੇ ਨਵਾਂ ਘਾਹ ਲੱਗੇਗਾ, ਅੱਛੀ ਉਹਦੀ ਖੂਬਸੂਰਤੀ, ਬੜਾ ਮਤਲਬ ਇਨ ਸਮਝ ਲਓ ਕਿ ਬੜੇ ਚਿਰ ਦਾ ਕੰਮ ਚੱਲ ਰਿਹਾ ਔਰ ਬੜਾ ਸੋਹਣੀ ਸ਼ੈ ਨਿਕਲੀ। ਕੀ ਬਾਤ। ਔਰ ਇਨਸ਼ਾਅੱਲਾ ਤੁਹਾਨੂੰ ਅਸੀਂ ਬੁਲਾਵਾਂਗੇ। ਬਸ ਡਾਕਟਰ ਸਾਹਿਬ ਦੀ ਮਿਹਨਤ ਕਰਕੇ ਕਦੀ 93 94 ਵੀ ਵਾਪਸ ਲਿਆ ਉਹਨੂੰ। ਸਰ ਉਹ ਤੇ ਭਾਵੇਂ ਜਿੱਤਨੀ ਮਿਹਨਤ ਕਰ ਲਓ ਉਹ ਵਾਪਸ ਨਹੀਂ ਆਉਂਦਾ, ਲੇਕਿਨ ਤੁਹਾਨੂੰ ਅੱਛਾ ਲੱਗੇਗਾ। ਕੀ ਬਾਤ। ਉਹ ਮੌਲਾ ਬਖਸ਼ ਆਡੀਟੋਰੀਅਮ ਜੀ ਮੇਰਾ ਖਿਆਲ ਹੈ ਕਿ ਗਵਰਨਮੈਂਟ ਕਾਲਜ ਸਰਗੋਧਾ, ਵੇਖੋ ਪਹਿਲੀ ਗੱਲ ਤਾਂ ਮੈਂ ਤੇ ਸਾਰੀਆਂ ਯੂਨੀਵਰਸਿਟੀਆਂ ਫਿਰੇ ਹਾਂ, ਆਕਸਫੋਰਡ ਵੀ, ਕੈਂਬਰਿਜ ਵੀ, ਸਵੈਸ ਵੀ, ਸਾਰੀਆਂ ਮਤਲਬ ਯੂਰਪ ਦੀਆਂ ਵੀ, ਈਵਨ ਫਰਾਂਸ ਦੀਆਂ ਵੀ। ਜਿਹੜੀ ਗਵਰਨਮੈਂਟ ਕਾਲਜ ਸਰਗੋਧਾ ਦੀ ਗੱਲ ਹੈ ਨਾ, ਉਹ ਕਿਧਰੇ ਨਹੀਂ ਲੱਗਦੀ। ਮੈਂ ਤੁਹਾਨੂੰ ਲਿਟਰਲੀ ਦੱਸ ਰਿਹਾ। ਹੁਣ ਜ਼ਾਹਿਰ ਕੰਸਟਰਕਸ਼ਨ ਨਾਲ ਉਹ ਬਿਊਟੀ ਨਹੀਂ ਰਹੀ, ਮਤਲਬ ਇਹ ਵੀ ਮੰਨਣਾ ਪਏਗਾ ਕਿ ਜਿਹੜੀ ਇਤਨੀ ਕੰਸਟਰਕਸ਼ਨ ਹੋ ਗਈ ਹੈ, ਉਹਦੇ ਨਾਲ ਜਿਹੜੀ ਖੁੱਲ੍ਹ ਆਈ ਨਾ ਸਰਗੋਧੇ ਗਵਰਨਮੈਂਟ ਕਾਲਜ ਸਰਗੋਧੇ ਦੀ, ਕਿਉਂਕਿ ਮੈਂ ਦੱਸ ਰਿਹਾ ਕਿ ਉਹ ਮਤਲਬ ਪਿੱਛੋਂ ਫਰੂਕ ਕਲੋਨੀ ਤੱਕ ਪਹੁੰਚ ਜਾਂਦਾ ਹੈ, ਜਿਹੜਾ ਗਰਲਸ ਕਾਲਜ ਦਾ ਦੀਵਾਰ ਹੈ, ਉਸ ਤੱਕ ਅਸੀਂ ਕ੍ਰਿਕਟ ਖੇਡਣ ਪੈਂਦੇ ਐਸੇ। ਠੀਕ ਹੈ ਜੀ। ਉਸ ਤੋਂ ਬਾਅਦ ਇੱਥੋਂ ਇਹ ਗਵਰਨਮੈਂਟ ਜਿਹੜਾ ਕੰਪਰੀਹੈਂਸਿਵ ਹਾਈ ਸਕੂਲ, ਇਹ ਸਾਰਾ ਸਮਝੋ ਕਿ ਵੀ ਐਲੀਮੈਂਟਰੀ ਸਕੂਲ ਤੁਸੀਂ ਯਾਨੀ ਉੱਥੋਂ ਇੰਝ ਖੱਬੇ ਮੁੜੇ ਹੋ ਟਿਵਾਣੇ ਦੀ ਕੋਠੀ ਕੋ ਤੇ ਗਵਰਨਮੈਂਟ ਕਾਲਜ ਸ਼ੁਰੂ ਹੋ ਗਿਆ ਔਰ ਖੁੱਲਾ, ਔਰ ਉਹੀ ਰੋਣਾ ਹੈ ਇਹਦੇ ਵਿੱਚ, ਕਿਉਂਕਿ ਉਹ ਜਿਹੜੀ ਖੁੱਲ ਲਈ ਨਾ, ਉਹ ਖੁੱਲ ਡੱਕ ਲਈ ਹੈ। ਉਹ ਹੁਣ ਵੇਖੋ ਜ਼ਰਾ ਮੌਲਾ ਬਖਸ਼ ਆਡੀਟੋਰੀਅਮ ਯੂਨੀਵਰਸਿਟੀ ਬਣਾਉਣ ਲਈ ਡੱਕਣਾ ਪਈ ਹੈ, ਕਿਉਂਕਿ ਉਸ ਤੋਂ ਬਗੈਰ ਡੱਕੀ ਨਾ ਹੀ ਰਹਿੰਦੀ। ਮੇਰੇ ਖਿਆਲ ਯੂਨੀਵਰਸਿਟੀ ਤੋਂ ਜ਼ਿਆਦਾ ਉਹ ਵੇਖੋ ਬਾਕੀ ਦੁਨੀਆ ਵੀ ਯੂਨੀਵਰਸਿਟੀਆਂ ਨੇ ਜਿੱਥੇ ਮਰਜ਼ੀ ਟੁਰ ਜਾਓ ਮੂੰਹ ਚੁੱਕ ਕੇ ਤੁਸੀਂ। ਮੇਰੇ ਖਿਆਲ ਸਾਡਾ ਮੁਲਕ ਦੇ ਨੇ ਜਿਹੜੇ ਸਿਚੁਏਸ਼ਨ ਹੈ ਨਾ, ਉਹ ਇਨੀ ਚੀਜ਼ਾਂ ਨੂੰ ਜ਼ਰਾ ਨਹੀਂ, ਉਹ ਜ਼ਾਹਿਰ ਮੈਂ ਸਮਝ ਆਂਦੀ ਹੁੰਦੀ, ਲੇਕਿਨ ਜਿਹੜਾ ਸ਼ਾਇਰ ਹੈ ਨਾ ਉਹ ਤੇ ਹਕੀਕਤਾਂ ਨੂੰ ਨਹੀਂ ਮੰਨਦਾ, ਉਹ ਕਹਿੰਦਾ ਹਕੀਕਤਾਂ ਉੱਥੇ ਗਈਆਂ। ਮੇਰੀ ਗੱਲ ਸੁਣੋ, ਮੌਲਾ ਬਖਸ਼ ਆਡੀਟੋਰੀਅਮ ਖਾਲੀ ਪਿਆ। ਵਾਹ ਵਾਹ। ਪੱਕੇ ਅੰਮਾਂ ਦੇ ਰੁੱਖਾਂ ਵਿੱਚ ਖੇਡਦੀ ਧੁੱਪ, ਵਾਹ, ਤੇ ਅਮਰੂਦਾਂ ਦੇ ਬਾਗ ਵਿੱਚ ਲਹਿਕਦੀ ਸ਼ਾਮ, ਵਾਹ, ਚੇਤਰ ਆਉਣ ਤੇ ਸਾਡੇ ਇੱਕ ਦੂਜੇ ਨਾਲ ਗੁਜ਼ਾਰੇ ਦਿਨਾਂ ਦੀ ਕਹਾਣੀ ਲਿਖ ਸਨ। ਵਾਹ ਵਾਹ ਵਾਹ। ਪੱਕੇ ਅੰਮਾਂ ਦੇ ਰੁੱਖਾਂ ਵਿੱਚ ਖੇਡਦੀ ਧੁੱਪ, ਵਾਹ, ਤੇ ਅਮਰੂਦਾਂ ਦੇ ਬਾਗ ਵਿੱਚ ਲਹਿਕਦੀ ਸ਼ਾਮ, ਚੇਤਰ ਆਉਣ ਤੇ ਸਾਡੇ ਇੱਕ ਦੂਜੇ ਨਾਲ ਗੁਜ਼ਾਰੇ ਦਿਨਾਂ ਦੀ ਕਹਾਣੀ ਲਿਖ ਸਨ। ਉਹ ਲਿਖ ਸਨ ਵਈ ਲੰਘਦੇ ਵੇਲੇ ਦੀ ਧੂੜ ਵਿੱਚ ਅਲਜਬਰੇ ਦੀਆਂ ਮਸ਼ਕਾਂ ਕਰੇਂਦਾ, ਕੋਈ ਕੁਤਬੀ ਤਾਰਾ ਵੀ ਨਾਲ ਹੀ ਗਿਣ ਗਿਆ ਆ। ਵਾਹ ਵਾਹ ਵਾਹ। ਉਹ ਲਿਖ ਸਨ ਵਈ ਲੰਘਦੇ ਵੇਲੇ ਦੀ ਧੂੜ ਵਿੱਚ ਅਲਜਬਰੇ ਦੀਆਂ ਮਸ਼ਕਾਂ ਕਰੇਂਦਾ, ਕੋਈ ਕੁਤਬੀ ਤਾਰਾ ਵੀ ਨਾਲ ਹੀ ਗਿਣ ਗਿਆ ਆ। ਕਿੱਥੇ ਮੇਰੀ ਜਾਨ ਆਪਣੇ ਰਾਈ ਨੂੰ ਭੁੱਲੀ ਪਾ ਕੇ ਕਿੱਥੇ ਟੁਰ ਗਈ ਹੈ। ਵਾਹ ਵਾਹ। ਮੈਂ ਤਾਂ ਤਾਜ਼ਾ ਛਿੱਲੇ ਹੋਏ ਕਿੰਨੂਆਂ ਦੀ ਖੁਸ਼ਬੂ ਵਿੱਚ ਪਿਆ ਲੱਭਦਾ। ਓਏ ਹੋਏ। ਵਾਹ। ਕਿੱਥੇ ਹੈ ਮੇਰੀ ਜਾਨ ਆਪਣੇ ਰਾਈ ਨੂੰ ਭੁੱਲੀ ਪਾ ਕੇ ਕਿੱਥੇ ਟੁਰ ਗਈ ਹੈ। ਮੈਂ ਤਾਂ ਤਾਜ਼ਾ ਛਿੱਲੇ ਹੋਏ ਕਿੰਨੂਆਂ ਦੀ ਖੁਸ਼ਬੂ ਵਿੱਚ ਪਿਆ ਲੱਭਦਾ। ਹੱਥੀਂ ਖੋਏ ਤੂਤਾਂ ਦੀ ਭਰੀ ਕਿਰਮਚੀ, ਤੈਨੂੰ ਪਤਾ ਕੋਈ ਨਹੀਂ ਪੀ ਦਿੰਦੀ। ਵਾਹ। ਹੱਥੀਂ ਖੋਏ ਤੂਤਾਂ ਦੀ ਭਰੀ ਕਿਰਮਚੀ, ਤੈਨੂੰ ਪਤਾ ਕੋਈ ਨਹੀਂ ਪੀ ਦਿੰਦੀ। ਮੌਲਾ ਬਖਸ਼ ਆਡੀਟੋਰੀਅਮ ਖਾਲੀ ਪਿਆ। ਗਵਰਨਮੈਂਟ ਕਾਲਜ ਸਰਗੋਧਾ ਹੁਣ ਯੂਨੀਵਰਸਿਟੀ ਆਫ ਸਰਗੋਧਾ ਹੈ, ਤੇ ਉਹਨਾਂ ਗਰਾਊਂਡਾਂ ਵਿੱਚ ਜਿੱਥੇ ਅਸੀਂ ਖੁੱਲ੍ਹ ਟੁਰਦੇ ਹਾਸੇ, ਉਹਨਾਂ ਵਿੱਚ ਐਂਟਰੀ ਤੇ ਪਾਬੰਦੀ ਹੈ। ਬਿਲਕੁਲ ਸੱਚੀ ਹੈ। ਮੌਲਾ ਬਖਸ਼ ਆਡੀਟੋਰੀਅਮ ਖਾਲੀ ਪਿਆ। ਗਵਰਨਮੈਂਟ ਕਾਲਜ ਸਰਗੋਧਾ ਹੁਣ ਯੂਨੀਵਰਸਿਟੀ ਆਫ ਸਰਗੋਧਾ ਹੈ, ਤੇ ਉਹਨਾਂ ਗਰਾਊਂਡਾਂ ਵਿੱਚ ਜਿੱਥੇ ਅਸੀਂ ਖੁੱਲ੍ਹ ਟੁਰਦੇ ਹਾਸੇ, ਉਹਨਾਂ ਵਿੱਚ ਐਂਟਰੀ ਤੇ ਪਾਬੰਦੀ ਹੈ। ਗੇਟ ਤੇ ਸੰਤਰੀ ਖਲੋਤੇ ਹਨ, ਤੇ ਮੈਂਡੀ ਸ਼ਨਾਖਤ ਕਰਾਉਣ ਵਾਲਾ ਕੋਈ ਨਹੀਂ। ਬਹੁਤ ਖੂਬਸੂਰਤ। क्या बात है जी, क्या बात है। बहुत ਮਤਲਬ ਕਿ ਸਰ ਮੈਂ ਮਹਿਸੂਸ ਕੀਤਾ ਇਹਨਾਂ ਦਾ ਇਸ ਨਜ਼ਮ ਵਿੱਚ ਕਿ ਮਤਲਬ ਜਿਹੜਾ ਤੁਹਾਡਾ ਆਪਣਾ ਇਦਾਰਾ, ਜਿੱਥੇ ਤੁਸੀਂ ਬੜੇ ਪੁਰਸਕੂਨ ਅੰਦਾਜ਼ ਦੇ ਨਾਲ, ਬੜੀ ਆਜ਼ਾਦੀ ਨਾਲ ਆਪਣਾ ਜਿਹੜਾ ਲੜਕਪਨ ਗੁਜ਼ਾਰਿਆ, ਲੇਕਿਨ ਫਿਰ ਤੁਸੀਂ ਆਉਂਦੇ ਹੋ ਤਾਂ ਤੁਹਾਨੂੰ ਬਿਲਕੁਲ ਮੁਖਤਲਿਫ ਮਾਹੌਲ ਲੱਭਦਾ ਹੈ। ਮੈਂ ਹੁਣ ਵੀ ਆਇਆ, ਤੂੰ ਮੈਨੂੰ ਕਿਹਾ ਤੂੰ ਕਿੱਥੇ ਚੱਲਿਆ, ਮੈਨੂੰ ਫੋਨ ਤੇ ਗੱਲ ਕਰਾ। ਹਾਂਜੀ, ਤੁਸੀਂ ਵੇਖੋ ਨਾ ਕਿ ਮੇਰੇ ਤੇ ਕੀ ਲੰਘਦੀ ਹੋਣੀ ਹੈ। ਮਤਲਬ ਸੰਤਰੀਆਂ ਦਾ ਰਿਵਾਜ ਹੀ ਕੋਈ ਨਹੀਂ ਸੀ ਗਵਰਨਮੈਂਟ ਕਾਲਜ ਸੀ, ਅਸੀਂ ਪੜ੍ਹਦੇ ਸਾਂ। ਸਰ ਉਹ ਅਸਲ ਚ ਦੌਰ ਅਸੀਂ ਤੇ ਸਟੇਡੀਅਮ ਵਾਲੇ ਪਾਸੋਂ ਟੁਰ ਕੇ ਆਉਂਦੇ ਸਾਂ, ਗੇਟ ਖੁੱਲ੍ਹਾ। ਮੈਨੂੰ ਯਾਦ ਹੈ ਕਿ ਅਸੀਂ 5ਵੀਂ
ਹੈ ਸਾਂ ਸਕੂਲ ਦੇ ਟੂਰ ਨਾਲ ਲਾਹੌਰ ਗਏ, ਪਹਿਲੀ ਵਾਰੀ ਸਾਨੂੰ ਉਸਤਾਦ 에ਅਰਪੋਰਟ ਤੇ ਲੈ ਗਏ, ਪਰ ਮੈਨੂੰ ਯਾਦ ਹੈ ਕਿ ਅਸੀਂ ਜਹਾਜ਼ ਦੇ ਕੋਲ ਜਾ ਕੇ ਹੱਥ ਲਾ ਕੇ ਵੇਖੀ। ਹੁਣ ਅੱਜ ਤੁਸੀਂ ਵੇਖੋ ਕਿ ਤੁਸੀਂ 에ਅਰਪੋਰਟ ਤੋਂ ਮੀਲ ਪਿੱਛੇ ਹੀ ਤੁਹਾਨੂੰ ਜਨਾਬ ਅਗਲੇ ਲੋਕ ਇੱਕ ਬੰਦਾ ਜਿਹੜਾ ਹੁੰਦਾ ਪੈਸੇਂਜਰ ਦੇ ਨਾਲ ਜਾਣ ਦੀ ਇਜਾਜ਼ਤ ਹੈ, ਪੂਰੀ ਫੈਮਿਲੀ ਨੂੰ ਜਾਣ ਦੀ ਇਜਾਜ਼ਤ ਨਹੀਂ ਹੈ। ਤੇ ਟਾਈਮ ਮੇਰੇ ਖਿਆਲ ਬੜਾ ਥੋੜਾ ਜਿਹਾ ਨਜ਼ਮ ਇੱਕ ਅਸੀਂ ਅਗਰ ਭਜਦੇ ਖੋਰ ਸੁਣ ਲਈਏ ਤੇ ਫਿਰ ਜਨਾਬ ਅੱਗੇ ਇਹ ਸਾਲਟ ਰੇਂਜ ਹੈ ਤੇ ਲੂਣ ਪਹਾੜ ਰਾਜਾ ਸਦਕੁੱਲਾ ਨੇ ਪਹਿਲੀ ਵਾਰ ਵਰਤਿਆ ਸੀ ਲੂਣ ਪਹਾੜ ਦਾ। ਵਾਹ ਤੇ ਇਹ ਮੇਰੀ ਮੈਂ ਲੂਣ ਪਹਾੜ ਦਾ ਕਿਉਂਕਿ ਮੈਂ ਤਾਂ ਆਪਣਾ ਕਹਿੰਦਾ ਸਨ ਆਫ ਦ ਸਾਲਟ ਰੇਂਜ ਆ ਮੈਂ। ਵਾਹ ਤੇ ਮੈਂ ਸੜਕੀ ਖੜਿਆ ਮੋਤੀਆ। ਵਾਹ ਵਾਹ ਵਾਹ। ਇਹ ਲਿਰਿਕ ਵਿੱਚ ਵੀ ਲਿਖੀਆਂ ਨੇ ਸਾਰੇ, ਲਿਰਿਕ ਦਾ ਇੱਕ ਮਤਲਬ ਵੀ ਹੈ। ਮੈਂ ਲੂਣ ਪਹਾੜੀ ਜੰਮਿਆ ਮੈਂਡੇ ਡਾਢੇ ਔਖੇ ਰਾਹ, ਵਾਹ ਵਾਹ। ਮੈਨੂੰ ਕਿੱਕਰ ਛਾਵਾਂ ਵੰਡੀਆਂ ਮੈਨੂੰ ਵੱਟੇ ਦੇਣ ਦੁਆ। ਵਾਹ ਵਾਹ। ਮੈਂ ਲੂਣ ਪਹਾੜੀ ਜੰਮਿਆ ਮੈਂਡੇ ਡਾਢੇ ਔਖੇ ਰਾਹ, ਮੈਨੂੰ ਕਿੱਕਰ ਛਾਵਾਂ ਵੰਡੀਆਂ ਮੈਨੂੰ ਵੱਟੇ ਦੇਣ ਦੁਆ। ਮੈਂ ਸੜਕੀ ਖਿੜਿਆ ਮੋਤੀਆ ਮੈਂ ਕਣਕੀ ਸੁੱਟੀ ਭੁੱਖ। ਵਾਹ ਵਾਹ। ਮੈਂ ਸੜਕੀ ਖਿੜਿਆ ਮੋਤੀਆ ਮੈਂ ਕਣਕੀ ਸੁੱਟੀ ਭੁੱਖ, ਮੈਂ ਭਾਗ ਭਰੀ ਦਾ ਬਾਲਕਾ ਮੈਂਡੇ ਧੀਆਂ ਵਰਗੇ ਦੁੱਖ। ਮੈਂ ਸੜਕੀ ਖਿੜਿਆ ਮੋਤੀਆ ਮੈਂ ਕਣਕੀ ਸੁੱਤੀ ਭੁੱਖ, ਮੈਂ ਭਾਗ ਭਰੀ ਦਾ ਬਾਲਕਾ ਮੈਂਡੇ ਧੀਆਂ ਵਰਗੇ ਦੁੱਖ। ਮੈਂਡੀ ਬੋਲੀ ਕੁੱਠੀ ਹਾਕਮਾਂ ਮੈਂਡੇ ਅੜ ਅੜ ਵਹਿੰਦੇ ਵੈਣ। ਮੈਂਡੀ ਬੋਲੀ ਕੁੱਠੀ ਹਾਕਮਾਂ ਮੈਂਡੇ ਅੜ ਅੜ ਵਹਿੰਦੇ ਵੈਣ, ਮੈਂਡੀ ਤਾਕੀ ਅਥਰੂ ਘੇਰਦੀ ਮੈਂਡੇ ਬੂਹੇ ਰੋਂਦੇ ਰਹਿਣ। ਮੈਂ ਹਿਜਰੋਂ ਹਿਜਰੀ ਵੰਡਿਆ ਮੈਂਡੇ ਵੇੜੇ ਵੇੜੇ ਘਾ, ਮੈਂ ਵਸਲੋਂ ਵਿਛੜੀ ਚਾਨਣੀ ਮੈਂਡੇ ਭੁੱਲੀ ਪੈ ਗਏ ਸਾ। ਵਾਹ ਵਾਹ ਵਾਹ। ਬਹੁਤ ਖੂਬਸੂਰਤ, ਬਹੁਤ ਖੂਬਸੂਰਤ ਸਰ। ਪ੍ਰੋਗਰਾਮ ਦਾ ਵੇਲਾ ਜਿਹੜਾ ਬਿਲਕੁਲ ਮੁੱਕ ਗਿਆ ਤੇ ਅਸੀਂ ਭਜਦੇ ਆਪਣੇ ਜਿਹੜੇ ਸਾਰੇ ਸਾਮਈਨ ਨੇ ਜਿਨ੍ਹਾਂ ਸਾਡਾ ਸਾਥ ਦਿੱਤਾ ਉਹਨਾਂ ਦਾ ਨਾਂ ਲੈ ਲਈਏ। ਮੁਹੰਮਦ ਸਰਫਰਾਜ਼ ਸਾਹਿਬ ਨੇ ਸਰਗੋਦਾ ਕੈਂਟ ਤੋਂ ਸਲਾਮ ਦੁਆ ਆਖੀਏ ਤੇ ਪ੍ਰੋਗਰਾਮ ਨੂੰ ਪਸੰਦ ਕੀਤਾ, ਬਹੁਤ ਸ਼ੁਕਰੀਆ। ਕਰਮ ਬਖਸ਼ ਮੇਕਰ ਸਾਹਿਬ ਨੇ, ਕਾਦਰ ਬਖਸ਼ ਮੇਕਰ ਸਾਹਿਬ ਨੇ, ਹਾਜੀ ਗੁਲਾਮ ਹੁਸੈਨ ਮੇਕਰ ਸਾਹਿਬ ਨੇ, ਮੁਹੰਮਦ ਉਮਰ ਤੇ ਮੁਹੰਮਦ ਹਾਰਿਸ ਮੇਕਰ ਸਾਹਿਬ ਨੇ, ਤੇ ਉਸ ਤੋਂ ਇਲਾਵਾ ਮੁਨਸ਼ੀ ਅਬਦੁਲ ਰਹਿਮਾਨ ਸਾਹਿਬ ਨੇ ਭਬਰਾਣੀ ਤੋਂ, ਇਹਨਾਂ ਵੀ ਸਾਡੇ ਪ੍ਰੋਗਰਾਮ ਨੂੰ ਪਸੰਦ ਕੀਤਾ, ਬਹੁਤ ਸ਼ੁਕਰੀਆ। ਅਹਿਮਦ ਇਸਲਾਮ ਸਾਹਿਬ ਨੇ ਅਨਾਰਕਲੀ ਬਾਜ਼ਾਰ ਤੋਂ ਸਲਾਮ ਦੁਆ ਦਿੱਤੀ ਹੈ, ਬਹੁਤ ਸ਼ੁਕਰੀਆ। ਆਰਿਫ ਚੌਧਰੀ ਸਾਹਿਬ ਨੇ ਯਾਰਾ ਬਲਾਕ ਤੋਂ ਸਲਾਮ ਆਖਿਆ ਤੇ ਗੁਫ਼ਤਗੂ ਨੂੰ ਪਸੰਦ ਕੀਤਾ, ਬਹੁਤ ਸ਼ੁਕਰੀਆ। ਰਾਜਾ ਜ਼ਫਰ ਸਾਹਿਬ ਨੇ ਖੁਸ਼ਾਬ ਤੋਂ ਇਹਨਾਂ ਸਲਾਮ ਆਖਿਆ, ਗੁਫ਼ਤਗੂ ਨੂੰ ਪਸੰਦ ਕੀਤਾ ਤੇ ਸਾਡੇ ਪ੍ਰਾਹੁਣੇ ਨੂੰ ਖੁਸ਼ਾਮਦੀਦ ਆਖਿਆ ਪ੍ਰੋਗਰਾਮ ਦੇ ਵਿੱਚ, ਬਹੁਤ ਸ਼ੁਕਰੀਆ। ਬਾਬਰ ਜਾਵੇਦ ਸਾਹਿਬ ਨੇ ਫੇਸਬੁੱਕ ਦੇ ਜ਼ਰੀਏ ਸਾਡਾ ਸਾਥ ਦਿੱਤਾ ਹੈ, ਸਲਾਮ ਆਖਿਆ ਪ੍ਰੋਗਰਾਮ ਉਹਨਾਂ ਆਖਿਆ ਜੀ ਬੜੀ ਮਾਲੂਮਾਤੀ ਤੇ ਦਿਲਚਸਪ ਗੁਫ਼ਤਗੂ ਹੋ ਰਹੀ ਹੈ ਤੇ ਮੁਅੱਜ਼ਜ਼ ਮਹਿਮਾਨ ਤੇ ਪ੍ਰੋਗਰਾਮ ਦੀ ਸਾਰੀ ਟੀਮ ਨੂੰ ਇਤਨਾ ਚੰਗਾ ਪ੍ਰੋਗਰਾਮ ਪੇਸ਼ ਕਰਨ ਤੇ ਮੁਬਾਰਕਬਾਦ ਦਿੱਤੀ ਉਹਨਾਂ ਦੀ, ਬਹੁਤ ਸ਼ੁਕਰੀਆ। ਗਾਣੇ ਦੀ ਫਰਮਾਇਸ਼ ਕੀਤੀ ਹੈ, ਕੋਸ਼ਿਸ਼ ਕਰਸਾਂ ਨਹੀਂ, ਕੋਸ਼ਿਸ਼ ਦੀ ਲੋੜ ਨਹੀਂ ਹੈ ਕਿਉਂਕਿ ਵੇਲਾ ਬਿਲਕੁਲ ਮੁੱਕ ਗਿਆ ਹੈ। इंशाअल्लाह ताला कल ताड़ा गाना चलाने की कोशिश करसा। ते जी मोहम्मद उस्मान खान ढोल साहब ने 41 शुमाली तो सरगोदा तो उन्होंने जी प्रोग्राम नू पसंद किया, बहुत शुक्रिया। मुस्तफा रजा साहब ने उन्हें सलाम आख्या है तो उन्हें आख्या जी प्रोग्राम में आए हुए मेहमान नू खुश आमदीद, बहुत शुक्रिया। प्रोग्राम नू पसंद किया तो उन्हें आख्या जी गल्लां बड़ियां चंगियां हो रही ने। राना कामरान साहब ने सलाम आख्या जी, उन्हें आख्या जी पहली बार ताड़ा प्रोग्राम सुन रहे हैं तो बहुत चंगा ताड़ा प्रोग्राम है, सारियां नू उन्हें सलाम आख्या, बहुत शुक्रिया। सागरदीन मोहम्मद बलोच साहब ने ना साड़ा सांगड़ सिंह तो साथ दिता फेसबुक के जरिए, ना भी साढ़े प्रोग्राम को पसंद किए, ना सारे सुनने वाले का बहुत शुक्रिया, जिन्हें साथ नहीं दिता उन्होंने भी शुक्रिया। महमूद अवान साहब तुहाडा भी बहुत शुक्रिया, तुसी सानू वक्त दिता ते बड़ा खूबसूरत तुसी अपनी शायरी सुनाई। मैं पहली बारी पंजाबी शायरी इतनी दिलचस्पी नाल सुनी है। मेहरबानी तुहाडी। सुनदे रहे असल पंजाबी शायरी सुनी पहली बार? नहीं सर मैं सुनी है, मैं बाबा फरीद या इन्हां दी सारी मैं सुनदी रही हां, सूफी शायरी तो इलावा एक लहर ही वखरी है ना, बिल्कुल ना उस तो वखरा जेडी हां जदीद शायरी दे विच मैं पहली बारी सुनी है ते बड़ी दिलचस्पी दे नाल सुनी है। सामीन इंशाअल्लाह ताला फिर मुलाकात होएगी ते अपनी दुआवां दे विच याद रखियो। सुनदे रहो कैंपस रेडियो VOV FM 98.2। अल्लाह हाफिज, पाकिस्तान जिंदाबाद।